ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੁੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਾ ਜਿਹੜਾ ਇਹ ਅਪਡੇਟ ਅਮਰੀਕਾ ਦਾ ਵਿਸ਼ੇਸ਼ ਪ੍ਰੋਗਰਾਮ ਸ਼ਾਮ ਦਾ ਐਤਵਾਰ ਦੇ ਦਿਨ ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 29 ਤਰੀਕ ਆ ਅਤੇ ਤੁਹਾਡਾ ਜਿਹੜਾ ਸ਼ਾਮ ਦਾ ਪ੍ਰੋਗਰਾਮ ਅਸੀਂ ਅਪਡੇਟ ਅਮਰੀਕਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜੀ। ਵੱਖ-ਵੱਖ ਖਬਰਾਂ ਦੇ ਉੱਤੇ ਜਿਹੜਾ ਜੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਰਾਸ਼ਟਰਪਤੀ ਟਰੰਪ ਕੁਝ ਸਮਾਂ ਪਹਿਲਾਂ ਜਿਹੜੇ ਉਹ ਬੋਲ ਕੇ ਗਏ ਨੇ, ਉਹਨਾਂ ਨੇ ਕੀ ਕੁਛ ਆਖਿਆ ਆ, ਕੀ ਆਂਕੜੇ ਜਿਹੜੇ ਇਸ ਟਾਈਮ ਦੱਸ ਰਹੇ ਨੇ ਕਿੱਧਰ ਨੂੰ ਜਿਹੜਾ ਇਹ ਵੱਧ ਰਿਹਾ ਹੈਗਾ ਆ, ਉਸ ਦੇ ਬਾਰੇ ਜਿਹੜੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਸੋ ਜ਼ਰੂਰ ਇੱਦਾਂ ਹੀ ਜਿਹੜੇ ਜੁੜੇ ਰਹੋ ਅਤੇ ਵੱਧ ਤੋਂ ਵੱਧ ਤੁਸੀਂ ਲਾਈਕ ਸ਼ੇਅਰ ਜਿਹੜਾ ਤੁਸੀਂ ਉਸ ਤੋਂ ਅੱਗੇ ਕਰ ਦਿਓ ਜਿਹੜੇ ਫੇਸਬੁੱਕ ਦੇ ਉੱਤੇ ਜਿਹੜੇ ਆ, ਤਾਂ ਜੋ ਵੱਧ ਤੋਂ ਵੱਧ ਸਰੋਤਿਆਂ ਤੱਕ ਇਸ ਨੂੰ ਜਿਹੜਾ ਆਪਾਂ ਉਹ ਪਹੁੰਚਾ ਸਕੀਏ। ਅਤੇ ਹਰਜੋਤ ਸਿੰਘ ਜੀ, ਜੇ ਆਂਕੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਸਭ ਤੋਂ ਪਹਿਲਾਂ ਤਾਂ ਪਿਛਲੇ ਕੁਛ ਹੀ ਜਿਹੜੇ ਦਿਨਾਂ ਦੇ ਵਿੱਚ ਆਂਕੜੇ ਅਸਮਾਨ ਨੂੰ ਛੂਹੰਦੇ ਜਿਹੜੇ ਉਹ ਜਾ ਰਹੇ ਨੇ। ਇਸ ਮੌਕੇ ਜੇ ਕਰੰਟ ਆਪਾਂ ਗੱਲ ਕਰੀਏ ਤਾਂ ਇੱਥੇ ਜਿਹੜਾ ਵਿਸ਼ਵ ਦੇ ਵਿੱਚ ਜਿਹੜਾ ਆਂਕੜਾ ਆ 7,21,562 ਜਿਹੜੇ ਕੁੱਲ ਕਰੋਨਾ ਵਾਇਰਸ ਦੇ ਕੇਸ ਨੇ। ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ 33,965 ਜਿਹੜੀ ਉਹ ਹੋ ਚੁੱਕੀ ਨੇ ਅਤੇ ਜਿਹੜੇ ਰਿਕਵਰ ਹੋ ਚੁੱਕੇ ਨੇ ਉਹ 1,51,128 ਲੋਕ ਦੱਸੇ ਜਾ ਰਹੇ ਨੇ। ਹੁਣ ਤੱਕ 1,85,093 ਕੇਸ ਕਲੋਜ਼ ਹੋ ਚੁੱਕੇ ਨੇ ਅਤੇ 5,36,000 ਤੋਂ ਵੱਧ ਕੇਸ ਇਸ ਟਾਈਮ ਜੇਰੇ ਇਲਾਜ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ 5% ਲੋਕ 26,700 ਤੋਂ ਵੱਧ ਲੋਕ ਜਿਹੜੇ ਕ੍ਰਿਟੀਕਲ ਸੀਰੀਅਸ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਨੇ। ਇਹ ਆਪਾਂ ਪੂਰੇ ਦੇ ਪੂਰੇ ਵਿਸ਼ਵ ਦੀ ਜਿਹੜੀ ਗੱਲ ਉਹ ਕੀਤੀ ਆ। ਬੀਤੇ 24 ਘੰਟੇ ਇਟਲੀ, ਸਪੇਨ ਦੇ ਲਈ ਬਹੁਤ ਹੀ ਘਾਤਕ ਜਿਹੜੇ ਸਾਬਤ ਹੋਏ ਨੇ। ਇਟਲੀ ਦੇ ਵਿੱਚ 756 ਲੋਕ ਪਿਛਲੇ 24 ਘੰਟਿਆਂ 'ਚ ਮਾਰੇ ਗਏ ਨੇ। ਸਪੇਨ ਦੇ ਵਿੱਚ 821 ਲੋਕ ਮਾਰੇ ਗਏ ਨੇ। ਸਪੇਨ ਦੇ ਵਿੱਚ ਵੀ ਜਿਹੜਾ ਇਸ ਦੀ ਮੌਤ ਦੀ ਦਰ ਆ ਬਹੁਤ ਜ਼ਿਆਦਾ ਵੱਧ ਹੈਗੀ ਆ। 6800 ਲੋਕ ਜਿਹੜੇ ਸਪੇਨ 'ਚ ਮਾਰੇ ਜਾ ਚੁੱਕੇ ਨੇ ਅਤੇ ਇਟਲੀ ਵਿੱਚ 10,700 ਤੋਂ ਵੱਧ ਲੋਕ ਜਿਹੜੇ ਉਹ ਮਾਰੇ ਜਾ ਚੁੱਕੇ ਨੇ। ਇਟਲੀ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਦੇ ਪੀੜਤਾਂ ਦੀ ਜਿਹੜੀ ਸੰਖਿਆ ਆ ਉਹ 1 ਲੱਖ ਦੇ ਕਰੀਬ ਪਹੁੰਚਣ ਵਾਲੀ ਹੈ। 5,000 ਨਵੇਂ ਕੇਸ ਹੋਏ ਨੇ ਅਤੇ 97,000 ਹੁਣ ਤੱਕ ਕੇਸ ਹੋ ਚੁੱਕੇ ਨੇ। ਸਪੇਨ 80,000 ਦੇ ਆਂਕੜੇ ਦੇ ਉੱਤੇ ਆ ਗਿਆ ਹੈਗਾ ਆ ਅਤੇ ਇਹ ਇਸ ਤਰੀਕੇ ਦੇ ਨਾਲ ਲੱਗਦਾ ਵੀ ਚਾਈਨਾ ਦਾ ਜਿਹੜਾ ਆਂਕੜਾ ਆ ਉਸ ਨੂੰ ਉਹ ਪਾਰ ਕਰ ਜਾਵੇਗਾ। ਇਸ ਟਾਈਮ ਜੇ ਆਪਾਂ ਹਰਜੋਤ ਸਿੰਘ ਜੀ ਓਵਰਆਲ ਦੇਖੀਏ ਤਾਂ ਯੂਰਪ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਬੱਤਰ ਹੈਗੇ ਨੇ। ਜਰਮਨੀ ਦੇ ਵਿੱਚ ਨਵੇਂ 4,400 ਕੇਸ ਹੋਏ ਨੇ ਅਤੇ 108 ਹੋਰ ਮੌਤਾਂ ਹੋਈਆਂ ਨੇ। ਫਰਾਂਸ ਦੇ ਵਿੱਚ 2,600 ਹੋਰ ਕੇਸ ਹੋਏ ਨੇ ਅਤੇ 292 ਹੋਰ ਮੌਤਾਂ ਹੋਈਆਂ ਨੇ। 2,600 ਮੌਤਾਂ ਉੱਥੇ ਹੋ ਚੁੱਕੀਆਂ ਨੇ। ਈਰਾਨ ਦੇ ਵਿੱਚ ਤਕਰੀਬਨ 3,000 ਨਵੇਂ ਕੇਸ ਹੋਏ ਨੇ। 123 ਹੋਰ ਮੌਤਾਂ ਹੋਈਆਂ ਨੇ। ਇੱਥੇ ਵੀ 2,600 ਤੋਂ ਵੱਧ ਮੌਤਾਂ ਹੋ ਚੁੱਕੀਆਂ ਆ। UK ਦੇ ਲਈ ਵੀ ਇਹ ਰੂਪ ਕਿਤੇ ਨਾ ਕਿਤੇ ਕਰੋਨਾ ਵਾਇਰਸ ਭਿਆਨਕ ਰੂਪ ਅਖਤਿਆਰ ਕਰ ਰਿਹਾ ਹੈ। 209 ਹੋਰ ਮੌਤਾਂ ਹੋਈਆਂ ਨੇ। 1,200 ਮੌਤਾਂ ਹੁਣ ਤੱਕ ਉੱਥੇ ਹੋ ਚੁੱਕੀਆਂ ਨੇ ਅਤੇ 2,400 ਨਵੇਂ ਕੇਸ ਹੋ ਕੇ 19,500 ਜਿਹੜੇ ਕੁੱਲ ਕੇਸ ਆ ਉਹ ਹੋ ਚੁੱਕੇ ਹੋਏ ਨੇ। ਨੀਦਰਲੈਂਡ ਦੇ ਵਿੱਚ ਵੀ 132 ਹੋਰ ਮੌਤਾਂ ਦੱਸੀਆਂ ਗਈਆਂ ਨੇ। ਨਾਲ ਹੀ ਬੈਲਜੀਅਮ ਦੇ ਵਿੱਚ 78 ਹੋਰ ਮੌਤਾਂ ਹੋਈਆਂ ਨੇ। ਸੋ ਓਵਰਆਲ ਅਮਰੀਕਾ ਅਤੇ ਯੂਰਪ ਦੇ ਵਿੱਚ ਇਸ ਟਾਈਮ ਇਹ ਜਿਹੜਾ ਕਰੋਨਾ ਵਾਇਰਸ ਆ ਉਹ ਆਪਣਾ ਕਹਿਰ ਪੂਰੀ ਤਰ੍ਹਾਂ ਢਾਹ ਰਿਹਾ ਹੈਗਾ ਆ। ਸੋ ਬਿਲਕੁਲ ਆਪਣੇ ਖੁਦ ਦੇ ਮੁਲਕ ਸਾਡੇ USA ਦੇ ਵਿੱਚ ਵੀ ਹੁਣ ਤੱਕ ਟੋਟਲ 1,42,004 ਕੇਸ ਜਿਹੜੇ ਆ ਉਹ ਪੋਜ਼ੀਟਿਵ ਪਾਏ ਗਏ ਹੈਗੇ ਆ ਅਤੇ ਨਵੇਂ ਕੇਸ ਪਿਛਲੇ 24 ਘੰਟਿਆਂ ਦੇ ਵਿੱਚ 18,426 ਹੋਏ ਹੈਗੇ ਆ। ਟੋਟਲ ਮੌਤਾਂ USA 'ਚ 2,484 ਹੁਣ ਤੱਕ ਹੋ ਚੁੱਕੀਆਂ ਆ। ਕਾਫੀ ਵੱਡੀ ਗਿਣਤੀ ਆ। ਅੱਜ ਇਕੱਲੇ 'ਚ ਪਿਛਲੇ 24 ਘੰਟਿਆਂ 'ਚ 264 ਮੌਤਾਂ ਜਿਹੜੀਆਂ ਆ ਉਹ USA ਦੇ ਵਿੱਚ ਹੋਈਆਂ ਆ। ਸੋ ਇਹ ਕਾਫੀ ਜਿਹੜੀ ਸਕੇਅਰਿੰਗ ਫਿਗਰਸ ਹੈਗੇ ਆ। ਪੂਰੇ ਸਾਰੇ USA ਦੇ ਵਿੱਚ ਜੇ ਦੇਖਦੇ ਜਾਈਏ, ਜਿਹੜਾ ਨਿਊਯਾਰਕ ਆ ਉਹ ਇਸ ਵੇਲੇ ਪੂਰਾ ਐਪੀ ਸੈਂਟਰ ਬਣਿਆ ਹੋਇਆ ਹੈ। ਨਿਊਯਾਰਕ ਦੇ ਵਿੱਚ ਹੁਣ ਤੱਕ 49,648 ਕੇਸ ਜਿਹੜੇ ਪੋਜ਼ੀਟਿਵ ਹੈਗੇ ਆ। ਪਿਛਲੇ 24 ਘੰਟਿਆਂ 'ਚ ਇਕੱਲੇ ਨਿਊਯਾਰਕ 'ਚ ਹੀ 6,255 ਕੇਸ ਨਵੇਂ ਕਰੋਨਾ ਵਾਇਰਸ ਦੇ ਆਏ ਆ।
ਹੁਣ ਤੱਕ 965 ਮੌਤਾਂ ਜਿਹੜੀਆਂ ਆ ਨਿਊਯਾਰਕ 'ਚ ਹੋ ਚੁੱਕੀਆਂ ਆ ਅਤੇ ਨਵੀਆਂ ਜਿਹੜੀਆਂ 24 ਘੰਟਿਆਂ ਦੇ ਵਿੱਚ 82 ਡੈਥਸ ਜਿਹੜੀਆਂ ਆ ਨਿਊਯਾਰਕ 'ਚ ਹੋਈਆਂ ਆ। ਇਸੇ ਤਰ੍ਹਾਂ ਨਿਊ ਜਰਸੀ ਦੂਜੇ ਨੰਬਰ 'ਤੇ ਆ। ਨਿਊ ਜਰਸੀ 'ਚ 13,386 ਟੋਟਲ ਕੇਸ ਹੈਗੇ ਆ। ਨਵੇਂ ਕੇਸ 2262 ਅੱਜ ਆਏ ਹੈਗੇ ਆ ਅਤੇ ਟੋਟਲ 161 ਮੌਤਾਂ ਹੋ ਚੁੱਕੀਆਂ ਅਤੇ ਅੱਜ ਇਕੱਲੇ 'ਚ 21 ਮੌਤਾਂ ਹੋਈਆਂ। ਕੈਲੀਫੋਰਨੀਆ 'ਚ 6204 ਟੋਟਲ ਕੇਸ। ਨਵੇਂ ਕੇਸ ਕੈਲੀਫੋਰਨੀਆ 'ਚ ਵੀ 650 ਦੇ ਕਰੀਬ ਵਧੇ ਆ ਅਤੇ ਅੱਜ 12 ਦੇ ਕਰੀਬ ਮੌਤਾਂ ਹੋਈਆਂ। ਮਿਸ਼ੀਗਨ 'ਚ ਵੀ ਬਹੁਤ ਜ਼ਿਆਦਾ ਜਿਹੜਾ ਵੱਧ ਰਿਹਾ ਹੈਗਾ। ਮੈਸਾਚੂਸੇਟਸ 'ਚ, ਫਲੋਰੀਡਾ 'ਚ, ਇਲੀਨੋਇਸ ਸਟੇਟ ਦੇ ਵਿੱਚ ਅਤੇ ਇਸੇ ਤਰ੍ਹਾਂ ਲੂਜ਼ੀਆਨਾ ਦੇ ਵਿੱਚ ਜਿਹੜਾ ਆ ਕਹਿੰਦੇ ਕਾਫੀ ਖਤਰਾ ਆ। ਲੂਜ਼ੀਆਨਾ ਦੇ ਵਿੱਚ ਵੀ ਕਾਫੀ ਜ਼ਿਆਦਾ ਵੱਧ ਰਿਹਾ। ਸੋ ਆਉਣ ਵਾਲੇ ਮੈਨੂੰ ਲੱਗਦਾ ਵੀ 2-3 ਦਿਨਾਂ 'ਚ ਜਿਹੜੀਆਂ ਹੋਰ ਸਟੇਟਾਂ ਆ ਉੱਥੇ ਕਾਫੀ ਜਿਹੜੇ ਕੇਸ ਆ ਉਹ ਇਹ ਵਧਣਗੇ। ਜੀ ਬਿਲਕੁਲ। ਜੇ ਨਿਊਯਾਰਕ ਵਾਲੇ ਦੱਸ ਜਾਈਏ, ਕਹਿੰਦੇ ਵੀ ਉਹ ਸਾਰੇ ਜਾਣੇ, ਇਨਫੈਕਟ ਨਿਊਯਾਰਕ ਨਹੀਂ, ਸਾਰੇ ਸੂਬੇ ਆਪਣੇ ਵੱਲੋਂ ਤਿਆਰੀ ਪੂਰੀ ਜਿਹੜੀ ਉਹ ਕੱਸ ਰਹੇ ਨੇ। ਕਹਿੰਦੇ ਵੀ ਅਸੀਂ ਵੱਧ ਤੋਂ ਵੱਧ ਵੈਂਟੀਲੇਟਰਸ, ਮਾਸਕ, ਇਹ ਸਾਰਾ ਕੁਛ, ਰੈਸਪੀਰੇਟਰਸ ਜਿਹੜੇ ਆ ਉਹ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਇਹ ਖਦਸ਼ਾ ਹੈਗਾ ਵੀ ਅਜੇ ਹਾਲ ਦੀ ਘੜੀ ਇਸ ਨੇ ਪੀਕ ਦੇ ਉੱਤੇ ਜਾਣਾ, ਯਾਨੀ ਕਿ ਅਜੇ ਬਿਲਕੁਲ ਟੌਪ ਦੇ ਪੁਆਇੰਟ ਦੇ ਉੱਤੇ ਗਿਆ ਨਹੀਂ ਹੈਗਾ। ਇਹ ਅਜੇ ਜਾਣ ਦੇ ਅਸਾਰ ਆ। ਕਹਿੰਦੇ 2 ਤੋਂ 3 ਹਫ਼ਤੇ ਜਿਹੜੇ ਇਸ ਦੇ ਵਿੱਚ ਲੱਗ ਸਕਦੇ ਨੇ। ਸੋ ਕਹਿੰਦੇ ਵੀ ਉਹਨਾਂ ਨੇ, ਐਂਡਰਿਊ ਕੁਮੋ ਨੇ ਇਹੀ ਆਖਿਆ ਸੀਗਾ ਵੀ ਕਹਿੰਦੇ ਵੀ ਅਸੀਂ ਜਿਹੜੇ ਵੱਖ-ਵੱਖ ਪੇਸ਼ੈਂਟਸ ਆ, ਉਹ ਜਿਹੜੇ ਪੇਸ਼ੈਂਟਸ ਆ ਕੋਵਿਡ-19 ਦੇ, ਉਹਨਾਂ ਨੂੰ ਵੱਖਰੇ ਰੱਖਿਆ ਜਾਊਗਾ। ਸੋ ਟਰਾਈ ਜਿਹੜੀ ਉਹਨਾਂ ਦੀ ਹਰ ਇੱਕ ਤਰੀਕੇ ਦੇ ਨਾਲ ਇਹ ਹੈਗੀ ਆ ਵੀ ਇਸ ਤਰੀਕੇ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਵੱਖਰੇ ਜਿਹੜਾ ਉਹ ਰੱਖਿਆ ਜਾਵੇ। ਪਰ 18,000 ਨਵੇਂ ਕੇਸ ਜਿਹੜੇ ਹੋਏ ਆ, ਕਿਉਂਕਿ ਟੈਸਟਿੰਗ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਆ ਵੀ ਡੈਫੀਨੇਟਲੀ ਜ਼ਿਆਦਾ ਹੋ ਰਹੀ ਹੈ, ਪਰ ਇਹਦਾ ਮਤਲਬ ਇਹ ਆ ਵੀ ਇਹਦਾ ਪਸਾਰ ਬਹੁਤ ਹੋ ਚੁੱਕਾ ਆ ਕਰੋਨਾ ਵਾਇਰਸ ਦਾ। ਟੈਸਟਿੰਗ ਨੋ ਡਾਊਟ ਆਪਾਂ ਵੱਧ ਕਰ ਰਹੇ ਹਾਂ, ਪਰ ਪਹਿਲਾਂ ਜਿਹੜੀ ਕਿਤੇ ਨਾ ਕਿਤੇ ਇਸ ਕੰਪਲੀਟ ਸ਼ਟਡਾਊਨ ਨੂੰ ਨਾ ਦੇਖਿਆ ਨਹੀਂ ਗਿਆ ਜਾਂ ਸ਼ੈਲਟਰ ਇਨ ਪਲੇਸ ਨੂੰ ਨਹੀਂ ਲਾਇਆ ਗਿਆ। ਜਿਹੜੇ ਫੈਡਰਲ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਸ ਨੂੰ ਹੌਲੇ ਦੇ ਵਿੱਚ ਲਿਆ ਜਾਂਦਾ ਰਿਹਾ ਅਤੇ ਉਸ ਦਾ ਹੁਣ ਖਾਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਹੋਪਫੁਲੀ ਇਹ ਜਲਦੀ ਜਿਹੜਾ ਇਸ ਦੇ ਉੱਤੇ ਕਾਬੂ ਆਪਣਾ ਪਾਇਆ ਜਾ ਸਕੇ। ਪਰ ਅੱਜ ਜਿਹੜੇ ਡਾਕਟਰ ਫੌਸੀ ਆ ਉਹਨਾਂ ਨੇ ਵੀ ਅਤੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਵੀ ਜਿਹੜੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। CNN ਦੇ ਨਾਲ ਸਟੇਟ ਆਫ ਦਾ ਯੂਨੀਅਨ ਦੇ ਵਿੱਚ ਗੱਲਬਾਤ ਕਰਦੇ ਹੋਏ ਡਾਕਟਰ ਫੌਸੀ ਜਿਹੜੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਮੈਂ ਦੇਖ ਰਿਹਾ ਹਾਂ 1 ਲੱਖ ਤੋਂ 2 ਲੱਖ ਅਮਰੀਕੀ ਇਸ ਦੇ ਕਰਕੇ ਮਰ ਸਕਦੇ ਨੇ। ਡੈਥਸ ਜਿਹੜੀਆਂ ਆ ਉਹਨਾਂ ਨੇ ਆਖੀਆਂ ਇਹ ਬਹੁਤ ਹੀ ਡਰਾਉਣੇ ਫਿਗਰ ਨੇ। ਬਹੁਤ ਜ਼ਿਆਦਾ ਲੋਕ ਹੁੰਦੇ ਨੇ, 1 ਤੋਂ 2 ਲੱਖ ਜਿਹੜਾ ਆ ਜੇ ਕਿਸੇ ਇੱਦਾਂ ਵਾਇਰਸ ਦੇ ਨਾਲ ਜਿਹੜਾ ਉਹ ਮਰ ਜਾਂਦਾ ਆ। ਅਤੇ ਰਾਸ਼ਟਰਪਤੀ ਟਰੰਪ ਨੇ ਵੀ ਕਿਤੇ ਨਾ ਕਿਤੇ ਇਹ ਗੱਲ ਅੱਜ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੁਹਰਾਈ ਆ, ਜਿਸ ਦੇ ਕਰਕੇ ਜਿਹੜਾ ਸੋਸ਼ਲ ਡਿਸਟੈਂਸਿੰਗ, ਦੂਰ ਰਹਿਣ ਦਾ ਅਤੇ ਉਹ ਸਾਰੇ ਮੈਜਰਸ ਨੂੰ ਜਿਹੜਾ ਪਹਿਲਾਂ ਕਹਿੰਦੇ ਸੀ ਵੀ ਈਸਟਰ ਤੋਂ ਪਹਿਲਾਂ ਅਸੀਂ ਖੋਲ੍ਹ ਦੇਣਾ ਹੈ, ਪਤਾ ਨਹੀਂ ਕਈ ਜਿਹੜੇ ਖਾਸ ਕਰਕੇ ਇੱਕ ਹੀ ਜਿਹੜਾ ਨਿਊਜ਼ ਚੈਨਲ ਜਿਸ ਨੂੰ ਉਹ ਸੁਣਦੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇੱਦਾਂ ਦੀਆਂ ਗੱਲਾਂ ਉਹ ਕਰ ਰਹੇ ਸੀਗੇ ਅਤੇ ਬਾਅਦ ਦੇ ਵਿੱਚ ਅੱਜ ਉਹਨਾਂ ਨੇ ਫੈਸਲਾ ਲਿਆ ਵੀ ਨਹੀਂ, ਹੁਣ ਇਸ ਨੂੰ ਵਧਾਇਆ ਗਿਆ ਹੈ 30 ਅਪ੍ਰੈਲ ਤੱਕ ਇਹ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਉਸ ਨੂੰ ਰੱਖਿਆ ਜਿਹੜਾ ਉਹ ਜਾਵੇਗਾ। ਆਈ ਥਿੰਕ ਇਹ ਇੱਕ ਸਹੀ ਫੈਸਲਾ ਰਹੇਗਾ। ਇਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਹਰਜੋਤ ਸਿੰਘ ਜੀ ਵੀ UK ਵਾਲੇ ਕਹਿ ਰਹੇ ਆ ਵੀ ਇਹ ਲੰਮਾ ਸਮਾਂ ਹੋਰ ਜ਼ਿਆਦਾ ਲੱਗ ਸਕਦਾ ਹੈ ਅਤੇ ਕਿਉਂਕਿ ਅਜੇ ਪੂਰੀ ਤਰ੍ਹਾਂ ਵਾਇਰਸ ਦੇ ਜਿਹੜੇ ਕੇਸ ਉਹ ਪੀਕ ਦੇ ਉੱਤੇ ਨਹੀਂ ਗਏ। ਸੋ ਇੱਥੇ ਵੀ ਸਾਰਿਆਂ ਨੂੰ ਜਿਹੜਾ ਸ਼ੈਲਟਰ ਇਨ ਪਲੇਸ ਦੇ ਲਈ ਰੈਡੀ ਰਹਿਣਾ ਚਾਹੀਦਾ ਆ। ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਪਿਛਲੇ 24 ਘੰਟਿਆਂ 'ਚ 264 ਮੌਤਾਂ ਜਿਹੜੀਆਂ USA 'ਚ ਹੋਈਆਂ ਹੈਗੀਆਂ। ਸੋ ਕਹਿੰਦੇ ਇੰਨੀ ਖਤਰਨਾਕ ਵਾਇਰਸ ਹੈਗੀ ਆ। ਇੱਕ ਅੱਜ ਅਰਕਨਸਾਸ ਤੋਂ ਖਬਰ ਆ ਰਹੀ ਵੀ 42 ਸਾਲਾਂ ਦੀ ਓਲਡ ਬੀਬੀ ਜਿਹੜੀ ਆ ਉਹਨੂੰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨਹੀਂ ਸੀ, ਕਿਸੇ ਤਰ੍ਹਾਂ ਦਾ ਹੈਲਥ ਇਸ਼ੂ ਨਹੀਂ ਸੀ, ਈਵਨ ਕਹਿੰਦੇ ਕਦੇ ਡਾਕਟਰ ਦੇ ਹੌਸਪੀਟਲ ਵੀ ਨਹੀਂ ਗਈ ਸੀ ਉਹ। ਸੋ ਉਹ ਥੋੜ੍ਹੀ ਜਿਹੀ ਬਿਮਾਰ ਹੋਈ ਮਾਰਚ 15 ਨੂੰ ਸਾਈਨਸ ਇਨਫੈਕਸ਼ਨ ਕਰਕੇ। ਉਹ ਤੋਂ ਬਾਅਦ ਉਹਨੂੰ ਸ਼ਾਰਟਨੈਸ ਆਫ ਬ੍ਰੈਥ ਹੋਣੀ ਸ਼ੁਰੂ ਹੋ ਗਈ ਅਤੇ ਮਾਰਚ 24 ਨੂੰ ਉਹ ਹੌਸਪੀਟਲ ਗਈ ਅਤੇ ਉਹਦੇ ਵੈਂਟੀਲੇਟਰ ਲਾ ਦਿੱਤਾ ਅਤੇ ਬਾਅਦ ਦੇ ਵਿੱਚ ਮਾਰਚ 28 ਨੂੰ ਉਹਦੀ ਡੈਥ ਹੋ ਗਈ। ਸੋ ਇੰਨਾ ਜ਼ਿਆਦਾ ਜਿਹੜਾ ਇਹ ਖਤਰਨਾਕ ਵਾਇਰਸ ਹੈਗਾ ਆ। ਸੋ ਬਿਲਕੁਲ ਪਹਿਲਾਂ ਜਿਹੜਾ ਡਾਕਟਰ ਫੌਸੀ ਆ ਉਹਨਾਂ ਨੇ ਦੱਸਿਆ ਸੀ, ਉਹ ਤੋਂ ਬਾਅਦ ਅੱਜ ਜਿਹੜੀ ਲਗਭਗ 1.5 ਘੰਟੇ ਦੇ ਕਰੀਬ ਜਿਹੜੀ ਪ੍ਰੈਸ ਕਾਨਫਰੰਸ ਚੱਲੀ, ਪ੍ਰੈਜ਼ੀਡੈਂਟ ਡੋਨਲਡ ਟਰੰਪ, ਵਾਈਸ ਪ੍ਰੈਜ਼ੀਡੈਂਟ ਫੌਸੀ ਅਤੇ ਹੋਰ ਜਿਹੜੇ ਡਾਕਟਰ ਆ ਅਤੇ ਜਿਹੜੇ ਸਰਜਨ ਜਨਰਲ ਸਾਰੇ ਸੀਗੇ, ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਜੇ ਅਸੀਂ ਸੋਸ਼ਲ ਡਿਸਟੈਂਸ ਵਾਲਾ ਨਾ ਰੱਖਦੇ, ਸੋ ਇਹ ਸੁਣਨ ਵਾਲੀ ਗੱਲ ਆ ਵੀ ਹਜੇ ਵੀ ਕਈ ਲੋਕ ਜਿਹੜੇ ਇਹਨੂੰ ਸੀਰੀਅਸ ਨਹੀਂ ਲੈਂਦੇ। ਕਹਿੰਦੇ ਜੇ ਸੋਸ਼ਲ ਡਿਸਟੈਂਸ ਵਾਲਾ ਜਾਂ ਸ਼ਟਡਾਊਨ ਵਾਲਾ ਕੰਮ ਨਾ ਕਰਦੇ ਅਤੇ ਅਮਰੀਕਾ ਦੇ ਵਿੱਚ 2.3 ਮਿਲੀਅਨ ਮੌਤਾਂ ਹੋ ਜਾਣੀਆਂ ਸੀਆਂ ਕਰੋਨਾ ਵਾਇਰਸ ਨਾਲ।
ਸੋ ਹੁਣ ਉਹ ਕਹਿੰਦੇ ਵੀ ਮੈਂ ਫਿਗਰ ਲਿਆ ਸੀ ਵੀ ਸ਼ਾਇਦ ਅਪ੍ਰੈਲ 12 ਤੱਕ ਥੋੜ੍ਹਾ ਇੰਪਰੂਵ ਹੋ ਜਾਊਗਾ, ਓਪਨ ਕਰ ਦਾਂਗੇ। ਪਰ ਜਿੰਨੇ ਡਾਕਟਰਸ ਆ ਸਾਰਿਆਂ ਨੇ ਦੱਸਿਆ ਵੀ 1 ਲੱਖ ਤੋਂ 2 ਲੱਖ ਹਜੇ ਵੀ ਜਿਹੜੀ ਇਹ ਮੌਤ ਹੋ ਸਕਦੀ, ਜਿੰਨੇ ਮਾਡਲਸ ਆਏ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਜਿਹੜਾ ਆ ਸ਼ਟਡਾਊਨ ਉਹ ਅਪ੍ਰੈਲ 30 ਤੱਕ ਜਿਹੜਾ ਕਰ ਦਿੱਤਾ ਗਿਆ ਹੈਗਾ ਆ। ਸੋ 30 ਦਿਨ ਜਿਹੜਾ ਅਗਲੇ 15 ਦਿਨ ਹੋਰ ਵਧਾ ਦਿੱਤਾ ਗਿਆ ਹੈਗਾ। ਸੋ ਹਜੇ ਵੀ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਆ ਲੋਕ ਐਵੇਂ ਹੀ ਜਿਹੜੇ ਘੁੰਮਦੇ ਫਿਰਦੇ ਹੈਗੇ ਆ। ਸੋ ਇਹ ਬੜੇ ਧਿਆਨ ਰੱਖਣ ਯੋਗ ਗੱਲ ਆ ਵੀ ਆਪਾਂ ਜਿਹੜਾ ਆ ਸੋਸ਼ਲ ਡਿਸਟੈਂਸ ਕਹਿੰਦੇ ਬਣਾ ਕੇ ਰੱਖੋ। ਸਿਰਫ ਜਦੋਂ ਐਮਰਜੈਂਸੀ ਆ ਤਦ ਹੀ ਜਿਹੜਾ ਘਰੋਂ ਬਾਹਰ ਜਾਓ। ਨਿਊਯਾਰਕ ਵਾਲਿਆਂ ਨੇ ਤਾਂ ਹੁਣ $500 ਦਾ ਫਾਈਨ ਵੀ ਕਰਨਾ ਸ਼ੁਰੂ ਕਰ ਦਿੱਤਾ ਵੀ ਜੇ ਸਾਨੂੰ ਕੋਈ ਫੜਿਆ ਗਿਆ ਵੀ ਬਹੁਤ ਲਾਗੇ ਤੁਰਿਆ ਆ ਜਾਂ ਬਿਨਾਂ ਕਿਸੇ ਰੀਜਨ ਤੁਰਿਆ ਆ ਤੇ ਅਸੀਂ $500 ਦਾ ਜਿਹੜਾ ਉਹਨੂੰ ਫਾਈਨ ਵੀ ਕਰਾਂਗੇ। ਜੀ ਬਿਲਕੁਲ। ਸੈਨ ਮਟੇਓ ਕਾਉਂਟੀ ਦੇ ਵਿੱਚ 38 ਨਵੇਂ ਕੇਸ ਜਿਹੜੇ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਹੋਏ ਨੇ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਜਿਹੜੇ ਹਰਜੋਤ ਸਿੰਘ ਜੀ ਕੇਸਾਂ ਦੀ ਸੰਖਿਆ ਜਿਹੜੀ ਆ ਉਹ 500 ਨੂੰ ਪਾਰ ਜਿਹੜੀ ਉਹ ਕਰ ਚੁੱਕੀ ਹੋਈ ਆ। ਕੁੱਲ ਕੈਲੀਫੋਰਨੀਆ ਦੇ ਵਿੱਚ 5000 ਤੋਂ ਵੱਧ ਕੇਸ ਤੇ 100 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਹੁਣ ਹੋ ਚੁੱਕੀਆਂ ਹੋਈਆਂ ਨੇ। 55 ਨਵੇਂ ਕੇਸ ਸੈਂਟਾ ਕਲਾਰਾ ਕਾਉਂਟੀ ਨੇ ਰੀਸੈਂਟਲੀ ਜਿਹੜੇ ਆ ਉਹ ਕੀਤੇ ਨੇ ਤੇ ਕਹਿੰਦੇ ਵੀ 1 ਹਫ਼ਤੇ ਦੇ ਵਿੱਚ ਇਹ ਕੇਸ ਡਬਲ ਹੋ ਚੁੱਕੇ ਹੋਏ ਨੇ। ਸੋ ਇਹ ਕਾਫੀ ਜਿਹੜੀ ਸਥਿਤੀ ਗੰਭੀਰ ਆ। ਉੱਧਰ ਟੈਕਸਸ ਨੇ ਆਰਡਰ ਕੀਤਾ ਆ, ਕਹਿੰਦੇ ਵੀ ਜਿਹੜਾ ਵੀ ਕੋਈ ਅਰਾਈਵਿੰਗ ਫਲਾਈਟ ਕੈਲੀਫੋਰਨੀਆ ਤੋਂ ਟੈਕਸਸ ਦੇ ਵਿੱਚ ਆ ਰਹੀ ਆ ਉਹਨਾਂ ਨੂੰ ਆਖਿਆ ਜਾ ਰਿਹਾ ਵੀ 14 ਦਿਨਾਂ ਦੇ ਲਈ ਆਪਣੇ ਆਪ ਨੂੰ ਕੁਆਰੰਟੀਨ ਕਰਕੇ ਜਿਹੜਾ ਉਹ ਰੱਖੋ। ਜਿਹੜਾ ਵੀ ਕੋਈ ਕੈਲੀਫੋਰਨੀਆ ਤੋਂ ਟਰੈਵਲ ਕਰ ਰਿਹਾ ਆ ਟੈਕਸਸ ਦੇ ਵਿੱਚ, ਉੱਥੋਂ ਦੇ ਜਿਹੜੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਨੇ ਆਖਿਆ। ਇਸੇ ਤਰੀਕੇ ਦੇ ਨਾਲ ਹੋਰ ਵੀ ਕਾਫੀ ਸੂਬਿਆਂ ਨੇ ਖਾਸ ਕਰਕੇ ਨਿਊਯਾਰਕ ਅਤੇ ਨਿਊ ਜਰਸੀ ਤੋਂ ਆ ਰਹੇ ਜਿਹੜੇ ਵੀ ਲੋਕ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਰਨ ਦੇ ਲਈ ਆਖਿਆ ਹੈਗਾ ਆ। ਸੋ ਇਹ ਕਿਤੇ ਨਾ ਕਿਤੇ ਹੁਣ ਕਾਫੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਰਿਹਾ। ਜੇ ਲੋਕ ਅਜੇ ਵੀ ਨਹੀਂ ਜਾਗੇ ਤਾਂ ਇਹ ਸਿਚੁਏਸ਼ਨ ਹੋਰ ਬੱਤਰ ਜਿਹੜੀ ਹੋ ਸਕਦੀ ਆ। ਇਹ ਅਸੀਂ ਨਹੀਂ, ਇਹ ਤਾਂ ਹੁਣ ਆਪਾਂ ਇਹ ਜਿਹੜੇ ਮੇਨ ਡਾਕਟਰ ਹੈਗੇ ਨੇ ਇਨਫੈਕਸ਼ੀਅਸ ਡਿਜ਼ੀਜ਼ ਦੇ ਜਿਹੜੇ ਇਸ ਟਾਈਮ ਇਸ ਪੂਰੀ ਕਰੋਨਾ ਵਾਇਰਸ ਟਾਸਕ ਫੋਰਸ ਦੇ ਇੱਕ ਹਿਸਾਬ ਦੇ ਨਾਲ ਮੁਖੀਆਂ ਦੇ ਵਿੱਚੋਂ ਹੀ ਆ। ਖੁਦ ਰਾਸ਼ਟਰਪਤੀ ਆ ਉਹ ਕਹਿ ਰਹੇ ਆ ਵੀ 1 ਤੋਂ 2 ਲੱਖ ਬੰਦੇ ਮਰ ਸਕਦੇ ਨੇ ਜੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਨਾ ਰੱਖਿਆ ਜਾਵੇ। ਅਤੇ ਜੇ ਹੁਣ ਵੀ ਅਜੇ ਬੇਕਦਰੀ ਕਰਦੇ ਨੇ ਇਹਨਾਂ ਸਾਰੇ ਆਰਡਰਸ ਦੀ ਅਤੇ ਇਹ ਸੰਖਿਆ ਹੋਰ ਜ਼ਿਆਦਾ ਵੱਧ ਸਕਦੀ ਆ। ਸੋ ਕਿਰਪਾ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਜਦੋਂ ਤੁਸੀਂ ਬਾਹਰ ਪਬਲਿਕ ਦੇ ਵਿੱਚ ਜਿਹੜਾ ਜਾਂਦੇ ਹੋ ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ ਆ ਵੀ ਉਹ ਕਿਹਨੂੰ ਮਿਲਿਆ ਕਿਹਦੇ ਨਾਲ ਨਹੀਂ ਮਿਲਿਆ, ਤਾਂ ਉਹਨਾਂ ਤੋਂ ਜਿਹੜਾ ਤੁਹਾਨੂੰ ਥੋੜ੍ਹੀ ਦੂਰੀ ਜਿਹੜੀ ਉਹ ਬਣਾ ਕੇ ਰੱਖਣ ਦੀ ਜ਼ਰੂਰਤ ਆ। ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਸਿੰਪਟਮ ਜਿਹੜਾ ਉਹ ਹੈਗਾ ਆ ਉਹ ਤਾਂ ਘਰੇ ਹੀ ਜਿਹੜਾ ਉਹ ਰਹਿਣ, ਅਤੇ ਘਰ ਦੇ ਵਿੱਚ ਵੀ ਜਿਹੜੇ ਲੋਕ ਉਹਨਾਂ ਤੋਂ ਜਿਹੜੀ ਉਹ ਦੂਰੀ ਬਣਾ ਕੇ ਰੱਖਣ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ ਰੱਖਣ ਯੋਗ ਜਿਹੜੀ ਇਹ ਗੱਲ ਹੈਗੀ ਆ। ਅਤੇ ਪਲੀਜ਼ ਇਹਨਾਂ ਸਾਰੀਆਂ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਸੀਰੀਅਸਨੈਸ ਨਾਲ ਜਿਹੜਾ ਉਹ ਦੇਖਿਆ ਜਾਵੇ। ਇੱਧਰ ਜਿਹੜਾ ਹਰਜੋਤ ਸਿੰਘ ਜੀ ਅਲਾਮੀਡਾ ਕਾਉਂਟੀ ਦੇ ਵਿੱਚ ਵੀ 36 ਨਵੇਂ ਹੋਰ ਕੇਸ ਅਤੇ 2 ਹੋਰ ਮੌਤਾਂ ਦਾ ਆਂਕੜਾ ਜਿਹੜਾ ਆ ਉਹ ਸਾਹਮਣੇ ਆਇਆ ਹੈਗਾ ਜੀ। ਸੋ ਇਸੇ ਤਰ੍ਹਾਂ ਇਲੀਨੋਇਸ ਸਟੇਟ ਦੇ ਵਿੱਚ ਵੀ ਜਿਹੜਾ ਕਾਫੀ ਵਾਧਾ ਹੋਇਆ ਹੈਗਾ। ਆਪਾਂ ਦੱਸਿਆ ਸ਼ਿਕਾਗੋ ਦੇ ਮੇਅਰ ਨੇ ਵੀ ਕਿਹਾ ਆ ਵੀ ਉੱਥੇ ਜਿਹੜੀ ਆ ਜੇ ਕੋਈ ਪਾਰਕਾਂ ਦੇ ਵਿੱਚ ਜਾਊਗਾ ਅਤੇ ਆਪਾਂ ਸਾਈਟੇਸ਼ਨ ਇਸ਼ੂ ਕਰਾਂਗੇ ਜੇ ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖਦਾ ਹੈਗਾ। ਇਕੱਲਾ ਕੋਈ ਤੁਰਿਆ ਆ ਤਾਂ ਠੀਕ ਆ, ਬਿਨਾਂ ਕਿਸੇ ਰੀਜਨ 'ਤੇ ਕਹਿੰਦੇ ਜਾਊਗੇ ਅਤੇ ਅਸੀਂ ਉਹਨਾਂ ਨੂੰ ਟਿਕਟਾਂ ਦੇਵਾਂਗੇ। ਇਲੀਨੋਇਸ ਦੇ ਗਵਰਨਰ ਨੇ ਅੱਜ ਇੱਕ ਕਹਿੰਦਾ 14 ਸਾਲਾਂ ਦਾ ਨੌਜਵਾਨ ਮੁੰਡਾ ਆ ਜਿਹੜਾ ਕਰੋਨਾ ਵਾਇਰਸ ਦੇ ਨਾਲ ਉਹਦੀ ਡੈਥ ਹੋਈ ਆ। ਸੋ ਇਹ ਜਿਹੜੀ ਮਿੱਥ ਇਹ ਵੀ ਸੀ ਨਾ ਵੀ ਬਹੁਤ ਸਾਰੇ ਸ਼ਾਇਦ ਸਿਆਣੇ ਲੋਕਾਂ ਨੂੰ ਇਹਦੇ ਨਾਲ ਜ਼ਿਆਦਾ ਇਫੈਕਟ ਹੁੰਦਾ, ਮੌਤ ਹੁੰਦੀ ਆ। ਇਹ ਦੇਖ ਲਓ ਵੀ ਹੁਣ ਜਿਹੜੇ ਯੰਗ ਲੋਕ ਆ ਉਹਨਾਂ ਦੀ ਵੀ ਜਿਹੜੀ ਇਹਦੇ ਨਾਲ ਮੌਤ ਹੋਣੀ ਸ਼ੁਰੂ ਹੋਈ ਉਹ ਹੈਗੀ ਆ ਜੀ। ਬੜਾ ਸ਼ਿਕਾਗੋ ਤੋਂ ਹਰਜੋਤ ਸਿੰਘ ਜੀ ਇੱਕ ਭਿਆਨਕ ਖਬਰ ਇਹ ਆ ਰਹੀ ਆ, ਇੱਕ ਇਨਫੈਂਟ ਨਵ ਜਨਮਿਆ ਬੱਚਾ ਉਸ ਦੀ ਜਿਹੜੀ ਮੌਤ ਹੋਈ ਆ ਅਤੇ ਉਸ ਦੀ ਮੌਤ ਨੂੰ ਕਿਤੇ ਨਾ ਕਿਤੇ ਕਰੋਨਾ ਵਾਇਰਸ ਦੇ ਨਾਲ ਜੁੜਿਆ ਸੰਬੰਧਿਤ ਸਮਝਿਆ ਜਾ ਰਿਹਾ ਆ। ਅਤੇ ਇਹ ਆਖਿਆ ਗਿਆ ਸੀਗਾ ਵੀ ਉਸ ਦਾ ਬਾਅਦ 'ਚ ਜਦੋਂ ਟੈਸਟ ਕੀਤਾ ਗਿਆ ਤਾਂ ਉਹਦਾ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਨਿਕਲਿਆ ਸੀਗਾ। ਸੋ ਇਹ ਬਹੁਤ ਧਿਆਨ ਰੱਖਣ ਯੋਗ ਆ। ਜੇ ਆਪਾਂ ਕੈਲੀਫੋਰਨੀਆ ਦੇ ਆંકੜਿਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਹਰਜੋਤ ਸਿੰਘ ਜੀ 18 ਤੋਂ ਲੈ ਕੇ 49 ਸਾਲ ਦੀ ਉਮਰ ਦੇ ਵਿੱਚ ਜਿਹੜੇ ਕੁੱਲ 5000 ਕੇਸ ਉਹਨਾਂ ਵਿੱਚੋਂ 2368 ਕੇਸ ਇਹ ਇਸ ਉਮਰ ਦੇ ਦਰਮਿਆਨ ਹੈਗੇ ਨੇ, 18 ਸਾਲ ਤੋਂ ਲੈ ਕੇ 49 ਸਾਲ ਦੇ ਉੱਤੇ। ਅਤੇ ਕਹਿ ਲਓ ਵੀ ਨਵ ਜਨਮਿਆਂ ਤੋਂ ਲੈ ਕੇ 17 ਸਾਲ ਦੀ ਉਮਰ ਦੇ ਵਿੱਚ ਵੀ 54 ਕੇਸ ਹੈਗੇ ਨੇ। 50 ਤੋਂ 64 ਦੀ ਉਮਰ ਦੇ ਵਿੱਚ 1184 ਅਤੇ 65 ਅਤੇ ਉਸ ਤੋਂ ਉੱਤੇ ਦੀ ਉਮਰ ਦੇ ਵਿੱਚ 1016 ਕੇਸ ਜਿਹੜੇ ਉਹ ਦੱਸੇ
ਜਾ ਰਹੇ ਨੇ। ਇਹਨਾਂ ਦੇ ਵਿੱਚ ਤਕਰੀਬਨ 50-50 ਹੀ ਜਿਹੜੇ ਮਰਦ ਤੇ ਔਰਤਾਂ ਨੂੰ ਜਿਹੜੇ ਉਹ ਕੇਸ ਨੇ, 2500 ਕੇਸ ਮਰਦਾਂ ਦੇ ਨੇ, 2000 ਕੇਸ ਜਿਹੜੇ ਫੀਮੇਲ ਦੇ ਦੱਸੇ ਜਾ ਰਹੇ ਨੇ। ਸੋ ਇਸ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਆ। ਬਾਰ-ਬਾਰ ਜਿਹੜਾ ਆਖਿਆ ਜਾ ਰਿਹਾ ਹੱਥ ਧੋਵੋ, 20 ਸਕਿੰਟ ਤੱਕ ਸਾਬਣ ਨੂੰ ਜਿਹੜਾ ਰਗੜੀ ਜਾਓ ਹੱਥਾਂ ਦੇ ਉੱਤੇ ਅਤੇ ਪਾਣੀ ਦੇ ਨਾਲ ਜਿਹੜਾ 20 ਸਕਿੰਟ ਤੱਕ ਘੱਟੋ ਘੱਟ ਜਿਹੜਾ ਉਹ ਸਾਬਣ ਧੋਵੋ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਆ। ਕਿਰਪਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਧਿਆਨ ਦੇ ਵਿੱਚ ਲਿਆ ਜਾਵੇ ਅਤੇ ਇਹਨਾਂ ਚੀਜ਼ਾਂ ਦੀ ਪਾਲਣਾ ਕੀਤੀ ਜਾਵੇ। ਇਸੇ ਤਰ੍ਹਾਂ ਜੇ ਹੌਸਪੀਟਲ ਦੀ ਗੱਲ ਕਰਦੇ ਜਾਈਏ, ਅੱਜ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਇਹ ਕਿਹਾ ਵੀ ਮੈਂ ਜਿਹੜੇ ਏਰੀਏ ਦੇ ਵਿੱਚ ਗਰੋ ਅਪ ਹੋਇਆ ਉਹ ਏਰੀਆ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵਿਤ ਹੋਇਆ ਹੈਗਾ ਆ। ਕਹਿੰਦੇ ਵੀ ਮੈਂ ਖੁਦ ਦੇਖਦਾ ਵੀ ਉਸ ਹਸਪਤਾਲ ਦੇ ਬਾਹਰ ਵੱਡੇ ਵੱਡੇ ਜਿਹੜੇ ਆ ਟਰੱਕ ਆ, ਜਿਹੜੇ ਆ ਰੈਫਰੀਜੀਰੇਟਰ ਉਹ ਲਾਏ ਹੋਏ ਆ, ਜਿਨ੍ਹਾਂ ਦੇ ਵਿੱਚ ਬੈਗਾਂ ਦੇ ਬੈਗ ਭਰ ਕੇ ਲੋਕਾਂ ਦੀਆਂ ਲਾਸ਼ਾਂ ਦੇ ਜਿਹੜੇ ਆ ਬੋਡੀਜ਼ ਦੇ ਉਹ ਪਏ ਹੈਗੇ ਆ। ਸੋ ਬੜੀ ਹੀ ਗ੍ਰਿਮ ਕਹਿੰਦੇ ਸਿਚੁਏਸ਼ਨ ਆ। ਮੈਂ ਜਾਣਾ ਵੀ ਚਾਹੁੰਦਾ ਉੱਥੇ, ਪਰ ਜਿਹੜੀ ਸੀਕਰੇਟ ਸਰਵਿਸ ਆ ਕੋ ਵਟ ਐਵਰ ਰੀਜ਼ਨ ਕਰਕੇ ਉਹ ਮੈਨੂੰ ਨਹੀਂ ਜਾਣ ਦੇ ਰਹੇ। ਸੋ ਇੰਨੀ ਜ਼ਿਆਦਾ ਭਿਆਨਕ ਸਿਚੁਏਸ਼ਨ ਆ। ਦੇਖੋ ਜੇ ਇੱਕ ਮੁਲਕ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਦੱਸ ਰਿਹਾ ਹੈਗਾ। ਸੋ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਠੀਕ ਆ ਵੀ ਆਪਾਂ ਇਹਦੇ ਲਈ ਕਾਫੀ ਨੱਠ ਭੱਜ ਕਰ ਰਹੇ ਹਾਂ। ਇੱਕ ਨਵੀਂ ਜਿਹੜੀ ਆ ਕੁਐਸਟ ਕੰਪਨੀ ਨੇ ਜਿਹੜੀ ਆ ਟੈਸਟਿੰਗ ਕਿੱਟ ਵੀ ਬਣਾਈ ਆ, ਜਿਹੜੀ 5 ਮਿੰਟਾਂ ਦੇ ਵਿੱਚ ਜਿਹੜਾ ਹੁਣ ਤੁਹਾਡਾ ਰਿਜ਼ਲਟ ਦੱਸ ਦੂਗੀ। ਸੋ ਵਧੀਆ ਹੋਇਆ, ਕਿਉਂਕਿ ਨਹੀਂ ਤਾਂ ਕਈ ਵਾਰ 2-2 3-3 4-4 ਦਿਨ ਲੱਗਦੇ, ਤਦ ਤੱਕ ਫਿਰ ਉਹ ਬੰਦਾ ਜਿਹੜਾ ਆ ਜ਼ਿਆਦਾ ਬਿਮਾਰ ਹੋ ਜਾਂਦਾ ਹੈਗਾ। ਜੇ ਅਰਲੀ ਸਟੇਜ 'ਚ ਫੜਿਆ ਜਾਵੇ ਸ਼ਾਇਦ ਛੇਤੀ ਉਹ ਠੀਕ ਹੋ ਜਾਏ। ਸੋ ਹੌਸਪੀਟਲ ਨਿਊਯਾਰਕ ਦੇ ਵਿੱਚ ਸੈਟਅਪ ਕੀਤੇ ਗਏ ਹੈਗੇ, ਨੇਵੀ ਦਾ ਸ਼ਿਪ ਗਿਆ। ਇਸੇ ਤਰ੍ਹਾਂ ਲਾਸ ਐਂਜਲਸ ਦੇ ਵਿੱਚ ਨੇਵੀ ਦਾ 1000 ਬੈੱਡ ਦਾ ਜਿਹੜਾ ਸ਼ਿਪ ਗਿਆ ਹੈਗਾ ਆ। ਡੈਟਰੋਇਟ ਵਾਲਿਆਂ ਨੇ ਜਿਹੜਾ ਆ ਇੱਕ ਨਵੀਂ ਫੈਸਿਲਿਟੀ ਜਿਹੜੀ TCF ਸੈਂਟਰ ਹੈਗਾ, ਜਿਹੜਾ ਪਹਿਲਾਂ ਕੋਈ ਉਸ ਨੂੰ ਕੋਬੋ ਸੈਂਟਰ ਕਹਿੰਦੇ ਸੀ, ਉੱਥੇ ਜਿਹੜਾ ਆ ਮੇਕ ਸ਼ਿਫਟ ਹੌਸਪੀਟਲ ਸੈਟਅਪ ਕੀਤਾ। ਇੱਥੇ ਸਾਡੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਜਿਹੜਾ ਆ ਸਿਲੀਕਨ ਵੈਲੀ ਕਨਵੈਨਸ਼ਨ ਸੈਂਟਰ ਨੂੰ ਕਨਵਰਟ ਕੀਤਾ ਗਿਆ। ਸੋ ਉਹਨਾਂ ਨੇ ਹਸਪਤਾਲ ਉੱਤੇ ਦੇਖਣ ਨੂੰ ਨਹੀਂ ਬਣਾਏ, ਉਹਨਾਂ ਨੂੰ ਪਤਾ ਆ ਵੀ ਇਹ ਮਰੀਜ਼ਾਂ ਦੀ ਗਿਣਤੀ ਵਧਣੀ। ਸੋ ਇਸ ਕਰਕੇ ਪਹਿਲੇ ਹੀ ਜਿਹੜੀ ਇਹ ਤਿਆਰੀ ਕੀਤੀ ਆ। ਤਾਂ ਹੀ ਜਿਹੜੇ ਬਹੁਤ ਸਾਰੇ ਗਵਰਨਰ ਆ ਉਹ ਜਿਹੜੇ ਫੈਡਰਲ ਸਰਕਾਰ ਨੂੰ ਆਖ ਰਹੇ ਆ ਵੀ ਭਾਈ ਸਾਨੂੰ ਵੈਂਟੀਲੇਟਰ ਦੇ ਦਿਓ, ਸਾਡੇ ਆਂਕੜੇ ਜਿਹੜੇ ਉਹ ਵਧਣ ਦੀ ਕਗਾਰ 'ਤੇ ਗੱਲ ਆ ਵੀ ਇਸ ਮੌਕੇ ਸਾਰਿਆਂ ਨੂੰ ਇਕੱਠਿਆਂ ਨੂੰ ਜਿਹੜਾ ਉਹ ਚਾਹੀਦਾ ਆ। ਅਤੇ ਅਫਸੋਸ ਵਾਲੀ ਗੱਲ ਆ ਵੀ ਲੋਕਾਂ ਦੀ ਸਿਹਤਮੰਦੀ ਦੇ ਲਈ ਇੰਨਾ ਸਟਾਕ ਪਾਈਲ ਕਿਤੇ ਨਾ ਕਿਤੇ ਇੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਨਹੀਂ ਵੀ ਜਿਹੜਾ ਉਹ ਪਿਆ ਹੋਇਆ। ਸੋ ਇਹ ਕਿਤੇ ਨਾ ਕਿਤੇ ਚਲੋ ਇੱਕ ਵਾਰੀ ਆਪਾਂ ਇਸ ਸਾਰੀ ਚੀਜ਼ 'ਚੋਂ ਨਿਕਲ ਚੱਲੀਏ ਤਾਂ ਇਸ ਦੇ ਉੱਤੇ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਅਜਿਹੀ ਜੇ ਕੋਈ ਚੀਜ਼ ਆਉਂਦੀ ਆ ਮੁੜ ਦੁਬਾਰਾ ਤਾਂ ਉਸ ਨੂੰ ਕਿੱਦਾਂ ਕਾਬੂ ਜਿਹੜਾ ਉਹ ਕੀਤਿਆਂ ਜਾ ਸਕਦਾ ਆ। ਸੋ ਮਿਸ਼ੀਗਨ ਦੀ ਜਿਹੜੀ ਗਵਰਨਰ ਆ ਉਹ ਇਸ ਟਾਈਮ ਕਹਿੰਦੇ ਵੀ ਸਾਡੇ ਬਹੁਤ ਹੀ ਜ਼ਿਆਦਾ ਬੁਰੇ ਹਾਲਾਤ ਨੇ। ਕਹਿੰਦੇ ਮੈਟਰ ਆਫ ਡੇਜ਼ ਦੇ ਵਿੱਚ ਇੱਕ ਹਿਸਾਬ ਦੇ ਨਾਲ ਅਸੀਂ ਦਰ ਦੀਆਂ ਠੋਕਰਾਂ ਵਾਲੇ ਜਿਹੜੇ ਉਹ ਬਣ ਜਾਣਾ ਆ ਜੇ ਸਾਨੂੰ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਜਲਦ ਮੁਹੱਈਆ ਨਾ ਕਰਵਾਈਆਂ ਗਈਆਂ। ਹਰ ਇੱਕ ਕਿਉਂਕਿ ਹੁਣ ਦੇਖੋ ਬਣਾਉਣ ਵਾਲੇ ਉਨੇ ਕੀ ਨੇ, ਕੰਪਨੀਆਂ ਜਿਹੜੀਆਂ ਉਨੀ ਕੀ ਨੇ। ਉਹ ਹੁਣ ਟੈਕਸਸ ਵਾਲੇ ਵੀ ਮੰਗਦੇ ਆ, ਕੈਲੀਫੋਰਨੀਆ ਵਾਲੇ ਵੀ, ਨਿਊਯਾਰਕ ਵਾਲੇ ਵੀ, ਸਾਰੇ ਜਣੇ ਇੱਕ ਦੂਜੇ ਨੂੰ ਆਊਟਬਿਡ ਕਰਨ ਨੂੰ ਵੀ ਲੱਗੇ ਹੋਏ ਆ। ਇੱਥੋਂ ਤੱਕ ਕਈ ਥਾਵਾਂ ਦੇ 'ਤੇ ਇਹ ਖਬਰ ਆਈਆਂ ਸੀਗੀਆਂ ਵੀ ਜਿਹੜੇ ਕਿਤੇ ਸੂਬਿਆਂ ਨੇ ਕੀਤਾ ਸੀ ਉਹਨਾਂ ਦੇ ਉੱਤੋਂ ਆਊਟਬਿਡ ਜਿਹੜੀ ਆ ਕਿਤੇ ਫੈਡਰਲ ਸਰਕਾਰ ਨੇ ਵੀ ਉਹਨਾਂ ਚੀਜ਼ਾਂ ਦੇ ਲਈ ਜਿਹੜਾ ਉਹ ਕਰ ਦਿੱਤਾ ਹੈਗਾ। ਪਰ ਆਈ ਥਿੰਕ ਹੁਣ ਸਾਰਿਆਂ ਨੂੰ ਮਿਲ ਜੁਲ ਕੇ ਜਿਹੜਾ ਆ ਉਹ ਕੰਮ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਤਕਰੀਬਨ ਸਾਰੇ ਹੀ ਪਾਸੇ ਸਾਰੇ ਹੀ ਲੋਕ ਜਿਹੜੇ ਉਹ ਟਰਾਈ ਕਰ ਰਹੇ ਨੇ, ਖਾਸ ਕਰਕੇ ਜਿਹੜੇ ਲੀਡਰਸ ਨੇ ਵੱਖ-ਵੱਖ ਸੂਬਿਆਂ ਦੇ, ਵੀ ਇਸ ਦੇ ਉੱਤੇ ਜਿਹੜਾ ਉਹ ਕਾਬੂ ਆਪਾਂ ਜਲਦ ਤੋਂ ਜਲਦ ਜਿਹੜਾ ਉਹ ਪਾਇਆ ਜਾ ਸਕੇ। ਸੋ ਬਿਲਕੁਲ ਇੱਕ ਦੋ ਕੁਐਸਚਨ ਸਾਡੇ ਫੇਸਬੁੱਕ ਤੇ ਹੈਗੇ ਆ। ਇੱਕ ਸਾਡੇ ਸਰੋਤੇ ਕਹਿੰਦੇ ਵੀ ਤਾਂ ਕਰਕੇ ਜਾਂਦੇ ਲੋਕਾਂ ਨੇ ਪੇਮੈਂਟ ਦੇਣੀ ਆ। ਹੁਣ ਦੇਖੋ ਇਹ ਇਸ ਟਾਈਮ ਤੇ ਆਪਾਂ ਗੱਲ ਕਰਦੇ ਠੀਕ ਨਹੀਂ ਲੱਗਦੇ, ਪਰ USA ਦੇ ਵਿੱਚ ਕਿਸੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲ ਕਰੋ, ਕਹਿੰਦੇ ਵੀ ਹਰ ਇੱਕ ਬੰਦੇ ਦੇ ਕੋਲ 6 ਮਹੀਨੇ ਤੋਂ ਲੈ ਕੇ 12 ਮਹੀਨੇ ਦਾ ਖਰਚਾ ਹੋਣਾ ਚਾਹੀਦਾ ਆ। ਰੱਬ ਨਾ ਕਰੇ ਕੱਲ੍ਹ ਨੂੰ ਕੋਈ ਸਿੱਕ ਹੋ ਜਾਏ, ਬਿਮਾਰ ਹੋ ਜਾਏ, ਕੁਛ ਵੀ ਹੋ ਜਾਏ, ਇਹ ਚਾਹੀਦਾ ਆ ਬੰਦਿਆਂ ਨੂੰ, ਹੈ ਨਾ। ਸੋ ਸ਼ੋ ਅਪ ਆਪਾਂ ਬੰਦ ਨਹੀਂ ਕਰਦੇ ਹੈਗੇ, ਉਹੀ ਪ੍ਰੋਬਲਮ ਆ ਵੀ ਬੜੇ ਘਰ ਵੱਡੀਆਂ ਕਾਰਾਂ ਲੈ ਲੈਂਦੇ ਆ ਅਤੇ ਸੇਵਿੰਗ ਹੁੰਦੀ ਨਹੀਂ ਹੈ। ਸੋ ਇਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਆ ਵੀ ਹਰ ਇੱਕ ਜਾਣੇ ਨੂੰ $1200 ਆਊਗਾ, $1200 ਪਰ ਪਰਸਨ, ਹਸਬੈਂਡ ਵਾਈਫ ਹੋਊਗੇ, ਬੱਚੇ ਆ ਜੇ 4 ਜਾਣੇ $3400 ਆਊਗਾ। ਪਲੱਸ ਜਿਹੜੀ ਅਨਪਲਾਈਮੈਂਟ ਆ ਉਹ ਜਿੰਨੀ ਵੀ ਕਿਸੇ ਸਟੇਟ ਦੀ ਆ 450 ਆ, ਉਹ ਤੋਂ ਉੱਪਰ $600 ਪਰ ਵੀਕ ਫੈਡਰਲ ਗਵਰਨਮੈਂਟ ਨੇ ਦੇਣਾ। ਸੋ ਅੱਜ ਉਹਨਾਂ ਨੇ ਕਲੀਅਰਲੀ ਕਿਹਾ ਵੀ ਜਿੰਨੇ ਕੁ ਬੰਦੇ ਦੀ ਤਨਖਾਹ ਹੁੰਦੀ ਸੀ ਆਲਮੋਸਟ ਉਨੀ ਕਈ ਉਹਨੂੰ ਜਿਹੜੇ ਪੈਸੇ ਮਿਲ ਜਾਣੇ ਆ। ਸੋ ਆਉਣ 'ਚ 3 ਹਫ਼ਤੇ ਲੱਗ ਸਕਦੇ, ਮੈਨੂੰ ਲੱਗਦਾ ਨਹੀਂ ਵੀ 3 ਹਫ਼ਤਿਆਂ 'ਚ ਕੋਈ ਜਿਹੜਾ ਆ ਭੁੱਖਾ ਮਰਨ ਲੱਗਾ। ਸੋ ਉਹਨੂੰ ਸੇਵ ਕਰਨਾ ਚਾਹੀਦਾ ਅਤੇ ਜਿਹੜਾ ਹੈਗਾ ਪੇਮੈਂਟਸ ਵਗੈਰਾ ਉਹ ਜ਼ਰੂਰ ਚੈੱਕ ਕਰ ਲਓ, ਕਿਉਂਕਿ ਉਹਦੇ ਨਾਲ ਤੁਹਾਡਾ ਕ੍ਰੈਡਿਟ ਮੈਸਅਪ ਹੋ ਸਕਦਾ। ਕਈ ਵੱਖ-ਵੱਖ ਜਿਹੜੀਆਂ ਕੰਪਨੀਆਂ ਉਹ ਵੱਖ-ਵੱਖ ਜਿਹੜੀਆਂ ਰਿਜ਼ਲਟਸ ਦੇ ਰਹੀਆਂ ਆ।
ਤੇ ਇੱਦਾਂ ਹੀ ਇੱਕ ਹੋਰ ਵੀਰ ਦਾ ਹੈਗਾ ਆ ਵੀ ਮੁੱਦਿਆਂ ਦੀ ਗੱਲ ਕਰੋ ਤੁਸੀਂ, ਫਿਗਰ ਦੱਸਦੇ ਆ ਵੀ ਟਰੱਕਾਂ ਵਾਲਿਆਂ ਨੂੰ ਰਾਸ਼ਨ ਦੀ ਘਾਟ ਆ। ਬਾਈ ਜੀ ਜਿਹੜੇ ਲੱਗੇ ਹੋ ਨਾ ਹਸਪੀਟਲਾਂ 'ਚ, ਉਹਨਾਂ ਦੀ ਪੋਜੀਸ਼ਨ ਦੇਖੋ ਕਿੱਦਾਂ ਡਾਕਟਰ ਰੋਂਦੇ ਆ। ਸਭ ਤੋਂ ਜ਼ਿਆਦਾ ਜੇ ਕੋਈ ਖਤਰਨਾਕ ਪੋਜੀਸ਼ਨ ਆ ਨਾ ਇਸ ਵੇਲੇ, ਉਹ ਖਤਰਨਾਕ ਜੌਬ ਆ USA ਦੇ ਵਿੱਚ ਇਸ ਵੇਲੇ, ਉਹ ਡਾਕਟਰ ਦੀ, ਨਰਸਸ ਦੀ, LVN ਦੀ, ਜਿਹੜੇ ਫਾਰਮੇਸੀ ਦੇ ਟੈਕਨੀਸ਼ੀਅਨ ਆ, ਜਿਹੜੇ ਹਸਪੀਟਲਾਂ 'ਚ ਕੰਮ ਕਰਦੇ ਹੈਗੇ ਆ। ਟਰੱਕਾਂ ਵਾਲਿਆਂ ਦੀ ਕੋਈ ਖਤਰਨਾਕ ਜੌਬ ਨਹੀਂ ਹੈਗੀ ਇਸ ਟਾਈਮ ਦੇ ਉੱਤੇ। ਠੀਕ ਆ, ਆਪਾਂ ਜਾਣਦੇ ਆ ਖਾਣੇ ਨੂੰ ਇੰਨਾ ਕੋਈ ਭੁੱਖਾ ਨਹੀਂ ਮਨ ਲੱਗਾ ਟਰੱਕ ਡਰਾਈਵਰ ਕੋਲ ਲੈ ਜਾਓ। ਬਹੁਤ ਸਾਰੇ ਜਿੰਨੇ ਆਪਾਂ ਸ਼ੇਅਰ ਕੀਤੇ ਫੇਸਬੁੱਕ ਤੇ, ਕਿੰਨੀ ਜਗ੍ਹਾ ਦੇ ਵਿੱਚ ਕੋਈ ਸੈਕਰਾਮੈਂਟੋ, ਕੋਈ ਮਿਸ਼ੀਗਨ, ਕੋਈ ਕਿਤੇ ਕਿਤੇ ਨੰਬਰ ਦੇ ਰਹੇ ਲੋਕ ਵੀ ਸਾਡੇ ਕੋਲੋਂ ਖਾਣਾ ਚੱਕ ਲਓ। ਸੋ ਐਡੀ ਗੱਲ ਨਹੀਂ ਹੈ। ਸੋ ਆਪਾਂ ਨੂੰ ਇਹ ਨਹੀਂ, ਆਪਾਂ ਜਿਹੜੇ ਸਭ ਤੋਂ ਸੀਰੀਅਸ ਜੌਬਸ ਆ ਨਾ ਉਹਨਾਂ ਨੂੰ ਸਾਨੂੰ ਦੇਖਣਾ ਚਾਹੀਦਾ ਹੈਗਾ। ਸੋ ਇਹ ਵੀ ਨਹੀਂ ਜ਼ਰੂਰੀ ਵੀ ਕੰਮੇ ਕਰਨਾ। ਉਹਨੇ ਦੱਸਿਆ ਹੈ ਵੀ ਜੇ 60 ਸਾਲ ਤੋਂ ਉੱਪਰ ਆ ਨਾ ਕੰਮ ਕਰੋ, ਘਰ ਬਹਿ ਜਾਓ, ਤੁਹਾਨੂੰ ਅਨਪਲਾਇਮੈਂਟ ਮਿਲ ਸਕਦੀ ਹੈਗੀ ਆ, ਕਿਉਂਕਿ ਤੁਸੀਂ ਪ੍ਰੋਨ ਹੈਗੇ ਆ ਉਸ ਵਾਇਰਸ ਦੇ। ਸੋ ਸਾਨੂੰ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ। ਆਪਾਂ ਮੁੱਦੇ ਦੀ ਜ਼ਰੂਰ ਗੱਲ ਕਰਦੇ ਹੈਗੇ ਆ ਵੀ ਕੀ ਕਰਨਾ ਚਾਹੀਦਾ ਹੈਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਸੰਸਥਾਵਾਂ ਹੈਗੀਆਂ ਆ, ਉਹਨਾਂ ਨੇ ਅਨਾਊਂਸ ਕੀਤਾ ਹੈਗਾ ਵੀ ਸਾਡੇ ਗੁਰੂ ਘਰ ਆ ਕੇ ਫੂਡ ਲੈ ਜਾਓ, ਉੱਥੋਂ ਨਾ ਖਾਓ, ਰਸਤੇ 'ਚ ਛਕ ਲਿਓ ਜਾਂ ਘਰ ਆ ਕੇ ਛਕ ਲਿਓ। ਹੋਰ ਬਹੁਤ ਈਵਨ ਮੈਂ ਕੱਲ੍ਹ ਵੀ ਸ਼ੇਅਰ ਕੀਤਾ ਸੀ, ਕਈ ਗੈਸ ਸਟੇਸ਼ਨਾਂ 'ਤੇ ਇੰਡੀਆਨਾ ਦੇ ਵਿੱਚ, ਸੈਕਰਾਮੈਂਟੋ 'ਚ ਸਟੋਰ ਵਾਲਿਆਂ ਨੇ ਉਹਨੇ ਲਿਖ ਕੇ ਲਾਇਆ ਵੀ ਕੋਈ ਵੀ ਜਿਹੜਾ ਟਰੱਕਰ ਵੀਰ ਆਵੇ ਤਾਂ ਉਹ ਫੂਡ ਲਿਜਾ ਸਕਦਾ, ਤੱਤਾ ਫੂਡ ਹੋਊਗਾ। ਸੋ ਬਿਲਕੁਲ ਆਪਾਂ ਨੂੰ ਜਿਹੜਾ ਨਾ ਹਰ ਇੱਕ ਬੰਦੇ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈਗਾ। ਬਿਲਕੁਲ ਸਾਰੇ ਜਾਣੇ ਜਿੱਥੇ ਜਿੱਥੇ ਜਿੰਨੇ ਜੋਗਾ ਹੈਗਾ ਆ, ਉਹ ਇੱਕ ਦੂਜੇ ਦੀ ਜਿਹੜੀ ਉਹ ਮਦਦ ਕਰਨ ਦੇ ਵਿੱਚ ਲੱਗੇ ਹੋਏ ਆ। ਤੇ ਇਹ ਲੋਕ ਕਈ ਵਾਰੀ ਇੱਦਾਂ ਕਰ ਰਹੇ ਆ ਵੀ ਇਹ ਚੀਜ਼ਾਂ ਦੇ ਲਈ ਕੋਈ ਤਿਆਰੀ ਨਹੀਂ ਹੁੰਦੀ। ਜਦੋਂ ਵੀ ਇੰਨਾ ਭਿਆਨਕ ਰੂਪ ਕਿਸੇ ਚੀਜ਼ ਦਾ ਖਾਸ ਕਰਕੇ ਜਦੋਂ ਬਣ ਜਾਂਦਾ ਆ, ਇੰਨੀ ਤਿਆਰੀ ਐਡੇ ਵੱਡੇ ਮੁਲਕ ਦੇ ਵਿੱਚ ਕਰਨੀ ਮੁਸ਼ਕਿਲ ਹੁੰਦੀ ਆ। ਅਸੀਂ ਇਹ ਨਹੀਂ ਕਹਿੰਦੇ ਵੀ ਨਾ ਹੋਵੇ, ਪਰ ਇੰਨੀ ਜ਼ਿਆਦਾ ਤਿਆਰੀ ਜਿਹੜੀ ਉਹ ਬਿਲਕੁਲ ਨਹੀਂ ਹੁੰਦੀ। ਅਤੇ ਨਾਲੇ ਇਹ ਗੱਲ ਆ ਵੀ ਸਿਚੁਏਸ਼ਨ ਐਵਰੀ ਮਿੰਟ ਜਿਹੜੀ ਆ ਉਸ ਦੇ ਵਿੱਚ ਚੇਂਜਸ ਹੋ ਰਹੇ ਆ। ਬਿਲਕੁਲ ਸ਼ਟਡਾਊਨ ਕਰਕੇ ਵੀ ਸਰਦਾ ਨਹੀਂ ਆ। ਕੁਛ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਆ ਉਹ ਤਾਂ ਤੁਹਾਨੂੰ ਚਾਹੀਦੀਆਂ। ਹੁਣ ਬਿਜਲੀ ਬੰਦ ਹੋ ਜੂ, ਪਾਣੀ ਬੰਦ ਹੋ ਜੂ, ਉਹ ਤੋਂ ਬਗੈਰ ਵੀ ਜਿਹੜਾ ਉਹ ਸਰਨਾ ਨਹੀਂ ਕਿਸੇ ਦਾ। ਉਹ ਵੀ ਚੱਲਦੇ ਰੱਖਣ ਦੇ ਲਈ ਜਿਹੜੇ ਚਾਹੀਦੇ ਨੇ, ਐਸੈਂਸ਼ੀਅਲ ਨੇ, ਉਹ ਵੀ ਚਾਹੀਦੇ ਆ। ਰੋਟੀ ਪਾਣੀ ਜਿਨ੍ਹਾਂ ਨੇ ਹੁਣ ਘਰਾਂ ਦੇ ਵਿੱਚ ਬਣਾਉਣਾ ਵੀ ਆ, ਖਾਣਾ ਵੀ ਆ, ਸਾਰੇ ਜੀ ਰਹਿੰਦੇ ਆ, ਉਹਨਾਂ ਨੂੰ ਵੀ ਜਿਹੜਾ ਉਸ ਚੀਜ਼ ਦੀ ਜ਼ਰੂਰਤ ਹੈਗੀ ਆ। ਬਾਰ-ਬਾਰ ਤੁਸੀਂ ਜਿਨ੍ਹਾਂ ਥਾਵਾਂ ਤੋਂ ਤੁਸੀਂ ਜਾ ਰਹੇ ਹੋ, ਉਹਨਾਂ ਥਾਵਾਂ ਦੇ ਉੱਤੇ ਹੁਣ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਹੁਣ ਜੇ ਟਰੱਕਰ ਕਹਿੰਦਾ ਹੈ ਵੀ ਸਾਡੀ ਜਿਹੜੀ ਰੋਟੀ ਦੇ ਲਈ ਆ, ਹੁਣ ਜਿਹੜੇ ਲੋਕ ਹੋਰ ਥਾਵਾਂ ਦੇ ਉੱਤੇ ਕੰਮ ਕਰਦੇ ਉਹ ਵੀ ਉਨੇ ਹੀ ਜਿਹੜੇ ਐਕਸਪੋਜ਼ ਨੇ, ਉਹਨਾਂ ਨੂੰ ਵੀ ਇਹੀ ਖਤਰਾ ਹੈ ਵੀ ਸਾਨੂੰ ਜਿਹੜਾ ਉਹ ਨਾ ਹੋ ਜਾਵੇ। ਸੋ ਇਹ ਦੋਨਾਂ ਨੂੰ ਵੀ ਇੱਕ ਦੂਜੇ ਦੀ ਇਸ ਟਾਈਮ ਦੇ ਵਿੱਚ ਜਿਹੜੀ ਸਿਚੁਏਸ਼ਨ ਨੂੰ ਸਮਝਣ ਦੀ। ਸੋ ਰਾਜਕਰਨਵੀਰ ਸਿੰਘ ਜੀ, ਕੱਲ੍ਹ ਵਾਲੀ ਸਟੋਰੀ ਫਿਰ ਮੈਂ ਸਾਂਝੀ ਕਰਦਾ ਵੀ ਨਿਊਯਾਰਕ ਦੀ ਇੱਕ ਨਰਸ ਦੀ ਸਟੋਰੀ ਮੈਂ ਸਾਂਝੀ ਕੀਤੀ ਸੀ। ਕਿਸ ਤਰ੍ਹਾਂ ਉਹ ਕਹਿੰਦੀ ਵੀ ਮੈਂ 12 ਘੰਟੇ ਲਗਾਤਾਰ ਕੰਮ ਕੀਤਾ, ਡਰਦੇ ਅਸੀਂ ਕੱਪੜੇ ਨਹੀਂ ਚੇਂਜ ਕਰਦੇ, ਪਾਣੀ ਨਹੀਂ ਪੀਂਦੇ ਹੈਗੇ, ਰੋਟੀ ਨਹੀਂ ਖਾਂਦੇ ਵੀ ਜੇ ਕਿਤੇ ਫੇਰ ਨਾ ਸਾਡੇ ਕਰੋਨਾ ਵਾਇਰਸ ਮੂੰਹ ਨੂੰ ਜਾਂ ਕਿਤੇ ਹੋਰ ਲੱਗ ਜਾਏ। ਕੱਪੜੇ ਚੇਂਜ ਕਰਨ 'ਚ ਕਿੰਨਾ ਟਾਈਮ ਲੱਗਦਾ, ਕਹਿੰਦੇ 12 ਘੰਟੇ ਲਗਾਤਾਰ ਜੌਬ ਕੀਤੀ। ਉਹ ਤੋਂ ਬਾਅਦ ਜਦੋਂ ਘਰ ਨੂੰ ਜਾ ਰਹੀ ਸੀ ਅਤੇ ਕਹਿੰਦੀ ਵੀ ਮੇਰਾ ਜਿੱਦਾਂ ਮਨ ਪੂਰਾ ਸੁੱਤਾ ਪਿਆ ਸੀ ਵੀ ਪਤਾ ਨਹੀਂ ਵੀ ਕੀ ਹੋਇਆ, ਹੈ ਨਾ। ਕਹਿੰਦੀ ਵੀ ਮੈਂ ਹਮੇਸ਼ਾ ਹੀ ਜਦੋਂ ਘਰ ਵੀ ਗਈ ਹਾਂ, ਘਰ ਜਾ ਕੇ ਸੁੱਤੀ, ਕਹਿੰਦੀ ਮੈਨੂੰ ਨੀਂਦ ਨਹੀਂ ਆਈ। ਨੀਂਦ ਕਿਉਂ ਨਹੀਂ ਆਈ? ਕਹਿੰਦੀ ਵੀ ਮੈਂ ਲਾਸਟ ਪਰਸਨ, ਐਨਸਥੀਸੀਆ ਦਾ ਉਹ ਕੰਮ ਕਰਦੀ ਸੀ, ਵੀ ਮੈਂ ਲਾਸਟ ਪਰਸਨ ਆ ਜਦੋਂ ਉਹ ਜਿਹੜੇ ਬਿਮਾਰ ਬੰਦਾ ਜਿਹਨੂੰ ਦੇਖਦੀ ਹਾਂ, ਅਤੇ ਉਹ ਬੰਦਾ ਮੈਨੂੰ ਹੀ ਦੇਖਦਾ ਕਿਉਂਕਿ ਘਰ ਦਾ ਤਾਂ ਉੱਥੇ ਜਾ ਨਹੀਂ ਸਕਦਾ। ਅਤੇ ਉਹਨੂੰ ਜਦੋਂ ਐਨਸਥੀਸੀਆ ਦੇ ਕੇ ਵੈਂਟੀਲੇਟਰ 'ਤੇ ਪਾ ਦਿੱਤਾ ਜਾਂਦਾ, ਫਿਰ ਘਰ ਵਾਲੇ ਕਹਿੰਦੀ ਕਾਲਾਂ ਕਰਦੇ ਆ, ਆਪਾਂ ਉਹਨਾਂ ਨੂੰ ਕੁਛ ਦੱਸ ਨਹੀਂ ਸਕਦੇ ਵੀ ਹਾਂ ਵੈਂਟੀਲੇਟਰ 'ਤੇ ਆ, ਹੈ ਨਾ। ਉਹ ਤੋਂ ਬਾਅਦ ਰੱਬ ਨਾ ਕਰੇ ਉਹਦੀ ਡੈਥ ਹੁੰਦੀ ਆ, ਕਹਿੰਦੀ ਆਪਾਂ ਨੂੰ ਦੱਸਣਾ ਪੈਂਦਾ ਆ। ਸੋ ਉਹਨਾਂ ਦੀ ਸਿਚੁਏਸ਼ਨ ਦੇਖੋ ਵੀ ਮੈਂਟਲੀ ਕਿੰਨਾ ਜ਼ਿਆਦਾ ਉਹਨਾਂ 'ਤੇ ਸਟ੍ਰੈਸ ਆ। ਸੋ ਬਾਕੀ ਜਿਹੜੇ ਟਰੱਕਾਂ ਵਾਲੇ ਵੀਰ ਵੀ ਆ, ਕੋਈ ਊਬਰ ਵਾਲਾ ਆ, ਕੋਈ ਕਿਸੇ ਦੀ ਕਿਤੇ ਵੀ ਜੌਬ ਆ, ਆਪਾਂ ਨੂੰ ਸਾਰਿਆਂ ਨੂੰ ਮਹਾਰਾਜ ਦਾ ਸ਼ੁਕਰ ਕਰਨਾ ਚਾਹੀਦਾ। ਕੱਲ੍ਹ ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ ਰਾਜਕਰਨਵੀਰ ਸਿੰਘ ਜੀ, ਨਿਊਯਾਰਕ ਦੀ ਸੀ ਜੀ। ਕਿਉਂਕਿ ਫਿਰ ਵੀ ਪੰਜਾਬੀ ਫਿਰ ਵੀ ਬਚਾ ਕੇ ਰੱਖਦੇ। ਮੈਂ ਦੂਸਰੀ ਕਮਿਊਨਿਟੀ ਦੀ ਗੱਲ ਕਰਦਾ, ਸਪੈਨਿਸ਼ ਮੂਲ ਦੇ ਲੋਕ ਸੀ। ਉਹ ਕਹਿੰਦਾ ਵੀ ਮੈਂ ਇੱਕ ਬਾਰ ਦੇ ਵਿੱਚ ਮੈਨੇਜਰ ਸੀ, ਵਾਈਫ ਉਹਦੀ ਰੈਸਟੋਰੈਂਟ 'ਚ ਮੈਨੇਜਰ ਸੀ। ਸਾਡੀ ਕਹਿੰਦੇ $1.5 ਲੱਖ ਦੀ ਤਨਖਾਹ ਸੀ ਦੋਨਾਂ ਦੀ, ਅਤੇ ਇੱਕ ਬੱਚਾ ਉਹਨਾਂ ਦਾ 3 ਸਾਲ ਦਾ, ਇੱਕ ਬੱਚਾ 1 ਸਾਲ ਦਾ ਆ। ਅਤੇ ਕਹਿੰਦੇ ਦੋਨੋਂ ਜਾਣੇ ਇੱਕੋ ਦਿਨ ਅਸੀਂ ਲੇ ਆਫ ਹੋ ਗਏ, ਅਤੇ ਸਾਡੇ ਕੋਲ 1 ਮਹੀਨੇ ਦੀ ਵੀ ਸੇਵਿੰਗ ਹੈ ਨਹੀਂ ਸੀ, ਹੈ ਨਾ। ਨਿਊਯਾਰਕ ਪਤਾ ਹੈ ਸਾਰਿਆਂ ਨੂੰ ਵੀ ਉੱਥੇ ਕਿਰਾਇਆ ਵੀ ਜ਼ਿਆਦਾ ਹੁੰਦਾ। ਸੋ ਇਹ ਲੋਕ ਜਿਹੜੇ ਆ ਕਈ ਵਾਰੀ ਸੇਵਿੰਗ ਵੀ ਘੱਟ ਕਰਦੇ। ਸੋ ਉਹਨਾਂ ਦੀ ਪੋਜੀਸ਼ਨ ਦੇਖੋ ਵੀ ਕੀ ਹੋਊਗੀ, ਹੈ ਨਾ। ਸੋ ਆਪਾਂ ਜਿਹਦੇ ਕੋਲ ਜਿੰਨਾ ਵੀ ਕੰਮ ਹੈਗਾ, ਮਹਾਰਾਜ ਦਾ ਸ਼ੁਕਰ ਕਰੋ। ਹਾਂ, ਸੇਫ ਰਹਿ ਕੇ ਕੰਮ ਕਰੋ, ਚਾਹੇ ਟਰੱਕਰ ਆ, ਚਾਹੇ ਲਿਕਰ ਸਟੋਰ, ਗੈਸ ਸਟੇਸ਼ਨ ਵਾਲੇ ਵੀ ਰਿਸਕੀ ਆ। ਦੇਖੋ ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਉਹਨਾਂ ਕੋਲ ਕਸਟਮਰ ਆਉਂਦੇ ਆ।
ਉਹ ਕਿੱਦਾਂ ਦਾ ਕਸਟਮਰ ਹੋਊਗਾ ਤੁਹਾਨੂੰ ਪਤਾ ਨਹੀਂ, ਕਿਸੇ ਨੂੰ ਨਹੀਂ ਪਤਾ ਵੀ ਉਹ ਕੈਰੀਅਰ ਆ ਨਹੀਂ ਕੈਰੀਅਰ ਆ, ਉਸੇ ਹੀ ਕਾਰਡ ਨੂੰ ਵੀ ਹੱਥ ਲਾਉਣਾ, ਉਹੀ ਕੈਸ਼ ਵੀ ਉਹਨਾਂ ਦੇ ਕੋਲੋਂ ਫੜਨਾ। ਸੋ ਰਿਸਕ ਜਿਹੜਾ ਉਹ ਹਰ ਇੱਕ ਪਾਸੇ ਬਰਾਬਰ ਦਾ ਹੀ ਆ। ਨੋ ਡਾਊਟ ਜਿਹੜੀ ਟਰੱਕਰ ਕੰਮ ਕਰ ਰਹੇ ਆ ਉਹ ਜਿਹੜੀ ਸਰਵਿਸ ਅਤ ਜ਼ਰੂਰੀ ਆ, ਉਸ ਤੋਂ ਬਗੈਰ ਜਿਹੜਾ ਅਮਰੀਕਾ ਜਿਹੜਾ ਉਹ ਨਹੀਂ ਚੱਲ ਸਕਦਾ। ਪਰ ਇਹ ਆਪਾਂ ਇਸ ਤਰੀਕੇ ਦੇ ਨਾਲ ਨਾ ਕਰੀਏ, ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਮਦਦ ਦੇ ਲਈ ਲੋਕ ਬੈਠੇ ਹੋਏ ਨੇ। ਸੋ ਥੋੜ੍ਹੇ ਬਹੁਤਾ ਆਪਾਂ ਉਪਰਾਲਾ ਜਿਹੜਾ ਆ ਉਹ ਖੁਦ ਵੀ ਜਿਹੜਾ ਨਾਲ ਦੇ ਨਾਲ ਕਰਦੇ ਜਾਈਏ। ਇਹ ਤੁਸੀਂ ਦੇਖੋ ਨਾ ਵੀ ਇੱਕ ਹਫ਼ਤੇ ਦੇ ਵਿੱਚ 3.2 ਮਿਲੀਅਨ ਲੋਕਾਂ ਨੇ ਅਨਪਲਾਇਮੈਂਟ ਫਾਈਲ ਕੀਤੀ ਆ, ਤੇ ਇਕੋਨੋਮਿਸਟ ਕਹਿੰਦੇ ਆ ਵੀ ਆਉਣ ਵਾਲੇ ਹਫ਼ਤਿਆਂ 'ਚ 14 ਮਿਲੀਅਨ ਤੱਕ ਜਾ ਸਕਦੀ ਆ। ਸੋ ਰੱਬ ਦਾ ਸ਼ੁਕਰ ਕਰੀਏ ਜਿਨ੍ਹਾਂ ਦੇ ਕੋਲ ਜੌਬ ਹੈਗੀ ਆ, ਸੇਫਲੀ ਜੌਬ ਕਰੀਏ ਜੀ। ਬਿਲਕੁਲ। ਤੇ ਜਿਹੜੇ ਹਰਜੋਤ ਸਿੰਘ ਜੀ ਕਈ ਲੋਕ ਵਾਕਈ ਜਿਨ੍ਹਾਂ ਦੀ ਆਰਥਿਕ ਸਥਿਤੀ ਜਿੱਦਾਂ ਤੁਸੀਂ ਦੱਸਿਆ ਵੀ ਕਮਜ਼ੋਰ ਹੁੰਦੀ ਆ, ਮਾੜੀ ਹੁੰਦੀ ਆ, ਵੀ ਹੈਂਡ ਟੂ ਮਾਊਥ ਕਈਆਂ ਦਾ ਜਿਹੜਾ ਚੱਲਦਾ ਆ, ਜਿਹੜਾ ਕਹਿ ਲਓ ਵੀ ਦਿਹਾੜੀਦਾਰ ਵਾਲਾ ਕੰਮ ਹੀ ਆ, ਵੀ ਜਿੰਨੇ ਕੁ ਮਿਲ ਗਏ ਉਨੇ ਕੁ ਹੀ ਜਿਹੜੇ ਆ ਉਹ ਖਰਚੇ ਵੀ ਜਾਂਦੇ ਨੇ। ਕਈ ਥਾਵਾਂ ਦੇ ਉੱਤੇ ਖਰਚੇ ਜ਼ਿਆਦਾ ਵੀ ਆ। ਹੁਣ ਜੇ ਬੇਰੀਏ ਦੀ ਜੇ ਆਪਾਂ ਗੱਲ ਕਰੀਏ, ਜੇ ਹੁਣ ਪਰਿਵਾਰ ਕੋਈ ਹੈਗਾ 4 ਜੀਆਂ ਦਾ, ਜੇ ਉਹਨਾਂ ਨੂੰ $3-4 ਹਜ਼ਾਰ ਡਾਲਰ ਮਿਲਣਾ ਵੀ ਆ ਸਰਕਾਰ ਵੱਲੋਂ, ਅਤੇ ਇੱਥੇ ਦੇ ਜੇ ਰੈਂਟ ਦੀ ਗੱਲ ਕਰੀਏ ਤਾਂ ਜੇ ਇੱਕ ਸਿੰਗਲ ਫੈਮਿਲੀ ਹੋਮ 'ਚ ਵੀ ਰਹਿੰਦੇ ਹੋਏ ਤਾਂ $3,000 ਤੱਕ ਤਾਂ ਈਜ਼ੀਲੀ ਜਿਹੜਾ ਆ 3 ਬੈਡਰੂਮ 2 ਬੈਡਰੂਮ ਦਾ ਜਿਹੜਾ ਆ ਉਹ ਕਿਰਾਇਆ ਹੈਗਾ। ਡੈਫੀਨੇਟਲੀ ਉਹਨਾਂ ਦੇ ਲਈ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ ਨੇ। ਬਿਲਕੁਲ। ਇਹ ਜਿਹੜਾ ਰਾਜਕਨਵੀਰ ਸਿੰਘ ਜੀ ਜਿੱਦਾਂ 4 ਜਾਣਿਆਂ ਲਈ $3400 ਦਾ, ਇਹ ਐਕਸਟਰਾ ਮਨੀ ਆ, ਇਹ ਹਰ ਇੱਕ ਨੂੰ ਆਉਣਾ ਆ, ਨੋ ਮੈਟਰ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਆ, ਵਰਕ ਪਰਮਿਟ, ਜਿਨ੍ਹਾਂ ਨੇ ਟੈਕਸ ਫਾਈਲ 2017 ਦਾ ਨਾਲੇ ਉਹਨਾਂ ਨੇ ਚੈੱਕ ਕਰਨਾ, 18 ਦਾ, ਈਵਨ 19 ਦਾ ਵੀ ਉਹਨੇ ਕਹਿਤਾ ਜੀ ਸਾਰੇ 17 ਤੋਂ ਲੈ ਕੇ 19 ਤੱਕ ਉਹ ਵੀ ਕਹਿਤਾ ਵੀ ਜੇ ਕਿਸੇ ਨੇ ਕੋਈ ਨਵੇਂ ਆਏ ਹੁੰਦੇ ਆ। ਸੋ ਉਹ ਨਹੀਂ ਗੱਲ। ਬਾਕੀ ਅਨਪਲਾਇਮੈਂਟ ਜਿਹੜੀ ਆ ਤੁਹਾਨੂੰ ਰਾਈਟ ਵੇ ਮਿਲਣੀ ਸ਼ੁਰੂ ਹੋ ਜਾਣੀ ਆ। ਠੀਕ ਆ, ਹਫ਼ਤਾ 2 ਹਫ਼ਤੇ ਬਾਅਦ ਚੈੱਕ ਆਉਂਦਾ ਆ, ਅਨਪਲਾਇਮੈਂਟ ਹਰ ਇੱਕ ਨੂੰ ਮਿਲ ਜਾਣੀ। ਅਨਪਲਾਇਮੈਂਟ ਦੇ ਉੱਤੇ ਗੌਰਮੈਂਟ ਨੇ ਇਹ ਕਿਹਾ ਵੀ 4 ਮਹੀਨੇ ਲਈ $600 ਪਰ ਵੀਕ ਪਰ ਪਰਸਨ ਅਸੀਂ ਐਕਸਟਰਾ ਦੇਵਾਂਗੇ। ਸੋ ਇੱਕ ਬੰਦੇ ਨੂੰ ਉਹ $2400 ਉਹ ਹੋ ਗਿਆ, ਪਲੱਸ ਅਨਪਲਾਇਮੈਂਟ ਜੇ $450 ਵੀ ਡਾਲਰ ਅਨਪਲਾਇਮੈਂਟ ਹੋਵੇ, $1800 $4000 ਬਣ ਜਾਂਦਾ। ਸੋ ਇਹ ਇੱਦਾਂ ਕੋਈ ਮਰ ਨਹੀਂ ਲੱਗੇ। ਆਪਾਂ ਮਹਾਰਾਜ ਦਾ ਸ਼ੁਕਰ ਕਰੀਏ, ਪਰ ਜਿਹਦੀ ਵਿਚਾਰੇ ਦੀ ਜੌਬ ਗਈ ਆ, ਜਿਹੜਾ ਕੋਈ ਬਿਮਾਰ ਆ ਜਾਂ ਜਿਹੜਾ ਉੱਦਾਂ ਦੇ ਫੀਲਡ 'ਚ ਕੰਮ ਕਰਦਾ, ਉਹਦਾ ਜਿਹੜਾ ਆਪਾਂ ਸਾਥ ਦਈਏ ਜੀ। ਬਿਲਕੁਲ। ਇਹ ਇੱਕ ਦੂਜੇ ਦੇ ਬਾਂਹ ਫੜਨ ਦਾ ਜਿਹੜਾ ਇਸ ਟਾਈਮ ਜ਼ਰੂਰਤ ਆ, ਜਿਸ ਤਰੀਕੇ ਦੇ ਨਾਲ ਵੀ ਮਦਦ ਜਿਹੜੀ ਆ ਉਹ ਕਰ ਸਕਦੇ ਹੋ ਜ਼ਰੂਰ ਕਰਦੇ ਜਾਈਏ। ਇਸ ਹਰਜੋਤ ਸਿੰਘ ਦੀ ਸੰਭਾਵਨਾ ਨੂੰ ਦੇਖਦੇ ਹੋਏ ਜਿਹੜੀ ਡਾਊ ਜੋਨਸ ਫਿਊਚਰ ਆ ਉਹ ਆਲਰੇਡੀ 224 ਪੁਆਇੰਟ ਆਲਰੇਡੀ ਡਾਊਨ ਜਿਹੜੀ ਦੱਸੀ ਜਾ ਰਹੀ ਹੈ, ਜਿਹੜੀ ਕੱਲ੍ਹ ਨੂੰ ਓਪਨ ਹੋਣੀ ਆ। ਪਿਛਲੇ ਵੀਕ ਦੇ ਵਿੱਚ ਥੋੜ੍ਹਾ ਜਿਹੜਾ ਉਹ ਤਾਂ ਨੂੰ ਚੜ੍ਹਿਆ ਸੀਗਾ, ਪਰ ਫਰਾਈਡੇ ਨੂੰ ਜਦੋਂ ਕਲੋਜ਼ਿੰਗ ਹੋਣੀ ਸੀਗੀ ਤਾਂ ਉਦੋਂ 900 ਪੁਆਇੰਟ ਜਿਹੜੀ ਉਹ ਡਿੱਗ ਗਈ ਸੀ, 4%। ਸੋ ਕੱਲ੍ਹ ਨੂੰ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੀ ਬਣਦਾ ਹੈਗਾ ਆ, ਵੀ ਇਸ ਦਾ ਉੱਤੇ ਕਿੱਦਾਂ ਪ੍ਰਭਾਵ ਆ। ਖਾਸ ਕਰਕੇ ਹਰਜੋਤ ਸਿੰਘ ਜੀ ਹੁਣ ਉਹ ਲੋਕ ਬਹੁਤ ਜ਼ਿਆਦਾ ਮਾਨਸਿਕ ਟੈਨਸ਼ਨ ਦੇ ਵਿੱਚ ਵੀ ਹੈਗੇ ਨੇ, ਕੋਈ ਨੋ ਡਾਊਟ, ਜਿਨ੍ਹਾਂ ਨੇ ਹੁਣ ਰੀਸੈਂਟਲੀ ਘਰ ਖਰੀਦੇ ਹੋਣਗੇ। ਰੱਬ ਨਾ ਕਰੇ ਜੌਬਸ ਨੂੰ ਜਿਹੜਾ ਕੋਈ ਵਾਧਾ ਘਾਟਾ ਜੇ ਕਿਸੇ ਦਾ ਜਿਹੜਾ ਉਹ ਹੋ ਜਾਂਦਾ ਆ, ਅਤੇ ਉਹਨਾਂ ਦੇ ਲਈ ਬੜੀਆਂ ਮੁਸ਼ਕਿਲਾਂ ਹੈ। ਜਿਨ੍ਹਾਂ ਨੇ ਇਨਵੈਸਟਮੈਂਟਸ ਵਗੈਰਾ ਜਿਹੜੀਆਂ ਰੀਸੈਂਟਲੀ ਕੀਤੀਆਂ ਹੋਣਗੀਆਂ, ਉਹਨਾਂ ਨੂੰ ਕਾਫੀ ਜ਼ਿਆਦਾ ਇਸ ਟਾਈਮ ਟੈਨਸ਼ਨ ਆ। ਅਤੇ ਇਕਨੋਮਿਕ ਡਾਊਨ ਟਰਨ ਚਾਹੇ ਜਿਹੜਾ ਹਰਜੋਤ ਸਿੰਘ ਜੀ ਮੁੜ ਕੇ ਉੱਭਰ ਜਾਊਗਾ, ਪਰ ਆਉਣ ਵਾਲੇ ਜਿਹੜੇ ਕੁਛ ਮਹੀਨੇ ਆ ਉਹ ਜ਼ਰੂਰ ਫਿਕਰਮੰਦੀ ਵਾਲੇ ਜਿਹੜੇ ਹੋਣਗੇ। ਪਰ ਇਹ ਆ ਵੀ ਜੇ ਤੁਸੀਂ ਇਨਵੈਸਟਮੈਂਟ ਸੋਚ ਸਮਝ ਕੇ ਕੀਤੀ ਹੈ, ਇਹ ਸੋਚ ਕੇ ਚੱਲੇ ਆ ਵੀ ਹਾਂ ਜੇ ਕੱਲ੍ਹ ਨੂੰ ਕੁਛ ਨਹੀਂ ਵੀ ਬਣਦਾ, ਆਪਣੇ ਕੋਲ ਐਟਲੀਸਟ ਕੁਛ ਕੁ ਮਹੀਨੇ ਚਲਾਉਣ ਦੇ ਲਈ ਆਪਣੇ ਕੋਲ ਸਾਧਨ ਹੈਗਾ ਆ, ਤਾਂ ਉਹ ਤੁਹਾਨੂੰ ਹੁਣ ਬਿਲਕੁਲ ਠੰਡੇ ਦਿਮਾਗ ਦੇ ਨਾਲ ਸੋਚ ਸਮਝ ਕੇ ਉਹ ਜਿਹੜਾ ਤੁਹਾਨੂੰ ਫੈਸਲਾ ਲੈਣਾ ਪੈਣਾ ਵੀ ਕੀ ਤੁਸੀਂ ਇਸ ਚੀਜ਼ ਦੇ ਵਿੱਚ ਕਰਨਾ ਹੈਗਾ ਆ। ਨੋ ਡਾਊਟ ਕਈ ਲੋਕ ਇਸ ਨੂੰ ਇੱਕ ਇਨਵੈਸਟਮੈਂਟ ਓਪਰਚੁਨਿਟੀ ਦੇ ਵਜੋਂ ਵੀ ਦੇਖ ਰਹੇ ਆ, ਜਿਨ੍ਹਾਂ ਦੇ ਕੋਲ ਆਲਰੇਡੀ ਕਾਫੀ ਸੇਵਿੰਗਸ ਵਗੈਰਾ ਜਿਹੜੀਆਂ ਹੋਣਗੀਆਂ, ਵੀ ਜੇ ਮੰਨ ਲਓ ਕੁਛ ਡਾਊਨ ਜਾਂਦਾ ਹੈ ਅਤੇ ਜੇ ਕੋਈ ਵਧੀਆ ਡੀਲ ਮਿਲਦੀ ਆ ਤਾਂ ਉਸ ਨੂੰ ਬੰਦਾ ਜਿਹੜਾ ਉਹ ਗ੍ਰਾਸਪ ਵੀ ਜਿਹੜਾ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਆ। ਅਤੇ ਨਾਲੇ ਬਹੁਤ ਸਾਰੇ ਜਿਹੜੇ ਖਾਸ ਕਰਕੇ ਜਿਨ੍ਹਾਂ ਦੀ ਆਪਾਂ ਹੁਣ ਗੱਲ ਵੀ ਕਰ ਰਹੇ ਹਾਂ, ਚਾਹੇ ਗਰੋਸਰੀ ਸਟੋਰ ਵਾਲੇ ਆ ਜਾਂ ਜਿਨ੍ਹਾਂ ਦਾ ਕੰਮ ਘਟਿਆ ਹੈ ਜਾਂ ਜਿਨ੍ਹਾਂ ਦਾ ਗਿਗ ਵਰਕਰ ਸੀ ਉਹਨਾਂ ਦਾ ਕੰਮ ਬੰਦ ਹੋਇਆ, ਨੋਨ ਅਸੈਂਸ਼ੀਅਲ ਜਿਹੜੇ ਬਿਜ਼ਨਸ ਆ ਉਹ ਬੰਦ ਹੋਏ ਆ, ਉਹਨਾਂ ਨੂੰ ਜਿਹੜੇ ਲੋਨਸ ਵਗੈਰਾ ਜਿਹੜੇ ਇਹ ਪ੍ਰੋਵਾਈਡ ਕਰਨ ਜਾ ਰਹੇ, ਉਹਨਾਂ ਨੂੰ ਲੋਨਸ ਗੌਰਮੈਂਟ ਦੇਣ ਜਾ ਰਹੀ ਹੈਗੀ ਆ ਇੰਪਲਾਈ ਰੱਖਣ ਦੇ ਲਈ, ਉਹਨਾਂ ਦੀਆਂ ਸੈਲਰੀਆਂ ਤੱਕ ਬਹੁਤ ਜ਼ਿਆਦਾ। ਉਹਦੇ ਲਈ ਅਸੀਂ ਸਪੈਸ਼ਲਿਸਟ ਸਾਡੇ ਆਪਾਂ ਟਰਾਈ ਕਰਦੇ ਹਾਂ ਇਸੇ ਪ੍ਰੋਗਰਾਮ ਦੇ ਵਿੱਚ। ਆਪਣੀ ਪੰਜਾਬੀ ਕੁੜੀ ਆ ਗੁਰਪ੍ਰੀਤ ਕੌਰ, ਉਹ ਸਰਟੀਫਾਈਡ ਪਬਲਿਕ ਅਕਾਊਂਟੈਂਟ ਹੈਗੀ, CPA ਆ। ਉਹ ਦੱਸੂਗੀ ਵੀ ਜਿਹੜੇ ਸਮਾਲ ਬਿਜ਼ਨਸਿਸ ਆ, ਜਿਹੜੇ ਰੈਸਟੋਰੈਂਟਾਂ ਵਾਲੇ ਆ, ਸਟੋਰਾਂ ਵਾਲੇ ਆ, ਗੈਸ ਸਟੇਸ਼ਨ ਵਾਲੇ ਆ, ਈਵਨ ਟਰੱਕਰ ਵੀ ਆ, ਊਬਰ ਵਾਲੇ, ਕਿਸੇ ਦਾ ਵੀ ਮਾੜਾ ਮੋਟਾ ਵੀ ਬਿਜ਼ਨਸ ਸੀ ਜੇ ਉਹ ਬੰਦ ਹੋ ਗਿਆ, ਉਹਨਾਂ 'ਤੇ ਅਸਰ ਹੋਇਆ, ਉਹ ਕਿੱਦਾਂ ਜਿਹੜੇ ਸਮਾਲ ਬਿਜ਼ਨਸ ਲੋਨ ਲੈ ਸਕਦੇ ਆ, ਬੜੇ ਘੱਟ ਇੰਟਰਸਟ ਵਾਲੇ ਹੈਗੇ ਆ। ਸੋ ਉਹਦੇ 'ਚ ਆਪਾਂ ਆਪਣੀ ਕਮਿਊਨਿਟੀ ਨੂੰ ਪੂਰਾ ਥੱਲੇ ਨਹੀਂ ਉਹਨਾਂ ਦਾ ਮੋਰਲ ਡਿੱਗਣ ਦੇਣਾ। ਪੰਜਾਬੀ ਰੇਡੀਓ USA ਚਾਹੇ ਕੋਈ ਸਿੰਗਲ ਆ, ਬਿਜ਼ਨਸ ਵਾਲਾ ਆ, 100 ਟਰੱਕ ਵਾਲਾ, ਜਿਹਦੀ ਵੀ ਜਿੱਦਾਂ ਵੀ ਆਪਾਂ ਹੈਲਪ ਹੋਊਗੀ, ਵੱਖ-ਵੱਖ ਪ੍ਰੋਫੈਸ਼ਨਲ ਲਿਆ ਕੇ ਜ਼ਰੂਰ ਆਪਾਂ ਹੈਲਪ ਕਰਾਂਗੇ।
ਇੱਕ ਜ਼ਰੂਰ ਰਾਜਕਰਨਵੀਰ ਸਿੰਘ ਜੀ ਮੈਂ ਗੱਲ ਕਰਨੀ ਆ, ਪਿਛਲੇ ਜਦ ਤੋਂ ਹੀ ਇਹ ਕਰੋਨਾ ਵਾਇਰਸ ਹੋਇਆ ਸੀ ਬਹੁਤ ਸਾਰੇ ਲੋਕਾਂ ਨੇ ਕਮੈਂਟ ਪਾਉਣੇ ਸ਼ੁਰੂ ਕਰਤੇ ਜੀ, ਗੁਰੂ ਘਰਾਂ ਦੀ ਕੀ ਜ਼ਰੂਰਤ ਆ, ਮੰਦਿਰਾਂ ਦੀ, ਧਾਰਮਿਕ ਸਥਾਨਾਂ ਦੀ ਕੀ, ਹਸਪਤਾਲ ਚਾਹੀਦੇ ਆ ਸਾਨੂੰ ਜੀ, ਸਕੂਲ ਚਾਹੀਦੇ ਹੈਗੇ ਆ। ਸੋ ਹੁਣ ਪੂਰੀ ਦੁਨੀਆ ਦੇ ਵਿੱਚ ਜਿਹੜੇ ਆ ਗੁਰਦੁਆਰੇ ਆ ਉਹਨਾਂ ਨੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਲੋਕਾਂ ਨੂੰ ਪ੍ਰਸ਼ਾਦੇ ਛਕਾਉਣੇ ਸ਼ੁਰੂ ਕੀਤੇ ਆ। ਦਰਬਾਰ ਸਾਹਿਬ 'ਚ ਫਿਰ ਦਿੱਲੀ ਦੇ ਵਿੱਚ ਤੁਸੀਂ ਦੇਖੀਆਂ ਹੋਣੀਆਂ ਵੀ ਕਿੱਦਾਂ ਹਜ਼ਾਰਾਂ ਦੀ ਗਿਣਤੀ 'ਚ ਲਾਈਨਾਂ ਲੱਗੀਆਂ ਆ। ਅੱਜ ਦੇ ਤੁਸੀਂ ਕੋਈ ਵੀ ਸਿੱਖ ਵਰਡ ਪਾ ਕੇ ਗੂਗਲ ਸਰਚ ਕਰ ਲਓ, ਪੂਰੇ ਦੁਨੀਆ ਦੇ ਵਿੱਚ ਜਿਹੜੇ ਗੁਰੂ ਘਰ ਆ ਉੱਥੇ ਜਿਹੜੇ ਲੰਗਰਾਂ ਦੀਆਂ ਉਹਨੀ ਪੂਰੀਆਂ ਲਾਈਨਾਂ ਲਾਈਆਂ ਹੋਈਆਂ ਆ। ਆਸਟ੍ਰੇਲੀਆ ਦੇ ਵਿੱਚ, ਯੂਕੇ ਦੇ ਵਿੱਚ ਪੈਕਡ ਜਿਹੜੇ ਲੰਗਰ ਆ ਰਹੇ ਆ। ਇਨਫੈਕਟ ਕਈ ਕਾਉਂਟੀਆਂ, ਕਈ ਸਿਟੀਜ਼ ਜਿਹੜੇ ਆ ਉਹ ਖੁਦ ਗੁਰੂ ਘਰਾਂ ਨੂੰ ਕਹਿ ਰਹੇ ਆ ਵੀ ਇਹਨਾਂ ਦੇ ਕੋਲ ਆਲਰੇਡੀ ਕਮਿਊਨਿਟੀ ਕਿਚਨ ਜਿਹੜੇ ਹੈਗੇ ਨੇ, ਤਿਆਰ ਨੇ, ਵੀ ਤੁਸੀਂ ਜਿਹੜਾ ਆ ਇਹ ਸਾਰਿਆਂ ਦੇ ਲਈ ਜਿਹੜਾ ਫੂਡ ਆ, ਹੌਟ ਫੂਡ ਆ, ਤਿਆਰ ਕਰੋ। ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਵੀ ਕੋਈ ਸੇਵਾ ਦੀ ਭਾਵਨਾ ਵਾਲਾ ਹੈਗਾ ਆ, ਮੈਨੂੰ ਨਹੀਂ ਲੱਗਦਾ ਆਪਣੇ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਅਜਿਹੀ ਥਾਂ ਬਚੀ ਹੋਊਗੀ ਜਿੱਥੇ ਕੋਈ ਸੇਵਾ ਇਸ ਤਰੀਕੇ ਦੀ ਜਿਹੜੀ ਉਹ ਨਹੀਂ ਕਰ ਰਿਹਾ। ਆਪਾਂ ਯੂਬਾ ਸਿਟੀ ਤੋਂ ਲੈ ਕੇ ਬੇਕਰਫੀਲਡ ਤੱਕ ਜਿੰਨੇ ਵੀ ਸ਼ਹਿਰਾਂ ਨੂੰ ਜਾਣਦੇ ਹਾਂ, ਉੱਥੇ ਹਰ ਇੱਕ ਜਾਣਾ ਕੋਈ ਨਾ ਕੋਈ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ। ਇਹ ਆਪਾਂ ਇੱਥੇ ਲੋਕਲ ਦੀ ਗੱਲ ਕਰ ਰਹੇ ਹਾਂ, ਬਾਕੀ ਸਰ ਥਾਂ ਦੇ ਉੱਤੇ ਜਿਹੜਾ ਲੱਗਾ ਆ ਉਹ ਦੇਖੋ, ਕੋਈ ਛੋਟਾ ਜਿਹਾ ਸ਼ਹਿਰ ਜਿਹੜਾ ਬ੍ਰਾਜ਼ੀਲ ਸ਼ਹਿਰ ਹੈਗਾ ਆ ਇੰਡੀਆਨਾ ਦੇ ਵਿੱਚ, ਉੱਥੇ ਉਹਨਾਂ ਨੇ ਆਪਣੇ ਗੈਸ ਸਟੇਸ਼ਨ ਦੇ ਉੱਤੇ ਫ੍ਰੀ ਫੂਡ ਜਿਹੜਾ ਉਹ ਲਾਇਆ ਹੋਇਆ ਆ। ਹਰ ਇੱਕ ਪਾਸੇ ਜਿਹੜੀ ਆ ਉਹ ਚਰਚਾ ਇਸ ਚੀਜ਼ ਦੀ ਜਿਹੜੀ ਹੋ ਰਹੀ ਆ। ਨਾਲੇ ਦੇਖੋ ਜਿਹੜਾ ਸਕੂਲ ਬਣਾਉਣ ਦਾ, ਹਸਪਤਾਲ ਬਣਾਉਣ ਦਾ ਕੰਮ ਇਹ ਸਿੱਖਾਂ ਦਾ ਨਹੀਂ ਆ, ਇਹ ਸਰਕਾਰ ਦਾ ਆ। ਜਿਹੜਾ ਤੁਹਾਡਾ ਟੈਕਸ ਜਿਹੜਾ ਲੈਂਦੀ ਆ ਤੇ ਉਹਨਾਂ ਨੇ ਸਹੂਲਤਾਂ ਪ੍ਰਦਾਨ ਕਰਨੀਆਂ। ਸਿੱਖ ਜੇ ਆਪਣੇ ਕੋਲੋਂ ਕੁਝ ਵੀ ਕਰ ਰਿਹਾ ਇੱਕ ਧਾਰਮਿਕ ਕਮਿਊਨਿਟੀ ਦੇ ਤੌਰ ਦੇ ਉੱਤੇ, ਉਹਨਾਂ ਦੀ ਖੁਦ ਦੀ ਮਰਜ਼ੀ ਆ। ਨੋ ਡਾਊਟ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ, ਬਣਾਈਆਂ ਵੀ ਨੇ, ਇੱਦਾਂ ਦੀਆਂ ਚੀਜ਼ਾਂ ਹੈਗੀਆਂ ਵੀ ਨੇ। ਇਹ ਜਾਂ ਤੇ ਹੋਵੇ ਨਾ ਵੀ ਮਦਦ ਨਹੀਂ ਕਰਦੇ, ਇਹ ਜਾਣ ਬੁੱਝ ਕੇ ਕਈਆਂ ਨੂੰ ਵੈਸੇ ਹੀ ਜਿਹੜਾ ਐਲਰਜੀ ਹੁੰਦੀ ਆ। ਸੋ ਜਿੱਥੋਂ ਕਰੋਨਾ ਵਾਇਰਸ ਤੁਰੀ ਆ ਉੱਥੇ ਕੋਈ ਗੁਰਦੁਆਰਾ, ਮੰਦਿਰ ਜਾਂ ਧਾਰਮਿਕ ਸਥਾਨ ਹੈਗਾ ਚਾਈਨਾ 'ਚ। ਸੋ ਉਹਨਾਂ ਨੇ ਕੀ ਕਰ ਲਿਆ ਆ, ਹੁਣ ਬਹੁਤ ਸਾਰੇ ਥਾਵਾਂ ਦੇ ਉੱਤੇ ਆ ਇਦਾਂ ਦੇ ਹੈਗੇ। ਅਨਫੋਰਚੂਨੇਟ ਪਾਰਟ ਆਪਣੇ ਬੰਦੇ ਗਾਹਾਂ ਤੇ ਗਾਹਾਂ ਜਿਹੜੇ ਸ਼ੇਅਰ ਕਰਦੇ ਰਹਿੰਦੇ ਹੈਗੇ ਆ, ਸੋ ਬੜੀ ਮਾੜੀ ਗੱਲ ਆ। ਸੋ ਕਈ ਜਿਹੜੇ ਹੈਗੇ ਆ ਉਹ ਇਹ ਵੀ ਕਰਦੇ, ਦੇਖੋ ਜੀ ਪਾਠਾਂ ਦਾ ਕੀ ਫਾਇਦਾ ਜੇ ਉਹ ਅੱਜ ਸਾਰੀ ਦੁਨੀਆ ਨੇ ਉਹ ਦੇਖ ਲਈ ਹੋਣੀ ਆ। ਸਪੇਨ ਦੇ ਹਸਪਤਾਲ ਦੇ ਵਿੱਚ ਅੱਜ ਦੀ ਜਿਹੜਾ ਗਾਰਡੀਅਨ ਨਿਊਜ਼ਪੇਪਰ ਆ ਨਿਊਯਾਰਕ ਦਾ, ਇੰਗਲੈਂਡ ਦਾ, ਉਹਨਾਂ ਨੇ ਪੂਰੀ ਉਹ ਵੀਡੀਓ ਜਿਹੜੀ ਪਾਈ ਹੈਗੀ ਆ। ਉਸ ਵੀਡੀਓ ਦੇ ਵਿੱਚ ਉਹਨਾਂ ਨੇ ਜਿਹੜਾ ਪੂਰੇ ਜਿਹੜੇ ਡਾਕਟਰਸ ਹੈਗੇ ਆ ਜਦੋਂ ਉਹ ਇਲਾਜ ਕਰ ਰਹੇ ਹੈਗੇ ਆ, ਸੋ ਉੱਥੇ ਉਹ ਨਾਮ ਸਿਮਰਨ ਕਰ ਰਹੇ ਸਤਨਾਮ ਵਾਹਿਗੁਰੂ ਦਾ, ਮੈਡੀਟੇਸ਼ਨ ਕਰ ਰਹੇ। ਸੋ ਮੈਡੀਟੇਸ਼ਨ ਸਪੇਨ ਦੇ ਡਾਕਟਰ ਕਰ ਰਹੇ ਹੈਗੇ ਆ, ਪੂਰੇ ਦਾ ਪੂਰਾ ਸਟਾਫ ਜਿਹੜੇ 35-40 ਹੈਗੇ ਆ। ਸੋ ਜਿਹੜੀ ਚੀਜ਼ ਹੈਗੀ ਆ ਨਾ ਉਹਦਾ ਯਕੀਨ ਕਰ, ਜਿਹੜਾ ਜੇ ਨਹੀਂ ਮੰਨਣਾ ਨਾ ਮੰਨੇ, ਅਸੀਂ ਕਿਹੜਾ ਧੱਕੇ ਨਾ ਮਨਾਉਂਦੇ ਆ। ਪਰ ਇਹ ਆ ਵੀ ਕਿਸੇ ਬਿਮਾਰੀ ਦੇ ਆੜ ਦੇ ਥੱਲੇ ਤੁਸੀਂ ਕਿਸੇ ਨੂੰ ਵੈਸੇ ਹੀ ਨਿੰਦੀ ਜਾਓ, ਉਹ ਬੜੀ ਮਾੜੀ ਗੱਲ ਹੈਗੀ ਆ। ਸੋ ਜਿੰਨੇ ਵੀ ਆਪਾਂ ਪੰਜਾਬੀ ਰੇਡੀਓ ਤੁਹਾਨੂੰ ਪਤਾ ਹੀ ਆ ਜਦ ਤੋਂ 10 ਸਾਲਾਂ ਤੋਂ ਚੱਲਿਆ, ਅਸੀਂ ਕਿਸੇ ਤਰ੍ਹਾਂ ਦੀ ਵੀ ਦੁਨੀਆ 'ਚ ਆਫਤ ਆਉਂਦੀ ਆ ਆਪਾਂ ਸਾਰਿਆਂ ਨੂੰ ਕਹਿੰਦੇ, ਅਸੀਂ ਕਦੇ ਆਪ ਖੁਦ ਕੋਈ ਪੈਸਾ ਨਹੀਂ ਇਕੱਠਾ ਕਰਦੇ, ਇਹੀ ਕਹਿੰਦੇ ਵੀ ਜਿਹੜੀ ਆਰਗੇਨਾਈਜੇਸ਼ਨ ਆ ਅੱਗੇ ਹੋ ਕੇ ਲੱਗੋ। ਹੁਣ ਆਪਣੇ ਕੋਲ ਇੰਨੇ ਜ਼ਿਆਦਾ ਸਾਡੇ ਕੋਲ ਮੈਸੇਜ ਆਏ ਹੋ ਹੈਗੇ ਆ ਵੀ ਅਸੀਂ ਇੱਥੇ ਕਰ ਰਹੇ ਹਾਂ, ਫਰੀਮੌਂਟ ਗੁਰੂ ਘਰ ਕਰ ਰਿਹਾ ਹੈਗਾ। ਫਰੀਮੌਂਟ ਗੁਰੂ ਘਰ ਹੁਣ ਕਈ ਟਰੱਕਰ ਵੀਰ ਆ, ਜੇ ਇਸ ਏਰੀਆ 'ਚ ਕੋਈ ਵੀ ਆਇਆ ਉਹਨਾਂ ਨੇ ਐਨ ਤਿਆਰ ਕੀਤਾ ਹੈ ਗਰਮ ਫੂਡ, ਜਾਓ ਚੱਕ ਕੇ ਲੈ ਜਾਓ। ਹੋਰ ਕਿਸੇ ਦੇ ਵੀ ਕੋਈ ਆਪਣੇ ਆਲੇ ਦੁਆਲੇ ਆਂਢੀ ਗੁਆਂਢੀ ਜਿਹੜਾ ਕੋਈ ਵੀ ਹੈਗਾ ਆ, ਜੇ ਕਿਸੇ ਨੂੰ ਜ਼ਰੂਰਤ ਆ ਸੋ ਉਹਨਾਂ ਨੂੰ ਜਿਹੜਾ ਤੁਸੀਂ ਦੇ ਸਕਦੇ ਆ। ਮਨਜੀਤ ਸਿੰਘ ਪੱਤੜ ਵੀਰ ਜੀ ਮੈਸੇਜ ਕਰ ਰਹੇ ਆ ਵੀ ਕਿਸੇ ਨੂੰ ਫ੍ਰਿਜਨੋ ਏਰੀਆ ਜ਼ਰੂਰਤ ਆ, ਉਹਨਾਂ ਨੇ ਆਪਣੇ ਨੰਬਰ ਦਿੱਤਾ ਹੈ ਆਲਰੇਡੀ। ਉਹਨਾਂ ਨੇ ਜਿਹੜਾ ਲਿਖਿਆ, ਜਿਨ੍ਹਾਂ ਨੂੰ ਕਹਿ ਰਹੇ ਆ ਵੀ ਉਹਨਾਂ ਨੂੰ ਨਹੀਂ ਕੁਛ ਜਿਹੜਾ ਉਹ ਮਿਲ ਰਿਹਾ, ਤਾਂ ਉਹ ਜ਼ਰੂਰ ਇਹਨਾਂ ਦੇ ਨਾਲ ਜਿਹੜਾ ਉਹ ਸੰਪਰਕ ਕਰ ਲਓ ਕਿ ਜਿਹੜੇ ਵੀ ਇਲਾਕੇ ਦੇ ਵਿੱਚ ਹੈਗੇ ਆ। ਇਹ ਥੋੜੇ ਜਿਹੇ ਆਪਾਂ ਸਾਰਿਆਂ ਨੂੰ ਜਿਹੜਾ ਖੁਦ ਵੀ ਹੱਥ ਪੈਰ ਜਿਹੜੇ ਨਾਲ ਦੇ ਨਾਲ ਜਿਹੜੇ ਉਹ। ਸੋ ਇੱਕ ਹੋਰ, ਅੱਛਾ ਫਿਰ ਜਿਨ੍ਹਾਂ ਨੇ ਨਿੰਦਣਾ ਉਹ ਨਿੰਦੀ ਜਾਣਾ। ਹੁਣ ਉਹ ਕਹੀ ਜਾਂਦੇ ਆ ਵੀ ਦੇਖੋ ਜੀ ਹੁਣ ਫੋਟੋਆਂ ਪਾਈ ਜਾਂਦੇ ਆ, ਉਹ ਯਾਰ ਫੋਟੋਆਂ ਪਾਉਂਦੇ ਆ, ਉਹ ਮੋਟੀਵੇਸ਼ਨ ਆ। ਜੇ ਆਪਾਂ ਸਭ ਤੋਂ ਵੱਧ ਸ਼ੇਅਰ ਕੀਤਾ ਫੇਸਬੁੱਕ ਤੇ, ਜੇ ਹੁਣ ਇੰਡੀਆਨਾ ਦੇ ਵਿੱਚ ਕੋਈ ਟਰੱਕ ਸਟਾਪ ਤੇ ਸਾਰਿਆਂ ਨੂੰ ਪਾਣੀ ਫੂਡ ਦੇ ਰਿਹਾ, ਉਹ ਚ ਮਾੜੀ ਕੀ ਗੱਲ ਆ? ਫੋਟੋ ਸ਼ੇਅਰ ਕਰਤੀ, ਉਹਦੇ ਵੱਲ ਦੇਖ ਕੇ ਕੋਈ ਹੋਰ ਕਰੇ, ਸ਼ਾਇਦ ਤੁਸੀਂ ਕਰ ਲਓ। ਸੋ ਇਸ ਕਰਕੇ ਕੋਈ ਉਹ ਚ ਮਾੜੀ ਗੱਲ ਨਹੀਂ ਹੈਗੀ। ਸੋ ਪਤਾ ਨਹੀਂ ਕਈ ਬੰਦਿਆਂ ਦਾ ਨਾ ਕੰਮ ਇਹ ਹੁੰਦਾ। ਸੋ ਬਿਲਕੁਲ ਆਪਾਂ ਜਿੰਨੇ ਵੀ ਸਿੱਖ ਪੰਜਾਬੀ ਭੈਣ ਭਰਾ ਹੈਗੇ ਆ, ਜਿੱਥੇ ਤੱਕ ਵੀ ਕੋਈ ਸੇਵਾ, ਕੋਈ ਗੱਲ ਨਹੀਂ ਜੇ ਮਹਾਰਾਜ ਲੇ ਆਫ ਵੀ ਹੋ ਗਏ ਆ, ਇੱਥੇ ਕੰਮ ਮਿਲਣਾ। ਜਦੋਂ ਤੁਸੀਂ ਆਏ ਸੀ ਆਉਂਦਿਆਂ ਨੂੰ ਕਿਤੇ ਜੋਬ ਥੋੜ੍ਹਾ ਦਿੱਤੀ ਸੀ ਏਅਰਪੋਰਟ ਤੇ। ਸੋ ਜੇ ਮਹਾਰਾਜ ਨੇ ਤੁਹਾਨੂੰ ਹੱਥ ਦਿੱਤੇ ਆ, ਜਿੱਥੇ ਵੀ ਸੇਵਾ ਕਰ ਸਕਦੇ ਆ ਆਪਣੇ ਗੁਰੂ ਘਰ। ਥੋੜ੍ਹੀ ਏਜ ਦਾ ਧਿਆਨ ਰੱਖੋ, 40-45 ਸਾਲ ਤੋਂ ਥੱਲੇ ਸਿਆਣੇ ਬੰਦਿਆਂ ਨੂੰ ਨਾ ਲੈ ਕੇ ਜਾਓ, ਡਿਸਟੈਂਸ ਰੱਖੋ। ਕਿਤੇ ਵੀ ਆਪਾਂ ਇਹ ਨਹੀਂ ਵੀ ਆਪਣੀ ਪੰਜਾਬੀ ਕਮਿਊਨਿਟੀ ਨਹੀਂ ਮਰਦੀ ਭੁੱਖੀ, ਦੂਜੀ ਕਮਿਊਨਿਟੀ ਜਿਹੜੀ ਸਾਡੀਆਂ ਸਟਰੀਟਾਂ ਦੇ ਉੱਤੇ ਹੈਗੇ ਆ, ਸਾਡੇ ਟਾਊਨ ਦੇ ਵਿੱਚ ਆ, ਸਾਡੇ ਏਰੀਆ 'ਚ ਆ, ਪੂਰੇ ਆਪਣੇ ਮੇਅਰ ਜਿਹੜੇ ਆ ਤੁਹਾਡੇ ਸਿਟੀ ਦੇ, ਸਿਟੀ ਕੌਂਸਲ ਵਾਲੇ ਆ, ਉਹਨਾਂ ਨੂੰ ਮਿਲ ਕੇ ਅਨਾਊਂਸ ਕਰ ਦਿਓ ਵੀ ਭਾਈ
ਸਿੱਖ ਇੱਥੇ ਹੈਗੇ ਆ, ਸਿੱਖਾਂ ਦੀ ਇੰਸਟੀਟਿਊਸ਼ਨ ਆ, ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਜੀ। ਤੇ ਕਾਫੀ ਲੋਕ ਜਿਹੜੇ ਬਾਰ-ਬਾਰ ਪੁੱਛ ਰਹੇ ਨੇ ਵੀ ਜਿਹੜੇ 1099 ਤੇ ਆ ਕੀ ਉਹ ਅਨਇੰਪਲੋਇਮੈਂਟ ਅਪਲਾਈ ਕਰ ਸਕਦੇ ਆ। ਆਪਾਂ ਪਹਿਲਾਂ ਵੀ ਦੱਸਿਆ, ਫੇਰ ਦੱਸਦੇ ਆ। ਅਨਇੰਪਲੋਇਮੈਂਟ ਹੁਣ ਦੇਖੋ, ਜੇ ਜਿੱਦਾਂ ਦਾ ਵੀ ਹੁਣ ਤੁਹਾਡੀ ਸਿਚੁਏਸ਼ਨ ਹੈਗੀ ਆ, ਉਸ ਦੇ ਲਈ ਤੁਸੀਂ ਅਪਲਾਈ ਕਰ ਦਿਓ। ਜੇ ਉਹਨਾਂ ਨੇ ਕਲੇਮ ਤੁਹਾਡਾ ਪਾਸ ਕਰਤਾ, ਜਿਹੜੇ ਡਾਕੂਮੈਂਟ ਉਹਨਾਂ ਨੇ ਮੰਗੇ ਉਹ ਤੁਸੀਂ ਦਿਖਾ ਕੇ, ਜੇ ਤੁਸੀਂ ਉਹ ਪਾਸ ਤੁਹਾਡਾ ਹੁੰਦਾ ਹੈ, ਤਾਂ ਤੁਹਾਨੂੰ ਜਿਹੜੀ ਆ ਉਹ ਰਾਹਤ ਮਿਲ ਜਾਵੇਗੀ। ਕਿਉਂਕਿ ਆਪਾਂ ਨੂੰ ਪਤਾ ਵੀ ਬਹੁਤ ਸਾਰੇ ਜਿਹੜੇ ਹੋਣੇ ਉਹ EMPLOYEE ਚਾਹੀਦੇ ਸੀਗੇ, ਪਰ ਉਹ 1099 ਦੇ ਉੱਤੇ ਕੰਮ ਕਰ ਰਹੇ ਸੀਗੇ। ਹੁਣ ਚਾਹੇ ਜੋ ਵੀ ਸਿਚੁਏਸ਼ਨ ਹੈਗੀ ਆ, ਸੋ ਬਹੁਤ ਸਾਰੇ ਅਪਲਾਈ ਜ਼ਰੂਰ ਕਰ ਦਿਓ। ਰਾਜਕਰਮੀ ਸਿੰਘ ਜੀ, ਹਰ ਸਟੇਟ ਨੇ ਆਪਣੇ ਆਪਣੇ ਰੂਲ ਡਿਫਰੈਂਟ ਕੀਤੇ ਹੈਗੇ। ਕਈਆਂ 'ਚ ਜੇ ਤੁਸੀਂ ਲੇ ਆਫ ਹੋਏ ਆ ਕਰ ਸਕਦੇ ਆ, 1099 ਤੇ ਸੈਲਫ ਇੰਪਲਾਇਡ ਆ ਤਾਂ ਕਰ ਸਕਦੇ ਹੈਗੇ। ਕਈਆਂ ਸਟੇਟਸ ਨੇ ਇਹ ਵੀ ਕਿਹਾ ਵੀ ਜੇ ਤੁਹਾਡੇ ਘਰ 'ਚ ਕੋਈ ਸਿੱਕ ਹੋ ਗਿਆ ਆ, ਉਹਦੀ ਟੇਕ ਕੇਅਰ ਕਰਨ ਲਈ ਤੁਸੀਂ ਵੀ ਅਨਪਲਾਇਮੈਂਟ ਜਿਹੜੀ ਆ ਉਹ ਫਾਈਲ ਕਰ ਸਕਦੇ ਹੈਗੇ ਆ। ਸੋ ਡਿਫਰੈਂਟ ਹੈਗੇ ਆ। ਔਨਲਾਈਨ ਫਾਈਲ ਹੋਣੀ ਆ ਕਿਉਂਕਿ ਆਫਿਸਸ ਤਾਂ ਉਹਨਾਂ ਨੇ ਕਲੋਜ਼ ਕੀਤੇ ਹੋ ਮੋਸਟਲੀ, ਸਾਰੀਆਂ ਸਟੇਟਸ ਨੇ। ਸੋ ਪਲੀਜ਼, ਜੇ ਆਪ ਨਹੀਂ ਆਪਣੇ ਆਂਢੀ ਗੁਆਂਢੀ ਕਿਸੇ ਨਿਆਣੇ ਨੂੰ ਪੁੱਛ ਲਓ, ਔਨਲਾਈਨ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ ਜੀ। ਤੇ ਆਈ ਥਿੰਕ ਆਪਣੇ ਨਾਲ ਜਿਹੜੇ ਹੁਣ ਗੁਰਪ੍ਰੀਤ ਕੌਰ ਜਿਹੜੇ ਉਹ ਜੁੜ ਚੁੱਕੇ ਹੋਏ ਨੇ, ਤੇ ਖਾਸ ਕਰਕੇ ਜਿਹੜੇ CPA ਦੀ ਆਪਾਂ ਜਿਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਉਹ ਆਪਣੇ ਨਾਲ ਜੁੜਨਗੇ, ਜਿਹੜਾ ਉਹ ਦੱਸਣਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕਹਿ ਲਓ ਵੀ ਹੈਗੀਆਂ ਨੇ ਛੋਟੀਆਂ ਕਾਰਪੋਰੇਸ਼ਨਸ ਨੇ ਜਾਂ ਜੋ ਨੇ ਬਿਜ਼ਨਸਿਸ ਨੇ, ਉਹ ਕਿਸ ਤਰੀਕੇ ਦੇ ਨਾਲ ਲੋਨ ਵਗੈਰਾ ਜਿਹੜਾ ਉਹ ਅਪਲਾਈ ਕਰ ਸਕਦੇ ਨੇ, ਕੀ ਜਿਹੜਾ ਉਹ ਕਰ ਸਕਦੇ ਨੇ। ਤੇ ਆਪਣੇ ਨਾਲ ਜੁੜੇ ਹੋਏ ਨੇ ਗੁਰਪ੍ਰੀਤ ਕੌਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਗੁਰਪ੍ਰੀਤ, ਜ਼ਰੂਰ ਇਨਫੋਰਮੇਸ਼ਨ ਜਿਹੜੀ ਉਹ ਸਾਂਝੇ ਕਰੋ। ਬਹੁਤ ਸਾਰੇ ਲੋਕ ਚਿੰਤਿਤ ਵੀ ਨੇ, ਪਰੇਸ਼ਾਨ ਵੀ ਨੇ ਵੀ ਕੀ ਕੀਤਾ ਜਾ ਸਕਦਾ ਆ। ਸੋ ਇੱਕ ਤਾਂ ਪਹਿਲਾਂ ਜਿਹੜੇ 1099 ਵਾਲਿਆਂ ਦਾ ਜਿਹੜਾ ਬਹੁਤ ਸਵਾਲ ਆ, ਕੀ ਅਸੀਂ ਅਨਇੰਪਲੋਇਮੈਂਟ ਅਪਲਾਈ ਕਰ ਸਕਦੇ ਹਾਂ, ਕੀ ਕਰ ਸਕਦੇ ਹਾਂ? ਜੇ ਉਸ ਦੇ ਬਾਰੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਉਹ ਇੱਕ ਵਾਰੀ ਕਲੀਅਰਲੀ ਜੇ ਤੁਸੀਂ ਦੱਸ ਦਿਓ। ਡੈਫੀਨਿਟਲੀ ਉਹ 1099 ਬਹੁਤ ਕਨਫਿਊਜ਼ਨ ਚੱਲ ਰਹੀ ਹੈ ਇਸ ਵੇਲੇ, ਪਰ ਜਿਹੜਾ ਫੈਡਰਲ ਗਵਰਨਮੈਂਟ ਨੇ ਹੁਣੇ ਲਾ ਪਾਸ ਕੀਤਾ ਔਨ ਫਰਾਈਡੇ, ਉਹਦੇ ਵਿੱਚ ਹੈਗਾ ਆ ਕਿ ਜਿਹੜੇ 1099 ਵਾਲੇ ਆ ਸੈਲਫ ਇੰਪਲੋਇਡ, ਜਿਸ ਤਰ੍ਹਾਂ ਊਬਰ ਡਰਾਈਵਰ, ਲਿਫਟ ਡਰਾਈਵਰਸ, ਉਹ ਅਨਇੰਪਲੋਇਮੈਂਟ ਲਈ ਅਪਲਾਈ ਕਰ ਸਕਦੇ ਨੇ, ਗਿਗ ਵਰਕਰਸ ਜਿਹਨੇ ਹੈਗੇ ਜੀ। ਤੇ ਹੁਣ ਪ੍ਰੋਬਲਮ ਇਹ ਹੈਗੀ ਆ, ਫਰਾਈਡੇ ਨੂੰ ਲਾ ਪਾਸ ਹੋਇਆ ਆ, ਸੋ ਹਲੇ ਜਿੱਦਾਂ ਸਾਰੀ ਸਟੇਟਾਂ ਨੇ ਆਪਣੇ ਹਲੇ ਅਪਡੇਟ ਨਹੀਂ ਕੀਤੇ ਹੈਗੇ ਆਪਣੇ ਸਿਸਟਮ with the new regulations and everything, ਪਰ ਮੈਂ ਇਹੀ ਸੁਜੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਨ੍ਹਾਂ ਦੇ 1099 ਵਾਲੇ ਹੈਗੇ ਆ, ਇੱਕ ਵਾਰੀ ਆਪਣੀ ਸਟੇਟ ਜਾ ਕੇ ਐਪਲੀਕੇਸ਼ਨ ਭਰ ਦੇਣ। ਸਮਾਂ ਡਿਨਾਈ ਹੋ ਜਾਵੇ ਤਾਂ ਰੈਕਡ ਹੋ ਜਾਂਦਾ ਕਿ ਮੈਂ ਭਰ ਦਿੱਤੀ ਸੀ। ਓਕੇ। ਫਿਰ ਜਦੋਂ ਜਾਤੇ ਉਹ ਨਵਾਂ ਚੀਜ਼ਾਂ ਰੋਲ ਆਊਟ ਕਰੂਗੇ, ਫਿਰ ਤੁਹਾਨੂੰ ਬੈਕ ਪੇਮੈਂਟ ਦੇ ਦੂਗੇ ਤੁਹਾਨੂੰ ਜੋ ਤੁਸੀਂ ਪਹਿਲੀ ਵਾਰ ਫਾਈਲ ਕੀਤਾ ਸੀ। ਓਕੇ, ਠੀਕ ਹੈ। ਸੋ ਇੱਕ ਇਹ ਚੀਜ਼ ਜਿਹੜੀ ਹੈ ਤੁਸੀਂ ਕਲੀਅਰਲੀ ਦੱਸਦੀ ਹੈ। ਕੀ ਜਿਹੜਾ ਇਹ ਵੀ ਜਿਹੜਾ ਪੁੱਛਣਾ ਚਾਹੁੰਦੇ ਨੇ ਕਈ ਵੀ ਜਿਹੜੇ ਹੁਣ ਅਨਇੰਪਲੋਇਮੈਂਟ ਜਿੱਦਾਂ ਸਟੇਟ ਲੈਵਲ ਦੇ ਉੱਤੇ ਆ, ਫੈਡਰਲ ਲੈਵਲ ਦੇ ਨਾਲ ਉਹਨਾਂ ਦਾ ਅਜੇ ਜਿੱਦਾਂ ਤੁਸੀਂ ਕਿਹਾ ਵੀ ਉਹੀ ਜਿਹੜੇ ਬਾਅਦ ਦੇ ਵਿੱਚ ਉਹ ਮਿਲਣਗੇ ਅਜੇ, ਕਿਉਂਕਿ ਟਾਈਮ ਲੱਗ ਜਾਣਾ ਉਹਨਾਂ ਦੇ ਨਾਲ ਪੂਰਾ ਇੰਟੀਗ੍ਰੇਟ ਹੋਣ ਨੂੰ ਸਿਸਟਮ? ਓਕੇ, ਐਕਚੁਅਲੀ ਦੋ ਗੱਲਾਂ ਹੋ ਰਹੀਆਂ ਇਸ ਵੇਲੇ ਜੀ। ਪਹਿਲੀ ਗੱਲ ਹੈਗੀ ਕਿਉਂਕਿ ਅੱਜ ਤੋਂ ਪਹਿਲਾਂ ਇੰਨੀ ਵਾਰ ਇਕੱਠੀ ਅਨਪਲੋਇਮੈਂਟ ਨਹੀਂ ਹੋਈ ਹੈਗੀ, ਰਾਈਟ, ਇੰਨੀ ਜਲਦੀ ਜੀ। ਸੋ ਜੇ ਸਿਸਟਮ ਸਾਰੀ ਸਟੇਟਾਂ ਦੇ ਬੈਕ ਅਪ ਹੋਏ ਹੋ, ਈਵਨ ਲਾਈਕ ਕੈਲੀਫੋਰਨੀਆ ਵਿੱਚ ਇਸ ਵੇਲੇ ਉਹ ਪਹਿਲਾਂ ਹੀ 2-3 ਹਫ਼ਤੇ ਲਾਉਂਦੇ ਸੀ ਪੇਮੈਂਟ ਭੇਜਣ ਨੂੰ ਤੁਹਾਡੇ ਬੈਂਕ ਅਕਾਊਂਟ ਵਿੱਚ ਜੀ। ਤੇ ਇਸ ਵੇਲੇ ਉਹ ਹਲੇ ਕਹਿ ਰਹੇ ਕਿ ਸ਼ਾਇਦ ਮਹੀਨਾ 1.5 ਮਹੀਨੇ ਹੋਰ ਲੱਗ ਜਾਊਗਾ, ਪਰ ਪਤਾ ਨਹੀਂ ਉਹ ਬੰਦੇ ਹਾਇਰ ਕਰ ਰਹੇ ਆ, ਆਪਣੇ ਵੱਲ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਐਪਲੀਕੇਸ਼ਨ ਆ ਰਹੀਆਂ ਉਹ ਸਾਰੀ ਪ੍ਰੋਸੈਸ ਕਰਨ, ਬਿਕਾਜ਼ ਉਹਨਾਂ ਨੂੰ ਹਰੇਕ ਇੱਕ ਐਪਲੀਕੇਸ਼ਨ ਦੇਖਣੀ ਪੈਂਦੀ ਉਹਨਾਂ ਨੂੰ, ਕਿਉਂਕਿ ਕੰਪਿਊਟਰ ਨਹੀਂ ਆਟੋਮੇਟ ਕਰਦਾ, ਕਲੇਮ ਦੇਖਣਾ ਪੈਂਦਾ ਹਰ ਇੱਕ ਦਾ, ਦੇਖਣਾ ਪੈਂਦਾ ਉਹਨਾਂ ਨੂੰ। ਉਹਨਾਂ ਬੰਦੇ ਚਾਹੀਦੇ ਜਿੰਨੇ ਉਹਨਾਂ ਕੋਲ ਬੰਦੇ ਹੈ ਨਹੀਂ, ਸੋ ਬੰਦੇ ਵੀ ਟ੍ਰੇਨ ਕਰਨ ਥੋੜਾ ਟਾਈਮ ਲੱਗਦਾ ਆ। ਪਰ ਇਹੀ ਸੁਜੈਸ਼ਨ ਆ ਕਿ ਜਿਹੜਾ $600 ਆ ਉਹ ਵੀ ਮਿਲੂਗਾ, ਸ਼ਾਇਦ ਥੋੜਾ ਲੇਟ ਮਿਲੂਗਾ, ਮਿਲੂਗਾ ਹੈਗਾ, ਉਹ ਸ਼ਾਇਦ ਫਿਰ ਤੁਹਾਨੂੰ ਬੈਕ ਪੇਮੈਂਟ ਮਿਲੂਗੀਆਂ ਉਹਦੀਆਂ ਜੀ। ਸੋ ਬਿਲਕੁਲ ਅਗਲਾ ਕੁਐਸਚਨ ਜਿਹੜਾ ਆ ਗੁਰਪ੍ਰੀਤ ਆਪਾਂ ਕਰਨਾ ਹੈ ਵੀ ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਜਿਹੜੇ ਆਪਣੇ ਲੋਕ ਹੈਗੇ ਆ ਜਿਨ੍ਹਾਂ ਦੇ ਕੋਲ ਛੋਟੇ ਬਿਜ਼ਨਸ ਆ, ਕੋਈ ਪੀਜ਼ਾ ਰੈਸਟੋਰੈਂਟ ਆ, ਇੰਡੀਅਨ ਰੈਸਟੋਰੈਂਟ ਆ, ਗੈਸ ਸਟੇਸ਼ਨ ਆ, ਗਰੋਸਰੀ ਸਟੋਰ ਆ, ਚਾਹੇ ਉਹ ਟਰੱਕਰ ਵੀ ਹੈਗੇ ਆ, ਉਹਨਾਂ ਦੇ ਬਿਜ਼ਨਸ ਕਈਆਂ ਦੇ ਸ਼ਟ ਡਾਊਨ ਹੋ ਗਏ ਆ। ਸੋ ਉਹਨੂੰ ਦੇਖਦੇ ਹੋਏ ਜਿਹੜਾ ਨਵਾਂ ਪ੍ਰੈਜ਼ੀਡੈਂਟ ਟਰੰਪ ਨੇ ਵਾਈਟ ਹਾਊਸ ਵੱਲੋਂ ਸਟਿਮੂਲਸ ਪੈਕੇਜ ਇਸ਼ੂ ਕੀਤਾ ਗਿਆ ਜਿਹੜਾ $2 ਸਮਥਿੰਗ ਟ੍ਰਿਲੀਅਨ ਦਾ ਆ, ਉਹਦੇ ਵਿੱਚ SBA ਲੋਨਸ ਜਿਹੜੇ ਆ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਲੋਨ ਦੇਣੇ ਆ, ਉਹ ਲੋਨਸ ਦੇ ਬਾਰੇ ਥੋੜੀ ਡਿਟੇਲ 'ਚ ਗੱਲ ਦੱਸੋ ਤਾਂ ਕਿ ਜਿਹੜੇ ਆਪਣੇ ਸਾਰੇ ਸਰੋਤੇ ਉਹਨਾਂ ਨੂੰ ਪਤਾ ਲੱਗ ਜਾਏ। ਹਾਂਜੀ। ਸੋ ਪਹਿਲਾਂ ਐਕਚੁਅਲੀ 2 ਬਿੱਲ ਪਾਸ ਹੋ ਕੇ, ਇੱਕ ਪਹਿਲਾਂ ਵੀ ਬਿੱਲ ਪਾਸ ਹੋਇਆ ਸੀ SBA ਲੋਨ ਥਰੂ, ਇੱਕ ਨਵਾਂ ਬਿੱਲ ਪਾਸ ਹੁਣ ਹੋਇਆ ਆ। ਪਰ ਜਿਹੜੀ ਸਭ ਤੋਂ ਐਕਚੁਅਲੀ ਪਹਿਲਾਂ ਮੈਂ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦੀ, ਮੈਨੂੰ ਵੀ ਹੁਣੇ ਪਤਾ ਲੱਗਾ ਆ ਕਿ ਉਹਦੇ ਬਿੱਲ ਵਿੱਚ ਐਕਚੁਅਲੀ ਹੈਗਾ ਸੀ ਕਿ ਤੁਸੀਂ $10,000 ਗ੍ਰਾਂਟ ਲਈ ਐਪਲੀਕੇਸ਼ਨ ਭਰ ਸਕਦੇ ਹੋ,
ਤੇ ਉਹਨਾਂ ਨੇ ਹੁਣੇ ਵੈਬਸਾਈਟ ਆਪਣੀ SBA.gov ਦੇ ਉੱਪਰ ਉਹ ਐਪਲੀਕੇਸ਼ਨ ਪਾਤੀ ਆ ਜੀ ਪਰ ਉਹਦਾ ਇਹ ਹੈਗਾ ਆ ਉਹਨਾਂ ਨੇ ਸਿਰਫ ਇਹ $10 ਬਿਲੀਅਨ ਲੋਨ ਦੇਣਾ ਆ ਉਹਦੇ ਇਸ $10,000 ਦੀ ਗ੍ਰਾਂਟ ਆ ਉਹਨਾਂ ਨੇ ਸਿਰਫ 1 ਮਿਲੀਅਨ ਐਪਲੀਕੇਸ਼ਨ ਨੂੰ ਲੋਨ ਮਿਲਣਾ ਆ ਉਹ ਲੋਨ ਨਹੀਂ ਹੈਗਾ ਗ੍ਰਾਂਟ ਆ ਗ੍ਰਾਂਟ ਦਾ ਮਤਲਬ ਇਹ ਹੁੰਦਾ ਮੁੜ ਕੇ ਵਾਪਸ ਨਹੀਂ ਦੇਣੀ ਪੈਣੀ ਹੈਗੀ ਲੋਨ ਹੁੰਦਾ ਤਾਂ ਮੁੜ ਕੇ ਦੇਣਾ ਪੈਣਾ ਸੋ ਜੇ ਕਹਿੰਦਾ ਮੈਂ ਇਹੀ ਸੁਜੈਸਟ ਕਰੂੰਗੀ ਸਾਰੇ ਜਿਹੜੇ ਸਰੋਤੇ ਸੁਣ ਰਹੇ ਆ ਜਿਹਨਾਂ ਦੇ ਕੋਈ ਰੈਸਟੋਰੈਂਟ ਆ ਜੋ ਕੋਈ ਹੋਰ ਬਿਜ਼ਨਸ ਆ ਡਾਊਨ ਹੋਇਆ ਜੀ ਉਹ ਅੱਜ ਹੀ SBA.gov ਦੀ ਵੈਬਸਾਈਟ ਜਾ ਕੇ ਉਹ ਗ੍ਰਾਂਟ ਐਪਲੀਕੇਸ਼ਨ ਭਰਨ ਕਿਉਂਕਿ ਆਈ ਥਿੰਕ 1-2 ਦਿਨਾਂ ਚ ਉਹ ਮੁੱਕ ਜਾਣੀ ਆ ਓਕੇ ਸੋ ਟੋਟਲ 1 ਮਿਲੀਅਨ ਜਿਹੜੀਆਂ ਐਪਲੀਕੇਸ਼ਨਸ ਉਹਨਾਂ ਨੇ ਲੈਣੀਆਂ ਤੇ $10,000 ਦੀ ਪਰ ਬਿਜ਼ਨਸ ਗ੍ਰਾਂਟ ਜਿਹੜੀ ਉਹਨਾਂ ਨੇ ਤੇ ਉਹਦੇ ਵਿੱਚ ਕੀ ਡਾਕੂਮੈਂਟੇਸ਼ਨ ਕੀ ਕੁਛ ਮੰਗੀ ਜਾਊਗੀ ਵੀ ਕਿੱਦਾਂ ਉਹਨਾਂ ਨੇ ਸ਼ੋ ਜਿਹੜਾ ਉਹ ਹੋਵੇ ਵੀ ਐਕਚੁਅਲ ਦੇ ਵਿੱਚ ਬਿਜ਼ਨਸ ਡਾਊਨ ਹੋਇਆ ਰਾਈਟ ਨਾਓ ਜਿੰਨਾ ਮੈਂ ਦੇਖਿਆ ਆਨਲਾਈਨ ਉਹਨਾਂ ਨੇ ਇੰਨਾ ਨਹੀਂ ਹੈਗਾ ਇਟਸ ਅ ਵੈਰੀ ਸਿੰਪਲ ਐਪਲੀਕੇਸ਼ਨ ਪ੍ਰੋਸੈਸ ਉੱਪਰ ਲਾਈਕ 4 ਪੇजेस ਥਰੂ ਤੁਸੀਂ ਜਾਣਾ ਆ ਜੀ ਤੁਸੀਂ ਆਪਣੀ ਕੰਪਨੀ ਦਾ ਨਾਮ ਪਾਣਾ ਆ ਤੁਸੀਂ ਤੁਹਾਡਾ ਪਿਛਲੇ ਸਾਲ ਸੇਲ ਕਿੰਨੀ ਹੋਈ ਆ ਤੇ ਤੁਹਾਡੇ ਖਰਚਾ ਕਿੰਨਾ ਹੋਇਆ ਸੀ ਤੇ EMPLOYE ਕਿੰਨੇ ਤੁਹਾਡੇ ਹੈਗੇ ਸੀ ਜੀ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ 3 ਦਿਨਾਂ ਦੇ ਵਿੱਚ ਇਹ $10,000 ਤੁਹਾਡੀ ਬੈਂਕ ਵਿੱਚ ਹੋਊਗਾ ਜੇ ਉਹਨਾਂ ਨੂੰ ਠੀਕ ਲੱਗੀ ਐਪਲੀਕੇਸ਼ਨ ਓਕੇ ਠੀਕ ਹੈ ਸੋ ਬਿਲਕੁਲ ਜੀ ਗੋ ਹੈਡ I was just saying ਇਹ ਕਿਉਂਕਿ ਇਹ ਲਿਮਿਟਡ ਅਮਾਉਂਟ ਆਫ ਫੰਡਸ ਆ ਇਹਦੇ ਵਿੱਚ ਇਹ ਜਿੰਨਾ ਕੁ ਲੋਕਾਂ ਕੋਲ ਜਿੰਨੀ ਜਲਦੀ ਅਪਲਾਈ ਹੁੰਦਾ ਇਹ $10,000 ਵਾਲੀ ਗ੍ਰਾਂਟ ਨੂੰ ਅਪਲਾਈ ਕਰਨ ਜੀ ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਜਿਨ੍ਹਾਂ ਦੇ ਸਮਾਲ ਬਿਜ਼ਨਸ ਹੈਗੇ ਆ ਅਫੈਕਟਡ ਹੋਏ ਹੈਗੇ ਆ ਸੋ ਜਿਸ ਤਰ੍ਹਾਂ ਗੁਰਪ੍ਰੀਤ ਕੌਰ ਨੇ ਦੱਸਿਆ ਇਹ CPA ਆ ਸਰਟੀਫਾਈਡ ਪਬਲਿਕ ਅਕਾਊਂਟੈਂਟ ਵਾਸ਼ਿੰਗਟਨ ਸਟੇਟ ਦੇ ਵਿੱਚ ਸੋ ਇਹ ਸਾਨੂੰ ਬਿਲਕੁਲ ਵਲੰਟਰੀ ਪੂਰੀ ਸਰਵਿਸ ਦੇ ਰਹੀ ਆ ਸੋ ਹਰ ਇੱਕ ਬਿਜ਼ਨਸ ਵਾਲੇ ਨੂੰ SBA ਦੇ ਉੱਤੇ ਆਪਾਂ ਲਿੰਕ ਪਾ ਦਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਜਿਹਦਾ ਵੀ ਸਮਾਲ ਬਿਜ਼ਨਸ ਹੈਗਾ ਇਹ ਗ੍ਰਾਂਟ ਆ $10,000 ਦੀ ਪਰ ਤੁਸੀਂ ਲੋਨ ਜਿਹੜਾ ਆ SBA ਦਾ ਉਹ 5 ਲੱਖ ਸੀ ਸ਼ਾਇਦ ਹੁਣ 1 ਮਿਲੀਅਨ ਕਰ ਦਿੱਤਾ ਸਮਾਲ ਬਿਜ਼ਨਸ ਦੇ ਲਈ No, the loan is pretty big, up to $10 million ਆ ਉਹ ਡਿਫਰੈਂਟ ਉਹ ਵੀ ਬਹੁਤ ਵੱਡਾ ਲੋਨ ਹੈ ਉਹ ਲੋਨ ਡਿਫਰੈਂਟ ਚੀਜ਼ ਹੈ ਇਹ ਗ੍ਰਾਂਟ ਵੱਖਰੀ ਚੀਜ਼ ਹੈ ਸੋ ਇਸ ਚੀਜ਼ ਦਾ ਜਿਹੜਾ ਇਹ ਵੱਖਰੀ ਚੀਜ਼ ਆ ਇਹਦੇ ਵਿੱਚ ਸਿਰਫ $1 ਬਿਲੀਅਨ ਆ whereas the ਲੋਨ ਆ ਉਹਦਾ ਬਜਟ ਹੈਗਾ ਆ $350 ਬਿਲੀਅਨ ਬਹੁਤ ਫਰਕ ਆ ਜੀ ਸੋ ਇੱਕ ਜਿਹੜਾ ਜੇ ਤੁਸੀਂ ਗੁਰਪ੍ਰੀਤ ਸਾਨੂੰ ਕਲੀਅਰਲੀ ਦੱਸਿਓ ਵੀ ਜਿਹੜੀ SBA ਦੀ ਜਦੋਂ .gov ਦੇ ਉੱਤੇ ਜਾਣੇ ਇੱਕ ਤਾਂ ਸਭ ਤੋਂ ਉੱਤੇ ਲਿਖਿਆ ਹੁੰਦਾ ਅਪਲਾਈ ਫॉर ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਇਹ ਗ੍ਰਾਂਟ ਆ ਕਿ ਇਹ 10 ਮਿਲੀਅਨ ਵਾਲਾ ਇਹ ਲੋਨ ਆ ਇਹੀ ਗ੍ਰਾਂਟ ਹੈ ਇੱਥੇ ਜਾਓ ਉੱਪਰ ਸਭ ਤੋਂ ਉੱਪਰ ਬੈਨਰ ਲਾਇਆ ਨਾ ਜੀ ਇਹਦੇ ਉੱਪਰ ਜਾਓ ਓਕੇ ਸੋ ਠੀਕ ਹੈ ਮੈਂ ਜਿਹੜੇ ਆਪਣੇ ਫੇਸਬੁੱਕ ਤੇ ਇਸ ਟਾਈਮ ਜਿਹੜੇ ਦੇਖ ਰਹੇ ਨੇ ਸਾਡੇ ਨਾਲ ਉਹਨਾਂ ਦੇ ਲਈ ਇਹ ਜਿਹੜਾ ਲਿੰਕ ਆਪਾਂ ਉੱਥੇ ਸ਼ੇਅਰ ਕਰ ਦਿੰਦੇ ਆ ਤਾਂ ਜੋ ਜਿਹੜੇ ਮਿਲੀਅਨ ਇਹਨਾਂ ਨੇ ਗ੍ਰਾਂਟਾਂ ਦੇਣੀਆਂ ਨੇ ਸਰਕਾਰ ਦੇ ਦੁਆਰਾ ਵੀ ਉਹ ਤੁਸੀਂ ਉੱਥੇ ਜਿਹੜਾ ਜਲਦੀ ਤੋਂ ਜਲਦੀ ਜਾ ਕੇ ਅਪਲਾਈ ਕਰ ਸਕਦੇ ਆ ਸੋ ਜਿੱਦਾਂ ਇਹਨਾਂ ਨੇ ਪਹਿਲਾਂ ਵੀ ਕਲੀਅਰ ਦੱਸਿਆ ਹੈ ਆਪਾਂ ਫੇਰ ਇੱਕ ਵਾਰੀ ਦੁਹਰਾ ਦਿੰਦੇ ਜਿਹੜੇ 1099 ਦੇ ਉੱਤੇ ਰਿਸਪੈਕਟਿਵ ਤੁਸੀਂ ਟਰੱਕ ਚਲਾਉਂਦੇ ਸੀ ਊਬਰ ਆ ਲਿਫਟ ਆ ਗਿਗ ਵਰਕਰ ਆ ਫੋਟੋਗ੍ਰਾਫਰ ਸੀਗੇ ਜਾਂ ਕੁਛ ਸੀਗੇ ਜੇ ਸਾਰਾ ਤੁਹਾਡਾ ਕੰਮ ਧੰਦਾ ਚੌਪਟ ਹੋਇਆ ਆ ਤਾਂ ਉਸ ਦੇ ਲਈ ਤੁਸੀਂ ਅਨਇੰਪਲੋਇਮੈਂਟ ਅਪਲਾਈ ਕਰ ਦਿਓ ਉਹ ਕਹਿੰਦੇ ਵੀ ਜ਼ਰੂਰੀ ਨਹੀਂ ਆ ਵੀ ਤੁਹਾਨੂੰ ਤੁਰੰਤ ਜਿਹੜਾ ਮਿਲੂਗਾ ਰਾਈਟ ਨਾ ਉਹ ਹਾਇਰਿੰਗ ਪ੍ਰੋਸੈਸ ਦੇ ਵਿੱਚ ਹੈਗੇ ਆ ਅਨਇੰਪਲੋਇਮੈਂਟ ਜਿਹੜਾ ਇੰਪਲੋਇਮੈਂਟ ਵਾਲਾ ਬੇਸਿਕਲੀ ਜਿਹੜੀ ਉਹ ਇੰਪਲੋਏ ਕਰ ਰਿਹਾ ਕਿਉਂਕਿ ਹਰ ਇੱਕ ਕਲੇਮ ਉਹਨਾਂ ਨੇ ਕਾਗਜ਼ ਪੱਤਰ ਦੇਖ ਕੇ ਫਿਰ ਅਪਰੂਵ ਕਰਨਾ ਹਿਊਮਨ ਇੰਟਰੈਕਸ਼ਨ ਉਹਦੇ ਵਿੱਚ ਚਾਹੀਦੀ ਹੈ ਸੋ ਉਸ ਦੇ ਵਿੱਚ ਥੋੜ੍ਹਾ ਡਿਲੇ ਹੋ ਸਕਦਾ ਪਰ ਤੁਹਾਨੂੰ ਉਸ ਦੇ ਹਿਸਾਬ ਦੇ ਨਾਲ ਜੇ ਅਪਰੂਵ ਹੁੰਦਾ ਆ ਅਤੇ ਤੁਹਾਨੂੰ ਇੱਕ ਹਿਸਾਬ ਨਾਲ ਬੈਕ ਪੇਮੈਂਟ ਜਿਹੜੀ ਉਹ ਜਿਹੜੀ ਉਦੋਂ ਤੋਂ ਲੈ ਕੇ ਜਦੋਂ ਤੱਕ ਵੀ ਤੁਸੀਂ ਅਪਲਾਈ ਕੀਤਾ ਆ ਉਹ ਉਹਨਾਂ ਨੂੰ ਮਿਲ ਸਕਦੀ ਆ ਇੱਕ ਗੁਰਪ੍ਰੀਤ ਬਹੁਤ ਜ਼ਿਆਦਾ ਸਾਨੂੰ ਸਵਾਲ ਪੁੱਛਿਆ ਜਾਂਦਾ ਆ ਵੀ ਕਹਿੰਦੇ ਵੀ ਜੇ ਸਾਡੀ 60 ਸਾਲ ਤੋਂ ਉੱਤੇ ਉਮਰ ਆ ਅਸੀਂ ਡਰਦੇ ਮਾਰੇ ਜਾਂ ਸਾਨੂੰ ਇਹ ਚੀਜ਼ ਹੈਗੀ ਵੀ ਇਹ ਕੰਮ ਨਹੀਂ ਕਰਨਾ ਚਾਹੁੰਦੇ ਕੀ ਜੇ ਉਹ ਕੰਮ ਛੱਡਦੇ ਨੇ ਕੀ ਉਹ ਵੀ ਅਨਇੰਪਲੋਇਮੈਂਟ ਫਾਈਲ ਕਰ ਸਕਦੇ ਨੇ I think ਹਰੇਕ ਸਟੇਟ ਦਾ ਅਲੱਗ ਆ ਜੇ but I think ਤੁਸੀਂ ਇਹ ਨਹੀਂ I think ਇਹ ਥੋੜੀ ਕਲੈਰੀਫਿਕੇਸ਼ਨ ਕਰਨੀ ਪੈਣੀ ਆ ਡਿਪੈਂਡ ਔਨ ਕਿਹੜੀ ਸਟੇਟ ਵਿੱਚ ਆ ਬਿਕਾਜ਼ ਯੂ ਆਰ ਐਕਚੁਅਲੀ ਕੁਇਟਿੰਗ ਦਾ ਜੌਬ ਰਾਈਟ ਕੱਢਿਆ ਨਹੀਂ ਸੋ ਉਹਦੇ ਚ ਗੁਰਪ੍ਰੀਤ ਕੱਢਿਆ ਨਹੀਂ ਹੈਗਾ ਹਾਂਜੀ ਜੀ ਉਹ ਚ ਮੈਂ ਐਡ ਕਰਦਾ ਕਈ ਸਟੇਟਸ ਨੇ ਨਾ ਕਈ ਸਿਟੀਜ਼ ਨੇ ਜਿੱਦਾਂ ਇੱਥੇ ਸਿਟੀ ਆਫ ਰਿਜ਼ਨੋ ਆ ਉਹਨਾਂ ਨੇ ਡਾਇਰੈਕਟਿਵ ਜਾਰੀ ਕੀਤਾ ਵੀ ਸਿਟੀ ਆਫ ਰਿਜ਼ਨੋ ਚ ਕੋਈ ਵੀ ਜਿਹੜਾ ਆ ਉਹ 60 ਸਾਲ ਤੋਂ ਉੱਪਰ ਕੰਮ ਤੇ ਨਾ ਜਾਵੇ ਸੋ ਜੇ ਉਹ ਸਿਟੀ ਨੇ ਕੀਤਾ ਹੈ ਸੋ ਇਟ ਸ਼ੋਰ ਫਿਰ ਉਹ ਸਟੇਟ ਜਿਹੜੀ ਆ ਉਸ ਨੂੰ ਅਨਪਲਾਈਮੈਂਟ ਦੇਊਗੀ ਕਿਉਂਕਿ ਉਹਨਾਂ ਦੇ ਕੋਲ ਪ੍ਰੂਫ ਆ ਜੀ ਹਾਂਜੀ ਉਹਨਾਂ ਕੋ ਉਹ ਫਿਰ ਜਦੋਂ ਜੀ ਡਿਨਾਈ ਵੀ ਕਰੂਗੇ ਜੇ ਕਹੋਗੇ ਨਾ ਕਿ ਮੈਂ ਆਪ ਕੁਇਟ ਕੀਤਾ ਹੈ ਡਿਨਾਈ ਕਰੂਗੇ
ਤੁਸੀਂ ਜਾ ਕੇ ਕਹਿ ਸਕਦੇ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਨਹੀਂ ਕਰਨਾ ਹੈ, ਕੰਮ ਨਹੀਂ ਕਰਨਾ ਹੈਗਾ। ਜੀ ਬਹੁਤ ਸਾਰੇ ਏਰੀਏ ਦੇ ਵਿੱਚ ਟਰੱਕਰਸ ਹੈਗੇ ਆ, ਖਾਸ ਕਰਕੇ ਮਿੱਟੀ ਵਾਲੇ ਟਰੱਕਾਂ ਵਾਲੇ, ਉਹਨਾਂ ਨਾਲ ਮੇਰੀ ਗੱਲ ਹੋਈ ਆ। ਉਹਨਾਂ ਨੇ ਕਿਹਾ ਵੀ ਜਿਹੜੇ 60 ਈਅਰ ਤੋਂ ਉੱਤੇ ਆ ਜਾਂ ਕੰਸਟਰਕਸ਼ਨ ਵਰਕਰ ਆ ਵੀ ਕੰਮ ਤੇ ਨਾ ਆਓ, ਘਰ ਰਹੋ। ਸੋ ਉਹ ਸਾਰੇ ਫਾਈਲ ਕਰ ਸਕਦੇ ਹੈਗੇ ਆ। ਹਾਂਜੀ, ਜਿਹੜੇ ਗ੍ਰਾਂਟ ਵੀ ਹੈ ਉਹ ਵੀ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਨ, ਕਿਉਂਕਿ ਉਹ ਸਾਰੇ ਸਕੇਜੂਲ ਸੀ ਭਰਦੇ ਆ, ਰਾਈਟ, 1099 ਵਾਲੇ ਆ। ਜੀ ਉਹ ਸਾਰੇ ਇੰਡੀਪੈਂਡੈਂਟ ਕੰਟਰੈਕਟਰਸ ਆ, ਸੋ ਇਹ ਬਿਜ਼ਨਸ ਵਾਲੇ ਵੀ ਹੈਗਾ ਆ ਤੇ ਇੰਡੀਪੈਂਡੈਂਟ ਕੰਟਰੈਕਟਰ ਵਾਲੇ ਵੀ ਗ੍ਰਾਂਟ ਹੈਗੀ ਆ ਇਹ। ਸੋ ਜਿਹੜਾ 10 ਮਿਲੀਅਨ ਲੋਨ ਵਾਲੇ ਆ ਜਿਹੜੇ ਸਕੇਜੂਲ ਸੀ ਭਰਦੇ ਆ ਉਹ ਵੀ ਅਪਲਾਈ ਕਰ ਸਕਦੇ ਉਹ ਵਾਲਾ ਲੋਨ ਦੇ ਲਈ? ਗ੍ਰਾਂਟ ਲਈ I was talking about the grant. ਓਨਲੀ ਗ੍ਰਾਂਟ ਦੇ ਲਈ। ਤੇ ਉਬਰ ਲੋਨ ਲਈ ਵੀ ਕਰ ਸਕਦੇ ਆ, ਦੋਨਾਂ ਦੇ ਲਈ ਅਪਲਾਈ ਕਰ ਸਕਦੇ ਆ। ਤੇ ਜਿਹੜਾ ਉਬਰ ਡਰਾਈਵਰ ਆ ਕੀ ਉਹ ਇਹ ਗ੍ਰਾਂਟ ਦੇ ਲਈ ਜਾਂ ਇਸ ਲੋਨ ਦੇ ਲਈ ਅਪਲਾਈ ਕਰ ਸਕਦੇ ਨੇ? ਹਾਂਜੀ, ਉਹ ਵੀ ਕਰ ਸਕਦੇ ਨੇ। ਹਾਂਜੀ, ਓਕੇ ਸੋ ਬਿਲਕੁਲ। ਹੋਰ ਸਾਡੇ ਕੁਐਸਚਨ ਆ ਵੀ ਅਨਪਲਾਇਮੈਂਟ ਕੋਈ ਸਿਟੀਜ਼ਨਸ਼ਿਪ ਲੈਣ ਚ ਪ੍ਰੋਬਲਮ ਤਾਂ ਨੋ, देयर इज नो ਪ੍ਰੋਬਲਮ, ਕਿਉਂਕਿ ਇਹ ਜਿਹੜਾ ਆ ਇਹ ਪਬਲਿਕ ਚਾਰਜ ਨਹੀਂ ਹੈ ਅਨਪਲਾਇਮੈਂਟ। ਸੋ ਡੋਂਟ ਵਰੀ। ਸੋ ਉਹਦਾ ਨਹੀਂ ਅਨਪਲਾਇਮੈਂਟ ਨਹੀਂ ਹੁੰਦੀ, ਤੁਸੀਂ ਆਪ ਪੈਸੇ ਵਿੱਚ ਪਾ ਰਹੇ ਹੋ ਤਾਂ ਮੁੜ ਕੇ ਮਿਲ ਰਿਹਾ ਹੈ। ਜੀ ਸੋ ਇੱਕ ਬਹੁਤ ਆ ਵੀ ਮੈਂ ਨਵਾਂ ਆਇਆ ਸੀ, ਦਸੰਬਰ ਚ ਕੰਮ ਸ਼ੁਰੂ ਕੀਤਾ, ਨੋ ਪ੍ਰੋਬਲਮ, ਤੁਸੀਂ ਫਾਈਲ ਕਰ ਸਕਦੇ ਆ। ਜੇ ਦਸੰਬਰ ਸ਼ੁਰੂ ਕੀਤਾ ਮੋਸਟ ਪ੍ਰੋਬਬਲੀ ਦੇ ਵਿਲ ਆਸਕ ਯੂ ਫॉर ਯੂਰ ਪ੍ਰੂਫ, ਤੇ ਤੁਸੀਂ ਆਪਣਾ ਪੇ ਸਟੱਬ ਉਹਨਾਂ ਨੂੰ ਸ਼ੋ ਕਰ ਸਕਦੇ। ਕਿਉਂਕਿ ਜਦੋਂ ਤੁਸੀਂ ਅਨਪਲਾਇਮੈਂਟ ਫਾਈਲ ਕਰਨੀ ਆ ਨਾ, ਉਹ ਜਿਹੜਾ ਤੁਹਾਡਾ EMPLOYER ਆ ਉਹਨੂੰ ਵੀ ਚਿੱਠੀ ਜਾਂਦੀ ਆ ਅਨਪਲਾਇਮੈਂਟ ਆਫਿਸ ਤੋਂ, ਉਹ ਵੈਰੀਫਾਈ ਕਰਦੇ ਵੀ ਹਾਂ ਜੀ ਇਹ ਜਿਹੜਾ ਜਿਹੜਾ EMPLOYEE ਆ ਇਹ ਤੁਹਾਡੇ ਕਦ ਤੋਂ ਕਦ ਤਾਈਂ ਕੰਮ ਕੀਤਾ ਤੇ ਕਦੋਂ ਤੁਸੀਂ ਇਹਨੂੰ ਲੇ ਆਫ ਕੀਤਾ ਤੇ ਕਿੰਨੀ ਉਹਦੀ ਸੈਲਰੀ ਸੀ। ਸੋ ਉਹਦੇ 'ਚ ਕੋਈ ਖਤਰਾ ਨਹੀਂ, ਚਾਹੇ ਤੁਸੀਂ ਇਸ ਸਾਲ 1 ਮਹੀਨੇ ਕੰਮ ਕੀਤਾ, ਸਟਿਲ ਯੂ ਕੈਨ ਅਪਲਾਈ ਫॉर ਅਨਪਲਾਇਮੈਂਟ। ਜੀ ਪਰ ਇਹ ਥੋੜੀ ਮੁਸ਼ਕਿਲ ਹੋ ਸਕਦੀ ਹੈ ਕਿ ਲਾਈਕ ਉਹ ਪ੍ਰੋਬਲਮ ਹੈ ਕਿ ਜੇ ਹੁਣ ਜਾਣੀ ਸ਼ੁਰੂ ਕੀਤਾ ਸੀ ਨਾ, ਉਹਨਾਂ ਹਲੇ ਕੁਆਰਟਰਲੀ ਰਿਪੋਰਟਾਂ ਭਰੀਆਂ ਨਹੀਂ ਹੈ। ਜਿਹੜੇ ਕੁਆਰਟਰਲੀ ਰਿਪੋਰਟਾਂ ਹੁੰਦੀਆਂ ਉਹ ਅਪ੍ਰੈਲ 30 ਦੀ ਡਿਊ ਹੁੰਦੀ ਆ, ਤੇ ਉਹਨਾਂ ਸਿਸਟਮ ਦਾ ਸ਼ੋ ਨਹੀਂ ਕਰਨਾ ਹੈਗਾ, ਤੇ ਸ਼ਾਇਦ ਉਹਨੇ ਕਲੇਮ ਡਿਨਾਈ ਹੋ ਜਾਏ। ਪਰ ਇਹ ਹੈਗਾ ਲੌਂਗੈਸਟ ਤੁਸੀਂ ਉਹ ਜੇ ਡਿਨਾਈ ਲੈਟਰ ਆ ਗਿਆ ਤੁਸੀਂ ਪੇ ਸਟੱਬ ਦਿਖਾ ਸਕਦੇ ਮੈਂ ਕੰਮ ਕੀਤਾ ਸੀ। ਸੋ ਮੇ ਵੀ ਬਾਅਦ ਦੇ ਵਿੱਚ ਅਪ੍ਰੈਲ ਤੋਂ ਬਾਅਦ ਦੇ ਵਿੱਚ ਫਿਰ ਜਿਹੜੇ ਉਹ ਮਿਲ ਸਕਦੇ ਨੇ ਜੇ ਉਦੋਂ ਉਂਝ। ਸੋ ਇੱਕ ਇਹ ਵੀ ਜਿਹੜੇ ਸਟਿਮੂਲਸ ਪੈਕੇਜ ਦੀ ਗੱਲ ਕਰ ਲਓ, ਹੁਣ ਬਹੁਤ ਸਾਰੇ ਜਿਹੜੇ ਨਵੇਂ ਲੋਕ ਵੀ ਇੱਥੇ ਆਉਂਦੇ ਨੇ, ਕਈਆਂ ਨੇ ਕੰਮ ਵੀ ਜਿਹੜਾ ਸ਼ੁਰੂ ਕਰ ਦਿੱਤਾ, ਪਰ ਉਹਨਾਂ ਨੇ ਅਜੇ ਤੱਕ ਕਿਸੇ ਤਰੀਕੇ ਦਾ ਕੋਈ ਟੈਕਸ ਵਗੈਰਾ ਜਿਹੜਾ ਉਹ ਨਹੀਂ ਭਰਿਆ। ਸੋ ਕੀ ਉਹਨਾਂ ਨੂੰ ਵੀ ਸਟਿਮੂਲਸ ਪੈਕੇਜ ਦੇ ਅਧੀਨ ਜਿਹੜਾ $1200 ਪਰ ਐਡਲਟ ਦੇ ਹਿਸਾਬ ਦੇ ਨਾਲ ਆ ਉਹਨਾਂ ਨੂੰ ਮਿਲ ਸਕਦਾ ਹੈ? ਜਿਹੜਾ ਨਵੇਂ 2019 ਦਾ ਟੈਕਸ ਨਹੀਂ ਭਰਿਆ ਜਿਨ੍ਹਾਂ ਨੇ, ਹਾਂਜੀ, ਮੰਨ ਲਓ ਜਿਹੜਾ ਕੋਈ ਅਜੇ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਕੋਈ ਆਇਆ ਹੋਊਗਾ, ਜੇ ਉਹਦੀ ਕੰਮ ਸ਼ੁਰੂ ਹੀ ਹੋਇਆ ਹੋਊਗਾ, ਤੇ ਕੀ ਉਹਨਾਂ ਨੂੰ ਵੀ ਉਹ ਸਟਿਮੂਲਸ ਪੈਕੇਜ ਦੇ ਅਧੀਨ ਆਉਣਗੇ? ਉਹ probably not, because ਉਹਨਾਂ ਦੇ ਕਿਉਂਕਿ ਸਿਸਟਮ 'ਚ ਨਾਮ ਚੜਿਆ ਨਹੀਂ ਹੈਗਾ ਨਾ ਕਿਤੇ। ਓਕੇ ਜੀ। ਸੋ ਤੁਸੀਂ ਇੱਕ ਅੰਡਰਸਟੈਂਡਿੰਗ ਇਹ ਵੀ ਹੈ ਕਿ ਜਿਹੜਾ ਸਟਿਮੂਲਸ ਭੇਜ ਰਹੇ ਆ ਹਰ $1200 ਇਟਸ ਐਕਚੁਅਲੀ ਐਡਵਾਂਸ ਕ੍ਰੈਡਿਟ ਜੀ। ਸੋ ਉਹ 2020 ਦੇ ਟੈਕਸ ਰਿਟਰਨਾਂ ਵਿੱਚ ਐਕਚੁਅਲੀ ਸ਼ੋ ਹੋਣਾ ਆ ਇਹ। ਠੀਕ ਹੈ ਜੀ। ਸੋ ਉਹਨਾਂ ਨੂੰ $1200 ਫਿਰ ਅਗਲੇ ਸਾਲ ਮਿਲੂਗਾ। ਓਕੇ, ਜੋ ਐਸਾ ਕੰਮ ਕਰੂਗੇ ਨਾ ਫਿਰ ਅਗਲੇ ਸਾਲ ਉਹਨਾਂ ਨੂੰ ਠੀਕ ਹੈ। ਸੋ ਬਾਅਦ ਦੇ ਵਿੱਚ ਉਹਨਾਂ ਦਾ ਸ਼ੋ ਹੋ ਜਾਊਗਾ। ਸੋ ਰਾਈਟ ਨਾਓ ਜਿਨ੍ਹਾਂ ਨੇ ਆਲਰੇਡੀ ਟੈਕਸ ਭਰਿਆ ਉਹਨਾਂ ਨੂੰ ਚੈੱਕ ਮਿਲ ਜਾਊਗਾ ਜਾਂ ਡਾਇਰੈਕਟ ਡਿਪੋਜ਼ਿਟ ਆ ਜਾਊਗਾ, ਜਿਨ੍ਹਾਂ ਨੇ ਅਜੇ ਨਹੀਂ ਭਰਿਆ ਉਹਨਾਂ ਨੂੰ ਨੈਕਸਟ ਈਅਰ ਦੇ ਵਿੱਚ ਆ ਸਕਦਾ ਹੈ। ਓਕੇ, ਤੇ ਇਹ ਵੀ ਸਵਾਲ ਸੀਗਾ ਗੁਰਪ੍ਰੀਤ ਜੀ ਵੀ ਕੀ ਇਹ ਜਿਹੜਾ ਸਟਿਮੂਲਸ ਪੈਕੇਜ ਮਿਲਣਾ ਹੈ ਕੀ ਇਹ ਟੈਕਸ ਫ੍ਰੀ ਹੋਊਗਾ? ਇਹ ਮੈਨੂੰ ਪੱਕਾ ਨਹੀਂ, I don't know, it's probably, you know, it's tax free because it's a credit. Okay. Yeah, so it's a credit. ਜਿਹੜੀ employment ਹੁੰਦੀ ਉਹ tax free ਨਹੀਂ ਹੁੰਦੀ ਹੈਗੀ। Unemployment ਨਹੀਂ ਜੀ। ਉਹ ਟੈਕਸਸ ਦੇਣੇ ਪੈਂਦੇ ਆ, ਇਹ ਐਡਵਾਂਸ ਕ੍ਰੈਡਿਟ ਆ ਇਹ। ਸੋ ਠੀਕ ਹੈ, ਇਹ ਤੇ ਟੈਕਸ ਨਹੀਂ ਲੱਗਣਾ ਹੈਗਾ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਹੁਣ ਇੰਡੀਵਿਜੂਅਲ ਦਾ ਤਾਂ ਆਪਾਂ ਦੱਸਤਾ ਸਾਰਿਆਂ ਨੂੰ, ਕੋਈ ਤੁਹਾਡਾ ਸਟੇਟਸ ਲੀਗਲ ਹੋਣਾ ਚਾਹੀਦਾ, ਨੋ ਮੈਟਰ ਵਟ, ਤੁਸੀਂ ਕੰਮ ਕਰਦੇ ਹੋਣੇ ਚਾਹੀਦੇ, ਜੇ ਲੇ ਆਫ ਹੋਏ ਅਨਪਲਾਇਮੈਂਟ ਕਰ ਸਕਦੇ ਹੈਗੇ ਆ। ਦੂਸਰੇ ਨੰਬਰ 'ਤੇ ਬਹੁਤ ਸਾਰੇ ਬਿਜ਼ਨਸ ਓਨਰਸ ਆ, ਬਹੁਤਿਆਂ ਨੂੰ ਪਤਾ ਨਹੀਂ ਕਿੱਦਾਂ ਜਾ ਕੇ ਗ੍ਰਾਂਟ ਲੈਣੀ ਆ, ਲੋਨ ਅਪਲਾਈ ਕਰਨਾ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਜ਼ਰੂਰ ਗੁਰਪ੍ਰੀਤ ਨੂੰ ਬੇਨਤੀ ਕਰਾਂਗੇ ਵੀ ਸਾਡੇ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਕੁਛ ਮਿੰਟ ਆ ਕੇ ਜਿਹੜੀ ਅਪਡੇਟ ਕਰਦੇ ਰਹੋ। ਸੋ ਜਿੰਨੇ ਸਾਡੇ ਬਿਜ਼ਨਸ ਓਨਰਸ ਹੈਗੇ ਆ, ਚਾਹੇ ਤੁਸੀਂ ਰੈਸਟੋਰੈਂਟ ਵਾਲੇ, ਪੀਜੇ ਵਾਲੇ, ਇੰਡੀਅਨ ਸਟੋਰ, ਟਰੱਕਿੰਗ ਕੰਪਨੀਆਂ ਵਾਲੇ ਆ, ਕਿਸੇ ਤਰ੍ਹਾਂ ਵੀ ਤੁਹਾਡਾ ਬਿਜ਼ਨਸ ਹੈਗਾ, ਤੁਸੀਂ SBA ਦਾ ਲੋਨ ਅਪਲਾਈ ਕਰਨਾ ਹੈਗਾ, ਉਹਦਾ ਕੋਈ ਕੁਐਸਚਨ ਹੋਇਆ ਉਹ ਸਾਨੂੰ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਜਾਂ ਤੁਸੀਂ ਕਾਲ ਕਰਕੇ ਦੱਸ ਸਕਦੇ ਆ। ਫਿਰ ਤੁਹਾਡੇ ਨਾਲ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਉਹਦੇ 'ਚ ਆਪਾਂ ਸ਼ੇਅਰ ਕਰ ਸਕਦੇ ਹੈਗੇ ਜੀ। ਬਿਲਕੁਲ। ਸੋ ਜਿਹੜੇ ਕੋਈ ਕਈਆਂ ਦਾ ਸਵਾਲ ਆ ਵੀ ਕਿਸੇ ਦਾ ਐਕਸੀਡੈਂਟ ਕਰਕੇ ਡਿਸੇਬਿਲਟੀ ਆ, ਪਰ ਡਿਸੇਬਿਲਟੀ ਉਹਨਾਂ ਦੀ ਡਿਕਲਾਈਨ ਹੋ ਚੁੱਕੀ ਹੋਈ ਆ, ਕੀ ਉਹ ਅਪਲਾਈ ਕਰ ਸਕਦੇ ਨੇ ਕਿਸੇ ਚੀਜ਼ ਵਾਸਤੇ? ਜੇ ਉਹਨਾਂ ਨੇ I
ਆਈ ਗੈਸ ਉਹ ਹੁਣ ਪਤਾ ਨਹੀਂ ਕੰਮ ਤਾਂ ਨਹੀਂ ਕਰਦੇ ਆ, ਸੋ ਅਨਇੰਪਲੋਇਮੈਂਟ ਲਈ ਤਾਂ ਅਪਲਾਈ ਨਹੀਂ ਹੋ ਸਕਦਾ, ਕਿਉਂਕਿ ਕੰਮ ਹੋਊਗਾ ਤੇ ਛੱਡਿਆ ਹੋਊਗਾ ਫਿਰ ਹੀ ਮਿਲੂਗੀ ਅਨਇੰਪਲੋਇਮੈਂਟ, ਰਾਈਟ? ਹਾਂਜੀ 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 ਯਾ ਬਟ ਸਟਿਲ ਦੇ ਸ਼ੁਡ ਅਪਲਾਈ, ਯੂ ਨੋ, ਸੋ ਕੋਈ ਨਥਿੰਗ ਰੋਂਗ ਉਹਦੇ ਚ। ਹਾਂਜੀ, ਨਥਿੰਗ ਰੋਂਗ ਵਿਦ ਅਪਲਾਈਂਗ। ਜੇ ਰਿਜੈਕਸ਼ਨ ਆ ਗਿਆ, ਜੋ ਹੋਰ ਇਨਫੋਰਮੇਸ਼ਨ ਮੰਗਦੇ ਦੇ ਦਿਓ, ਰਾਈਟ? ਉਹਨਾਂ ਇੱਕ ਵਾਰ ਆਪਣੀ ਐਪਲੀਕੇਸ਼ਨ ਲਾ ਦਿਓ, ਫਿਰ ਦੇਖ ਲਓ ਕੀ ਰਿਜ਼ਲਟ ਆਉਂਦਾ ਬਾਅਦ ਚ। ਸੋ ਕੀ ਕਿਉਂਕਿ ਇਹਦੇ ਕਰਕੇ ਕਈ ਲੋਕ ਡਰਦੇ ਵੀ ਹੋਣਗੇ, ਕਿਉਂਕਿ ਪਬਲਿਕ ਚਾਰਜ ਦਾ ਵੀ ਕਈ ਵਾਰੀ ਮਸਲਾ। ਸੋ ਆਈ ਨੋ ਆਪਾਂ ਕਲੀਅਰਲੀ ਦੱਸ ਦਿੱਤਾ ਵੀ ਦਿਸ ਇਜ਼ ਨਾਟ ਅ ਪਬਲਿਕ ਚਾਰਜ। ਲੋਕਾਂ ਨੂੰ ਅਜੇ ਵੀ ਕਈ ਭੁਲੇਖਾ ਵੀ ਕੀ ਇੱਦਾਂ ਅਪਲਾਈ ਕੀਤਾ ਤੇ ਉਹਨਾਂ ਨੇ ਰਿਜੈਕਟ ਕਰਤਾ, ਕਿ ਇਮੀਗ੍ਰੇਸ਼ਨ ਦੇ ਉੱਤੇ ਅਸਰ ਤਾਂ ਨਹੀਂ ਨਾ ਜਿਹੜਾ ਇਸ ਚੀਜ਼ ਦਾ ਹੋਊਗਾ? ਡੈਫੀਨਿਟਲੀ ਆਈ ਥਿੰਕ ਕੋਈ ਅਸਰ ਨਹੀਂ ਹੈਗਾ। ਨੋ, ਡੈਫੀਨਿਟਲੀ ਇਹਦਾ ਪੱਕਾ ਏਰੀਆ ਹੈ ਅਨਇੰਪਲੋਇਮੈਂਟ, ਕਿਉਂਕਿ ਤੁਸੀਂ ਵਿੱਚ ਆਪ ਮਨੀ ਦਿੰਦੇ ਆ ਚੈੱਕ ਚੋਂ ਹਰ ਇੱਕ ਵਾਰੀ। So it's not a public charge, whereas ਜਿਹੜੀ food stamps ਜਾਂ Medicaid ਵਗੈਰਾ ਉਸ ਵੀ ਪੈਸੇ ਨਹੀਂ ਦਿੰਦੇ ਹੈਗੇ, ਰਾਈਟ? ਜੀ ਉਹ ਪ੍ਰੋਗਰਾਮਸ ਪਬਲਿਕ ਚਾਰਜ ਹੈਗੇ ਆ। ਜੀ, ਸੋ ਬਿਲਕੁਲ ਬਹੁਤ ਸਾਰੇ ਸਾਡੇ ਕੁਐਸਚਨ ਉਹ ਸਰੋਤੇ ਜਿਹੜੇ ਆ ਬਾਰ-ਬਾਰ ਲਿੰਕ ਪੁੱਛ ਰਹੇ ਆ, ਅਸੀਂ ਲਿੰਕ ਉੱਤੇ ਪਾ ਦਿੱਤਾ ਫੇਸਬੁੱਕ ਤੇ। ਜੀ, ਇੱਕ ਮੈਂ ਹੋਰ ਗੱਲ ਕਹਿਣੀ ਸੀ, ਐਕਚੁਅਲੀ ਮੇਰੀ ਸਿਸਟਰ ਨੇ ਤੇ ਅਸੀਂ ਦੋਨਾਂ ਨੇ ਐਕਚੁਅਲੀ ਫਾਰਮ ਭਰਿਆ ਆ, ਐਕਚੁਅਲੀ ਲਾਈਕ ਡਮੀ ਫਾਰਮ ਭਰਿਆ ਆ। ਉਹ ਐਕਚੁਅਲੀ ਅਸੀਂ ਵੀਡੀਓ ਬਣਾਈ ਆ। ਉਹ ਅਸੀਂ ਐਕਚੁਅਲੀ ਵੈਬਸਾਈਟ ਕ੍ਰੀਏਟ ਕੀਤੀ ਆ, punjabihelpdesk.com, punjabihelpdesk.com, ਉਹਦੇ ਪਰ ਪਾਈਓ ਆ। ਜੀ ਠੀਕ ਹੈ ਜੀ। ਅਸੀਂ ਜਦੋਂ ਨਵੀਂ ਇਨਫੋਰਮੇਸ਼ਨ ਆ ਰਹੀ ਅਸੀਂ ਹੋਰ ਵੀਡੀਓ ਉਹਦੇ ਉੱਪਰ ਪਾ ਕੇ ਪਾਵਾਂਗੇ ਜੀ। ਕੋਈ ਨਹੀਂ, ਉਹ ਸ਼ੇਅਰ ਕਰ ਦਾਂਗੇ ਆਪਾਂ। ਤੁਸੀਂ ਟਰਾਈ ਕਰਿਓ, ਤੁਸੀਂ ਸਾਨੂੰ ਉਹ ਜਿਹੜਾ ਲਿੰਕ ਵੀ ਘੱਲ ਦਿਓ, ਅਸੀਂ ਆਪਣੇ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਜਿਹੜਾ ਉਹ ਆਪਾਂ ਪਾ ਦੇਵਾਂਗੇ ਜੀ, ਤਾਂ ਜੋ ਜਿਹੜੇ ਵੱਧ ਤੋਂ ਵੱਧ ਜਿਹੜੇ ਲੋਕ ਆ ਉਹਨਾਂ ਦੀ ਮਦਦ ਹੋ ਸਕੇ। ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ ਇਹ ਜਿਹੜੀ ਵਨ ਟਾਈਮ 10,000 ਵਾਲੀ ਗ੍ਰਾਂਟ ਆ ਉਹ 1 ਮਿਲੀਅਨ ਐਪਲੀਕੇਸ਼ਨਸ ਲੈਣੀਆਂ। ਸੋ ਸਾਰੇ ਅਮਰੀਕਾ ਦੇ ਵਿੱਚੋਂ ਉਹਨਾਂ ਨੇ ਉਹ ਲੈਣੀਆਂ ਆ। ਸੋ ਜਿਹੜੇ ਵੀ ਐਲੀਜੀਬਲ ਆ ਉਹ ਜਲਦੀ ਇਸ ਦੇ ਲਈ ਅਪਲਾਈ ਕਰ ਸਕਦੇ ਆ। ਤੇ ਬਾਕੀ ਸਮਾਲ ਬਿਜ਼ਨਸ ਦੇ ਲਈ $10 ਮਿਲੀਅਨ ਤੱਕ ਦਾ ਜਿਹੜਾ ਲੋਨ ਆ, ਇਹ ਨਹੀਂ ਆ ਵੀ ਜੇ ਤੁਹਾਡੀ ਕਮਾਈ ਓਨੀ ਨਹੀਂ ਹੁੰਦੀ ਸੀ ਤੇ ਤੁਸੀਂ 10 ਮਿਲੀਅਨ ਦਾ ਹੀ ਭਰ ਦੇਣਾ। ਤੁਹਾਡੀ ਜਿੰਨੀ ਕਮਾਈ ਸੀਗੀ ਉਹਦੇ ਬੇਸ ਦੇ ਹਿਸਾਬ ਦੇ ਉੱਤੇ ਨਾਲ ਹੀ ਜਿਹੜਾ ਲੋਨ ਮਿਲਣਾ ਆ ਜੀ। ਤੁਸੀਂ ਉਸ ਬਾਰੇ ਗੱਲ ਕਰਨੀ ਅੱਜ ਆਪਾਂ ਕੱਲ ਕਰਾਂਗੇ ਉਹਦੇ ਲਈ ਕੱਲ ਕਰਾਂਗੇ ਜੀ। ਤੇ ਇੱਕ ਚੀਜ਼ ਮੈਂ ਉਹਦੇ ਬਾਰੇ ਪੁੱਛਣਾ ਚਾਹੁੰਦਾ ਆ, ਜੇ ਮੰਨ ਲਓ ਇਹ ਲੋਨ ਮਿਲਦਾ ਆ, ਸੋ ਉਹ ਕਿਸ ਚੀਜ਼ ਦੇ ਲਈ ਇਸ ਨੂੰ ਵਰਤ ਸਕਦੇ ਆ? ਇਹ ਤਾਂ ਨਹੀਂ ਆ ਵੀ ਕੋਈ ਬੰਦਾ ਹੋਰ ਇਨਵੈਸਟਮੈਂਟ ਦੇ ਲਈ ਉਸ ਨੂੰ ਜਿਹੜਾ ਉਹ ਵਰਤ ਸਕਦਾ ਆ, ਜਾਂ ਜਿਹੜਾ ਬਿਜ਼ਨਸ ਚੱਲ ਰਿਹਾ ਸਿਰਫ ਉਸ ਦੇ ਵਿੱਚ ਹੀ ਇਹ ਲੋਨਸ ਨੂੰ ਵਰਤਿਆ ਜਾ ਸਕਦਾ ਆ? ਓਕੇ, ਸੋ ਉਹ ਐਕਚੁਅਲੀ ਦੇयर इज ਦੋ ਟਾਈਪ ਦੇ ਲੋਨ ਆ, ਪਰ ਜਿਹੜਾ ਨਵਾਂ ਸਟਿਮੂਲਸ ਬਿੱਲ ਵਿੱਚ ਲੋਨ ਆ ਜਿਹੜਾ ਤੁਸੀਂ ਕਹਿੰਦੇ ਕਿ 10 ਮਿਲੀਅਨ ਤੱਕ ਹੋ ਸਕਦਾ ਆ ਜੀ, ਉਹ ਐਕਚੁਅਲੀ ਉਹਦੀ ਲੋਨ ਅਮਾਉਂਟ ਹੋਣੀ ਆ, ਉਹ ਐਕਚੁਅਲੀ ਤੁਹਾਡੀ ਜਿਹੜਾ ਪੇਰੋਲ ਦੇ ਬੇਸ ਤੇ ਹੋਣੀ ਆ। ਉਹ ਅੱਛਾ ਜੀ। ਜੇ ਤੁਹਾਡਾ ਪਿਛਲੇ ਸਾਲ 1,20,000 ਪੇਰੋਲ ਸੀ, ਰਾਈਟ? ਮਹੀਨੇ ਦਾ ਪੇਰੋਲ ਹੋਇਆ $10,000, ਰਾਈਟ? ਜੀ ਜੀ। ਤੇ ਤੁਹਾਡਾ ਉਹਨਾਂ ਨੇ ਇਹਨੂੰ ਮਲਟੀਪਲਾਈ ਕਰਨਾ ਹੈ 2.5, ਸੋ ਉਹਨਾਂ ਨੇ $25,000 ਤੱਕ ਦਾ ਲੋਨ ਦੇਣਾ ਆ। ਠੀਕ ਹੈ ਜੀ। ਤੁਸੀਂ ਉਹ $25,000 ਆਪਣੇ ਰੈਂਟ ਦੇ ਸਕਦੇ ਆ, ਮਸ਼ੀਨਰੀ ਦੇ ਸਕਦੇ ਆ, EMPLOYEEਆਂ ਦੇ ਸਕਦੇ ਆ ਜੀ। ਜੇ $25,000 ਜੇ ਤੁਸੀਂ ਸਾਰੇ ਪੈਸੇ EMPLOYEEਆਂ ਤੇ ਖਰਚ ਦਿੱਤੇ, ਰਾਈਟ? ਕਿ ਫਿਰ ਤੁਹਾਡਾ ਉਹਨਾਂ ਨੇ ਫਿਰ ਜਿੰਨੇ ਦੇ EMPLOYEEਆਂ ਸਾਰੇ ਖਰਚ ਦਿੱਤੇ ਆ ਤੇ ਜਿੰਨੇ ਤੁਹਾਡੇ EMPLOYEE ਪਹਿਲਾਂ ਉਹਨੇ ਰੱਖੇ ਹੋ ਆ ਜੂਨ 30 ਤੱਕ, ਫਿਰ ਤੁਹਾਡਾ ਸਾਰਾ ਲੋਨ ਮਾਫ ਹੋ ਜਾਣਾ ਹੈ, ਤੁਹਾਨੂੰ ਮੁੜ ਕੇ ਦੇਣਾ ਨਹੀਂ ਪੈਣਾ $25,000। ਸੋ ਫॉरगिवन ਹੋ ਜਾਊਗਾ ਇਹ ਲੋਨ, ਫॉरगिवन ਹੋ ਜਾਣਾ ਹੈ। ਪਰ ਇਹਦੀ ਰਿਸਟ੍ਰਿਕਸ਼ਨ ਇਹ ਆ ਕਿ ਜੇ ਤੁਸੀਂ EMPLOYEE ਕੱਢ ਦਿੱਤੇ ਆ ਤੇ ਜੂਨ 30 ਤੱਕ ਕੋਈ ਰੱਖੇ ਨਹੀਂ ਹੈਗੇ ਮੁੜ ਕੇ ਸਾਰੇ EMPLOYEE ਤੇ ਬਸ ਪੈਸਾ ਖਰਚ ਦਿੱਤੇ ਆ, ਫਿਰ ਤਾਂ ਇਹ ਲੋਨ ਕਨਵਰਟ ਹੋ ਜਾਣਾ ਆ, ਫਿਰ ਵਾਪਸ ਮੋੜਨੇ ਪੈਣੇ ਜਾਂ ਤਾਂ 4% ਵਿਆਜ ਤੇ 10 ਸਾਲ ਉੱਪਰ ਮੋੜਨੇ ਪੈਣੇ ਪੈਸੇ ਜੀ। ਓਕੇ, ਸੋ ਇਹ ਬਹੁਤ ਕਲੀਅਰਲੀ ਗੱਲ ਆ ਵੀ ਇਹ ਜਿਹੜਾ ਪੇਰੋਲ ਦੀ ਹੈਲਪ ਦੇ ਲਈ ਇਹ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ ਲੋਨ ਜਿਹੜਾ ਦੇ ਰਹੇ ਆ, ਜੇ ਤੁਸੀਂ 100% ਤਨਖਾਹਾਂ ਦੇ ਉੱਤੇ ਤੇ EMPLOYEEਆਂ ਨੂੰ ਜਿਹੜਾ ਨਹੀਂ ਕੱਢਦੇ ਫਿਰ ਇਹ ਲੋਨ ਮਾਫ ਹੋ ਜਾਊਗਾ। ਅਦਰਵਾਈਜ਼ ਜਿੱਦਾਂ ਇਹਨਾਂ ਨੇ ਦੱਸਿਆ ਵੀ 10 ਸਾਲਾਂ ਦਾ ਲੋਨ 4% ਦੇ ਉੱਤੇ ਜਿਹੜਾ ਫਿਰ ਉਸ ਦੇ ਵਿੱਚ ਇਹ ਆਟੋਮੈਟਿਕਲੀ ਕਨਵਰਟ ਹੋ ਜਾਣਾ ਹੈ। ਹਾਂਜੀ ਜੀ। ਸੋ ਬਹੁਤ ਸਾਰੇ ਸਰੋਤੇ ਸਾਡਾ ਕੁਐਸਚਨ ਹੈ ਵੀ ਉਹ ਅਨਪਲਾਇਮੈਂਟ ਦਾ ਜਿਹੜਾ ਵੈਬਸਾਈਟ ਖੋਲ੍ਹਦਾ ਨਹੀਂ। ਸੋ ਸਾਰੀਆਂ ਸਟੇਟਾਂ ਦੀ ਇਹੀ ਪੋਜੀਸ਼ਨ ਹੈ ਕਿਉਂਕਿ ਉਹ ਸਵਾਂਪ ਹੋਇਆ ਹੈ, ਬਹੁਤ ਸਾਰੇ ਥਾਊਜ਼ੈਂਡਸ ਆਫ ਲੋਕ ਅਪਲਾਈ ਕਰਦੇ ਆ। ਸੋ ਪਲੀਜ਼ ਤੁਸੀਂ ਹੁਣ ਜੇ ਅਨਪਲਾਈਡ ਆ, ਘਰ ਬੈਠੇ ਆ, ਰਾਤ ਨੂੰ ਟਰਾਈ ਕਰ ਲਓ, ਡਿਫਰੈਂਟ ਟਾਈਮ ਤੇ ਟਰਾਈ ਕਰੋ ਜੀ। ਸਵੇਰੇ 12-1 ਵਜੇ ਟਰਾਈ ਕਰੋ, ਜੇ ਨਹੀਂ ਤਾਂ ਸਿੰਗਾਪੁਰ ਦੈਟਸ ਲਾਈਕ ਲੋਐਸਟ ਉਦੋਂ ਹੁੰਦਾ ਆ ਜੀ। ਬਿਲਕੁਲ। ਸੋ ਗੁਰਪ੍ਰੀਤ, ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਬੜੀ ਅਹਿਮ ਜਾਣਕਾਰੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਤੇ ਆਉਣ ਵਾਲੇ ਦਿਨਾਂ 'ਚ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਹੋਰ ਜਿਹੜੇ ਇਸ ਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਆ ਉਹ ਆਪਾਂ ਤੁਹਾਡੇ ਤੋਂ ਜਿਹੜਾ ਜਾਣਕਾਰੀ ਲਵਾਂਗੇ। ਬਹੁਤ ਸ਼ੁਕਰੀਆ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ, ਗੁਰਪ੍ਰੀਤ ਕੌਰ ਨੇ ਜਿਹੜੇ ਆਪਾਂ ਨੂੰ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਇਸ 'ਤੇ ਵੀ ਦਿੱਤੇ ਆ। ਉਮੀਦ ਕਰਦੇ ਹਾਂ ਵੀ ਜਿਹੜੀ ਵਡਮੁੱਲੀ ਜਾਣਕਾਰੀ ਆ ਉਹ ਤੁਹਾਡੇ ਕੰਮ ਆਊਗੀ।
ਕਈ ਲੋਕ ਜਿਹੜੇ ਬਾਰ-ਬਾਰ ਪੁੱਛ ਰਹੇ ਆ ਜੀ ਸਾਡੇ ਨਿਆਣਾ 18 ਦਾ ਹੋ ਗਿਆ, ਕੰਮ ਨਹੀਂ ਸੀ ਕਰਦਾ। ਅਨਇੰਪਲੋਇਮੈਂਟ ਦੇ ਲਈ ਇੱਕ ਹੀ ਅੰਡਰਲਾਈਨ ਰੂਲ ਆ, ਸਿਰਫ ਤੇ ਸਿਰਫ ਇੱਕ ਰੂਲ, ਕੀ ਤੁਸੀਂ ਕੰਮ ਕਰਦੇ ਸੀ? ਜੇ ਪਹਿਲੇ ਸਵਾਲ ਦਾ ਜਵਾਬ ਜੇ ਹਾਂ ਦੇ ਵਿੱਚ ਹੈਗਾ ਆ, ਤੇ ਫਿਰ ਦੂਜਾ ਸਵਾਲ ਆ ਵੀ ਕੀ ਤੁਹਾਡੀ ਜੌਬ ਚਲੇ ਗਈ ਆ, ਜਾਂ ਕੀ ਤੁਹਾਡੇ ਸ਼ਹਿਰ ਵਾਲਿਆਂ ਨੇ ਆਖਿਆ ਵੀ 60 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਆ ਉਹ ਕੰਮ ਤੇ ਨਾ ਜਾਓ, ਉਸ ਕਰਕੇ ਤੁਹਾਡੀ ਜੌਬ ਚਲੇ ਗਈ ਆ, ਜਾਂ ਤੁਹਾਡੇ ਘੰਟੇ ਘੱਟ ਗਏ ਨੇ, ਉਹੀ ਅਨਇੰਪਲੋਇਮੈਂਟ ਅਪਲਾਈ ਕਰ ਸਕਦੇ ਆ, ਹੋਰ ਕੋਈ ਨਹੀਂ। ਅਪਲਾਈ ਕਰ ਦਿਓ, ਨੋ ਡਾਊਟ ਤੁਸੀਂ ਕਰਨਾ ਹੈ ਕਰ ਦਿਓ, ਪਰ ਉਹ ਕਲੇਮ ਪਾਸ ਹੋਣ ਦੇ ਚਾਂਸ ਨਹੀਂ ਹੈਗੇ ਜੇ ਤੁਹਾਡੇ ਕੋਲ ਪਹਿਲਾਂ ਜੌਬ ਨਹੀਂ ਸੀ ਤੇ ਹੁਣ ਤੁਸੀਂ ਅਨਇੰਪਲੋਇਮੈਂਟ ਦੇ ਲਈ ਅਪਲਾਈ ਕਰ ਰਹੇ ਹੋ। ਜੇ ਜੌਬ ਸੀਗੀ, ਜੌਬ ਚਲੇ ਗਈ ਆ, ਕੰਮ ਚਲਿਆ ਗਿਆ ਆ, ਘੰਟੇ ਘੱਟ ਗਏ ਨੇ, ਤਾਂ ਫਿਰ ਤੁਹਾਨੂੰ ਜਿਹੜੀ ਅਨਇੰਪਲੋਇਮੈਂਟ ਕਲੇਮ ਤੁਹਾਡਾ ਪਾਸ ਹੋਣ ਦੇ ਚਾਂਸ ਜਿਹੜੇ ਆ ਉਹ ਕਾਫੀ ਜ਼ਿਆਦਾ ਨੇ। 100% ਵਾਲਾ ਹਿਸਾਬ ਜਿਹੜਾ ਆ ਉਹ ਕਿਤੇ ਨਾ ਕਿਤੇ ਹੈਗਾ ਆ, ਪਰ ਜਿੱਦਾਂ ਇਹਨਾਂ ਨੇ ਦੱਸਿਆ ਵੀ ਇੰਪਲੋਈ ਇੰਨੇ ਨਹੀਂ ਹੈਗੇ, ਹਰ ਇੱਕ ਕਲੇਮ ਨੂੰ ਉਹਨਾਂ ਨੇ ਇਕੱਲੇ ਮੈਨੂਅਲੀ ਜਿਹੜਾ ਉਸ ਦੇ ਥਰੂ ਜਿਹੜਾ ਉਹ ਜਾਣਾ ਆ। ਸੋ ਉਸ ਦੇ ਕਰਕੇ ਤੁਹਾਨੂੰ ਜਿਹੜੀ ਅਨਇੰਪਲੋਇਮੈਂਟ ਮਿਲਣ ਦੇ ਵਿੱਚ ਦੇਰੀ ਹੋ ਸਕਦੀ ਆ। ਜੇ ਦੇਰੀ ਹੋਊਗੀ ਪਰ ਉਹ ਤੁਹਾਨੂੰ ਫਿਰ ਬੈਕ ਦੇ ਹਿਸਾਬ ਦੇ ਨਾਲ ਜਦੋਂ ਤੋਂ ਤੁਸੀਂ ਅਪਲਾਈ ਕੀਤਾ ਸੀ, ਜਦੋਂ ਤੋਂ ਅਪਰੂਵ ਹੁੰਦਾ ਆ, ਉਦੋਂ ਤੋਂ ਤੁਸੀਂ ਜਿਹੜਾ ਆ ਉਹ ਪੇਸ਼ ਉਹ ਤੁਹਾਨੂੰ ਫਿਰ ਮਿਲ ਜਾਊਗਾ। ਇਹ ਸਵਾਲ ਨਾ ਪੁੱਛੋ ਵੀ ਕੰਮ ਨਹੀਂ ਸੀ ਕਰਦੇ ਤੇ ਕੀ ਅਨਇੰਪਲੋਇਮੈਂਟ ਸਾਨੂੰ ਮਿਲ ਜੂਗੀ, ਉਹਦੇ ਵਿੱਚ ਆਨਸਰ ਨੋ ਹੀ ਆਉਣਾ ਆ। ਤੁਸੀਂ ਅਪਲਾਈ ਵੀ ਚਾਹੇ ਜਿਹੜਾ ਉਹ ਕਰ ਲਓ, ਜੇ ਕੰਮ ਕਰਦੇ ਸੀਗੇ, ਕੰਮ ਛੁੱਟ ਗਿਆ ਆ, ਤਾਂ ਉਹਦੇ ਲਈ ਤੁਸੀਂ ਜਿਹੜਾ ਡੈਫੀਨੇਟਲੀ ਅਪਲਾਈ ਕਰ ਸਕਦੇ ਹੋ। ਜੇ ਘੰਟੇ ਵੀ ਘਟੇ ਆ ਉਹ ਵੀ ਅਪਲਾਈ ਤੁਸੀਂ ਕਰ ਸਕਦੇ ਹੋ। ਸੋ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਆ ਉਹ ਗੁਰਪ੍ਰੀਤ ਦਾ ਨੰਬਰ ਪੁੱਛਦੇ ਆ, ਆਪਾਂ ਉਹਨੂੰ ਪਹਿਲਾਂ ਪੁੱਛ ਕੇ ਹੀ ਦੱਸਾਂਗੇ ਤੁਹਾਨੂੰ ਇਹ ਨੰਬਰ ਦੇ ਸਕਦੇ, ਕਿਉਂਕਿ ਉਹ ਇੱਥੇ ਦੀ CPA ਆ, ਬਟ ਸ਼ੀ ਇਜ਼ ਡੂਇੰਗ ਵਲੰਟੀਅਰ ਵਰਕ, ਹੈ ਨਾ, ਕੋਈ ਉਹਦਾ ਇਹਦੇ 'ਚ ਬਿਜ਼ਨਸ ਨਹੀਂ ਹੈ, ਪਰ ਆਪਾਂ ਪੁੱਛ ਕੇ ਜ਼ਰੂਰ ਜੇ ਉਹ ਆਪਣਾ ਫੋਨ ਨੰਬਰ ਦੇਣਾ ਚਾਹੂਗੀ ਸਰੋਤਿਆਂ ਨਾਲ ਸਾਂਝਾ ਕਰ ਲਾਂਗੇ। ਪਰ ਜੇ ਤੁਹਾਨੂੰ ਕੁਐਸਚਨ ਹੈਗਾ ਉਹ ਜ਼ਰੂਰ ਤੁਸੀਂ ਫੇਸਬੁੱਕ 'ਤੇ ਪਾ ਦਿਓ। ਤੁਸੀਂ ਜਿਹੜੀ ਹੈ ਨਾ ਉਹਨਾਂ ਦੀ ਜਿਹੜੀ ਵੈਬਸਾਈਟ ਵੀ ਹੈਗੀ ਆ punjabihelpdesk.com, ਉਸ ਦੇ ਉੱਤੇ ਜਾ ਕੇ ਵੀ ਜਿਹੜੇ ਖਾਸ ਕਰਕੇ ਜਿਨ੍ਹਾਂ ਨੇ ਲੋਨਸ ਵਗੈਰਾ ਜਾਂ ਗ੍ਰਾਂਟ ਵਗੈਰਾ ਅਪਲਾਈ ਕਰਨੀ ਆ ਉੱਥੇ ਜਾ ਕੇ ਕਰ ਸਕਦੇ ਹੈਗੇ ਆ। ਅਤੇ ਇੱਥੇ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਜਿਹੜਾ ਉਹ ਕਰਦੇ ਆ। ਹੋਪਫੁਲੀ ਜਿਹੜੇ ਆ ਵੀ ਤੁਹਾਨੂੰ ਇਹ ਜਾਣਕਾਰੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੀ ਜ਼ਰੂਰ ਜਿਹੜੀ ਮਦਦ ਹੋਈ ਹੋਵੇਗੀ। ਆਂਕੜੇ ਵੀ ਦੱਸਦੇ ਆ ਤੇ ਮੁੱਦਿਆਂ ਦੀ ਗੱਲ ਵੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਸਾਰੀ ਜਿਹੜੀ ਉਹ ਆਪਾਂ ਕਰਦੇ ਨਾਲ। ਹੁਣ ਦੇਖੋ ਵੀ ਤੁਸੀਂ ਹੈਲਪ ਕਿੱਦਾਂ ਲੈਣੀ ਆ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ। ਜੇ ਹੋਰ ਵੀ ਤੁਹਾਨੂੰ ਲੱਗਦਾ ਹੋਇਆ ਵੀ ਕਿਸੇ ਇਸ਼ੂ ਤੇ ਆਪਾਂ ਜਿਹੜੀ ਇਹਦੇ ਨਾਲ ਰਿਲੇਟਡ ਹੈਗਾ ਗੱਲ ਕਰ ਸਕਦੇ ਆ ਜਾਂ ਕੋਈ ਪ੍ਰੋਫੈਸ਼ਨਲ ਨੂੰ ਲਿਆ ਸਕਦੇ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜਾ ਸਾਡਾ ਟੈਲੀਫੋਨ ਨੰਬਰ 408272 ਤੇ ਕਾਲ ਕਰਕੇ ਦੱਸ ਦਿਓ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU